लो जी नादरीन, बड़े दिनों बाद नवी वैरायटी, यानी साढ़े को काफ़ी वैरायटियां तानपुरा आ वाजा ढोल इस तो ਅਸੀਂ ਕਿੰਨਾ ਕਿੰਨਾ वेरिएशन ਆਉਂਦੀ ਰਹਿੰਦੀ ਹੈ। बड़े दिन हो गए ਤੁਸੀਂ ਸੁਣਿਆ ਨਹੀਂ। ਅੱਲਾ ਸਾਡਾ ਕੋਈ ਤਲਕ ਨਹੀਂ, ਉਹ ਸ਼ੇਖ ਮੈਂ ਚੀਮਾ ਸਾਡਾ ਅਲਹਮਦੁਲਿਲਾ ਕੋਈ ਯਾਨੀ ਲੈਣਾ ਦੇਣਾ ਵੀ ਨਹੀਂ ਇਹਨਾਂ ਚੀਜ਼ਾਂ ਨਾਲ। ਬਸ ਮੇਰਾ ਤਲਕ ਭਾਈ ਮੇਰੇ ਘਰ ਢੋਲਕੀ ਵੀ ਹੈ, ਢੋਲ ਵੀ ਹੈ, ਵਾਜੇ ਵੂਜੇ ਸਾਰਾ ਕੁਝ ਮੇਰੇ ਘਰ ਹੈ ਨਾ। ਇਹਦੇ ਨਾਲ ਕੀ ਹੁੰਦਾ ਯਾਰ, ਇਹਦੇ ਨਾਲ ਕੀ ਹੁੰਦਾ? ਇਹ ਅਲਮੀਆ ਨਾ ਸਾਡਾ ਚੀਮਾ ਕਾਹਦਾ ਤੂੰ ਕਹਿੰਦਾ? ਛੋਟਾ ਚੀਮਾ ਜੀ ਇਹ ਮਟਰ ਚੀਮਾ ਨਹੀਂ, ਇਹ ਮਟਨ ਚੀਮਾ ਛੋਟਾ। ਲਓ ਜੀ ਨਾਜ਼ਰੀਨ ਜ਼ਰਾ ਤੁਸੀਂ ਗੌਰ ਕਰਨਾ, ਤੁਹਾਨੂੰ ਪਤਾ ਜਿਹੜੇ ਸਾਜ਼ ਵੱਜਦੇ ਨੇ ਨਾ, ਇੱਕ ਆਵਾਜ਼ 'ਚ ਤਾਂ ਬੰਦਾ ਐਕਸਪ੍ਰੈਸ਼ਨ ਦੇ ਲੈਂਦਾ ਵਾ। ਆਵਾਜ਼ 'ਚ ਤਾਂ ਰੋਣ ਵਾਲੇ ਵੀ ਤੁਹਾਡੇ ਇਖਤਿਆਰ 'ਚ ਹੁੰਦਾ ਕਿ ਵੀ ਤੁਸੀਂ ਰੋਣ ਵਾਲੇ ਕਰ ਲਓ, ਹੱਸਣ ਵਾਲੇ ਕਰ ਲਓ, ਸ਼ਰਾਰਤ ਵਾਲੇ। ਸਾਜ਼ ਦੇ ਵਿੱਚ ਵੀ ਉਹ ਕੱਢਣੇ, ਉਂਗਲੀਆਂ ਦੇ ਵਿੱਚੋਂ ਜਾ ਰਿਹਾ ਦਰਦ। ਓਏ ਹੋਏ ਇਹ ਅਗਲੀ ਗੱਲ ਆ, ਇਹ ਦੇਖਣਾ ਤੁਸੀਂ ਮਹਿਸੂਸ ਕਰਨਾ, ਜ਼ਰਾ ਦਰਦ ਚੈੱਕ ਕਰਨਾ ਮੇਰਾ। ਫੀਲ ਬਣਾਉਣ ਦੇ ਜ਼ਰਾ, ਤੁਸੀਂ ਵੀ ਬਣਾਓ ਨਾ, ਤੁਸੀਂ ਇੰਜ ਮੇਰੇ ਤਮਾਸ਼ਬੀਨ ਬਣੇ ਮੇਰੇ। ਸਾਨੂੰ ਕੀ ਪਤਾ ਤੁਸੀਂ ਕਿਹੜਾ ਗਾਣਾ। ਕਿਉਂ? ਕਿਹੜਾ ਗਾਣਾ? ਕਾਨੇ ਕਾਨੇ ਜਾਂ ਓਏ ਮਸੀਕੀ ਨਾਲ ਮਜ਼ਾਕ ਨਾ ਉਡਾਇਆ ਕਰ, ਜਾਣੇ ਕਹਾਵਾਂ। ਆਹਾ कैसा? ਵਾਹ 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 ਵਾਹ। ਉਸਤਾਦ ਜੀ ਤੁਸੀਂ 1000 ਸਾਲ ਜੀਓ, ਮੇਰੀ ਦਿਲ ਤੋਂ ਦੁਆ ਵਾ, ਕਸਮ ਵਾਲੀ ਗੱਲ। ਉਸਤਾਦ ਜੀ ਇਹ ਗਾਣਾ ਜਦੋਂ ਲੱਗਦਾ ਨਾ ਮੇਰੇ ਅੱਬੂ, ਓਏ ਤੇਰੇ ਉਸਤਾਦ ਜੀ ਇੱਕ ਮਿੰਟ ਜਨਮਨ, ਮੈਂ ਇਮੋਸ਼ਨਲ, ਮੇਰੇ ਅੱਬੂ ਨਾ 2-3 ਗਾਣੇ ਬਹੁਤ ਸ਼ੌਕ ਨਾਲ ਸੁਣਦੇ ਸੀ। 2 ਕਿ 3? 3 ਗਾਣੇ ਉਸਤਾਦ ਜੀ। ਬਾਬੁਲ ਦਾ ਤੇ ਧੀ ਦਾ ਜਿਹੜਾ ਪਿਆਰ ਹੈ ਨਾ, ਮੇਰੇ ਅੱਬੂ ਬਹੁਤ ਸੁਣਦੇ ਹੁੰਦੇ ਸੀ। ਬਾਬੁਲ ਕੀ ਦੁਆएं लेती जा, जब तुझको सुखी संसार मिले। ਦੂਜਾ ਇੱਕ ਆ ਜਾਣੇ ਕਹਾਂ ਕਿਤੇ, ਇੱਕ ਹੈ ਜਾਣੇ ਕਹਾਂ ਗਏ ਉਹ ਦਿਨ, ਤੇ ਉਹ ਤੀਸਰਾ? ਕੱਟੇ ਤੇ ਨਾ ਚੜਦੀ ਕਟੀਰੇ ਤੇ ਨਾ ਚੜਦੀ, ਛੜਿਆਂ ਦੇ ਟੱਟੂ ਤੇ ਟੱਪ ਚੜ, ਬੋਲੋ ਤਾਰਾ ਰਾ। ਉਹਦਾ ਯਾਰ ਸਾਜੀ ਗਾਲ ਕੱਢਣ ਲੱਗੇ ਸੀਗੇ ਤੁਸੀਂ। ਫਰੀਦ ਆ ਗਈ ਯਾਰ, ਮਜ਼ਾਕ ਹੋਇਆ, ਸੁਜੀ ਸੀਰੀਅਸ ਮਾਰਤੀ ਮਜ਼ਾਕ ਜੀ ਉਹਨੇ। ਮੈਂ ਤੈਨੂੰ ਸ਼ੌਕ ਦੇਖੋ 2 ਗਾਣੇ ਤੁਸੀਂ ਐਡੇ ਰੀਜ਼ਨੇਬਲ ਦੱਸੇ। ਅੱਛਾ ਗੱਡੇ ਤੇ ਨਾ ਚੜਦੀ ਕਟੀਰੇ ਤੇ ਨਾ ਚੜਦੀ ਵੀ ਤੇ ਗਾਣਾ ਨਾ, ਉਹ ਵੀ ਹੋ ਸਕਦਾ ਅੱਬੂ ਕੁਝ ਹੋਰ ਫੀਲਿੰਗਸ ਹੁੰਦੇ ਨਾ, ਪਰ ਇਹ ਲਹਿਰਾ ਲਹਿਰਾ ਦੱਸੀ ਦੇ ਹੁੰਦੇ। ਇਹ ਕਿਸੇ ਹੋਰ ਸ਼ੋਅ ਚ ਦਾ। ਮੈਨੂੰ ਬੋਲਿਆ, ਮੈਂ ਨਾ ਬੰਦੇ ਨੂੰ ਕਿੱਥੇ ਚਲੇ ਜਾਂਦਾ ਫਰੀਦ, ਮੈਨੂੰ ਇਹ ਗਾਣੇ ਕਿੱਥੇ ਲੈ ਜਾਂਦੇ ਆ। ਇਹ ਗਾਣੇ ਨਿਊ ਖਾਨ ਵਾਲਿਆਂ ਦੇ, ਇਹ ਗਾਣੇ ਤੈਨੂੰ ਕਿਤੇ ਲੈ ਜਾਂਦੇ ਆ ਉਸਤਾਦ ਜੀ। ਇਹ ਗਾਣੇ ਜਦੋਂ ਮੈਂ ਚੜਦੀ ਗੱਡੀ ਦੇ ਤੇ ਇਹ ਕਿੱਥੋਂ ਤੱਕ ਜਾਂਦਾ, ਇਹ ਤੈਨੂੰ ਕਿੱਥੇ ਲੈ ਕੇ ਜਾਂਦਾ? ਨਹੀਂ ਫਰੀਦ ਸਹੀ ਗੱਲ ਯਾਰ, ਮਜ਼ਾਕ ਇਹ ਮੈਨੂੰ ਗਾਣੇ ਮੈਨੂੰ ਕਿਤੇ ਲੈ ਜਾਂਦੇ ਆ ਯਾਰ। ਉਸਤਾਦ ਜੀ ਮੈਨੂੰ ਇੱਕ ਦੱਸ ਦੇ, ਕੰਬੀਨੇਸ਼ਨ ਆਇਆ ਵਾ, ਇੱਕ ਬਾਬੁਲ ਕੀ ਦੁਆएं लेती जा, ਜਾਣੇ ਕਹਾਂ ਤੇ ਗੱਡੇ ਤੇ ਨਾ ਚੜਦੀ ਗੱਡੀਰੇ ਤੇ। ਯਾਰ ਉਹ ਵੀ ਗਾਣੇ ਕਿਸੇ, ਅਸੀਂ ਨਹੀਂ ਕਿਸੇ ਮੂਡ 'ਚ ਲੱਕ 28 ਵੀ ਸੁਣਦੇ ਰਹੇ ਆ, ਠੀਕ ਆ, ਤੇ ਅਸੀਂ ਸਾਡਾ ਚਿੜੀਆਂ ਦਾ ਚੰਬਾ ਵੀ ਸੁਣਦੇ ਰਹੇ। ਅੱਛਾ ਫਿਰ ਇਹ 'ਚ ਕਿਹੜੀ ਗੱਲ? ਆਹੋ ਬਾਪ ਨਾਲੇ ਮੇਰੀ ਗੱਲ ਸੁਣ, ਬਾਪ ਜਿਹੜਾ ਹੁੰਦਾ ਨਾ, ਸਾਡੀ ਇੱਕ ਤੇ ਇਹ ਬੜੀ ਪ੍ਰੋਬਲਮ, ਉਹਨੂੰ ਬਾਪ ਦੇਖ, ਉਹਨੇ ਕਦੀ ਕਿਹਾ ਮੇਰੀ ਮਾਂ ਮੈਨੂੰ ਯਾਦ ਆਈ? ਕਦੀ ਉਹਨੇ ਗੈਰ ਜ਼ਿਕਰ ਕੀਤਾ? ਇਹ ਬੜੀ ਅੱਛੀ ਗੱਲ ਆ ਫੈਜ਼ਲ ਉਸਤਾਦ ਜੀ। ਮਾਵਾ ਨਹੀਂ, ਮਾਂ ਠੀਕ ਯਾਰ, ਮਾਂ ਨੂੰ ਵੀ ਯਾਦ ਕਰਨਾ ਚਾਹੀਦਾ, ਮਾਂ ਅੱਲਾ ਸਿਹਤ ਤੰਦਰੁਸਤੀ ਦੇਵੇ, ਲੇਕਿਨ ਉਹ ਦੇਖ ਲੈ ਜਦੋਂ ਯਾਦ ਕਰਦਾ ਬਾਪ ਨੂੰ ਕਰਦਾ। ਸਾਡੇ ਮੁਆਸ਼ਰੇ 'ਚ ਨਾ ਬਾਪ ਨੂੰ ਲਾਈਟ ਜਿਹਾ ਦੱਸਿਆ ਜਾਂਦਾ, ਮਾਂ ਬਹੁਤ ਵੱਡਾ ਰੁਤਬਾ ਵਾ,
ਲੇਕਿਨ ਮਾਂ ਨੂੰ ਬੜਾ ਬਹੁਤ ਜ਼ਿਆਦਾ ਦੱਸਿਆ ਜਾਂਦਾ ਮਤਲਬ ਹੈ ਵੀ, ਲੇਕਿਨ ਬਾਪ ਨੂੰ ਵੀ ਤਾਂ ਉਹਨਾਂ ਦੱਸੋ ਨਾ, ਬਾਪ ਦਾ ਵੀ ਭਾਜੀ ਬੜਾ ਕੰਮ ਹੁੰਦਾ। ਔਰ ਇਸ ਕੋਲੋਂ ਬੜਾ ਅੱਛਾ ਲੱਗਦਾ ਮੈਨੂੰ ਕਿ ਹਰ ਗੱਲ ਤੈਨੂੰ ਬਾਪ ਯਾਦ ਆਉਂਦਾ। ਨਹੀਂ ਉਸਤਾਦ ਜੀ ਗਲਤ ਗੱਲ ਆ, ਬਾਪ ਜਿਹੜਾ ਆਪਣੀ ਜਗ੍ਹਾ ਤੇ ਅਹਿਮੀਅਤ ਰੱਖਦਾ, ਲੇਕਿਨ ਮਾਂ ਦਾ ਰੁਤਬਾ ਮੇਰੇ ਹਿਸਾਬ ਨਾਲ ਬਾਪ ਜਿਹੜਾ ਵਾ ਉਹ ਕਦੀ ਵੀ ਨਹੀਂ ਪਹੁੰਚ ਸਕਦਾ ਉਸ ਰੁਤਬੇ ਤੱਕ। ਤੇ ਬਾਪ ਦੇ ਰੁਤਬੇ ਤੇ ਕੋਈ ਪਹੁੰਚ ਸਕਦਾ? ਉਸਤਾਦ ਜੀ ਬਾਪ ਮਤਲਬ ਕਿ ਠੀਕ ਆ, ਬਾਪ ਦਾ ਵੀ ਠੀਕ ਆ, ਨਹੀਂ ਇਹੀ ਤਾਂ ਬਿਮਾਰੀ ਹੈ ਤੁਹਾਨੂੰ। ਠੀਕ ਆ, ਕਿੰਨਾ ਫਿੱਕਾ ਜਿਹਾ ਬਾਪ ਨੂੰ ਕਰ ਦੇਣਾ। ਠੀਕ ਆ, ਜੋ ਜੰਮਦਾ ਬੱਚਾ ਜਿਉਂ ਵੱਡਾ ਹੁੰਦਾ, ਜਿਉਂ ਕਮਾਉਂਦਾ, ਐਂਡ ਤੱਕ ਜੋ ਕਰਦਾ ਉਹ ਬਾਪ ਜੋ ਕੁਝ ਕਰ ਸਕਦਾ ਜੋ ਮਾਵਾਂ ਕਰਦੀਆਂ ਨੇ। ਅੱਛਾ ਚੱਲ ਮੇਰੀ ਗੱਲ ਸੁਣ, ਤੇਰੀ ਬੁੱਢੀ ਆ ਮਾਂ ਵਾ ਤੇਰੇ ਬੱਚਿਆਂ ਦੀ, ਉਹਦੀ ਕੀ ਫਾਈਨਲ ਜਿਹੜਾ ਇੱਕ ਤੇਰੀ ਮਾਂ ਕੋ ਵੀ ਜਿਹੜੀ ਗੱਲ ਨਾ ਹੁੰਦੀ ਉਹ ਤੇਰੇ ਕੋਲ ਆ, ਉਹਨੇ ਕਹਿਣਾ ਚੱਲ ਤੇਰੇ ਪਿਓ ਨੂੰ ਪੁੱਛਦੀ। ਠੀਕ ਆ, ਬੱਚੇ ਨੇ ਕੋਈ ਗੱਲ ਕੀਤਾ, ਮਾਂ ਨੇ ਕਹਿ ਦੇਣਾ ਆ ਲੈਂਦੇ ਤੇਰੇ ਪਿਓ ਨੂੰ। ਇੱਕ ਤਾਂ ਇਹ ਵੀ ਸਾਡੇ ਬੜੀ ਵੱਡੀ ਬਿਮਾਰੀ ਹੈ, ਕਦੀ ਬੱਚੇ ਨੂੰ ਨਾ ਕਹੋ ਆ ਲੈਂਦੇ ਤੇਰੇ ਪਿਓ ਨੂੰ, ਉਹ ਤੇ ਉਹਨੇ 6 ਘੰਟੇ ਬਾਅਦ ਉੱਥੇ ਉਹਦਾ ਫੈਸਲਾ ਕਰ ਦਿਓ। ਐ ਮੈਂ ਸਹੀ ਗੱਲ ਕਰ ਰਿਹਾ ਉਹਨਾਂ ਮਾਵਾਂ ਨੂੰ, ਜਿਹੜੀਆਂ ਮਾਵਾਂ ਨੂੰ ਆਦਤ ਆ ਕਿ 12 ਵਜੇ ਬੱਚੇ ਨੇ ਥੋੜੀ ਸ਼ਰਾਰਤ ਕੀਤੀ ਆ ਤੇ ਬਾਪ ਨੇ ਹੋਣਾ ਰਾਤ ਨੂੰ 10 ਵਜੇ, ਤੇ 12 ਵਜੇ ਉਹਨੇ ਸ਼ਰਾਰਤ ਕੀਤੀ, ਉਹਨੂੰ ਕਹਿਣਾ ਆ ਲੈਂਦੇ ਤੇਰੇ ਪਿਓ ਨੂੰ। ਉਹਨੇ ਤੇ ਹੋਣਾ 6-8 ਘੰਟੇ ਬਾਅਦ ਉਹਨੇ ਉਨੀ ਦੇਰ ਚ 300 ਸ਼ਰਾਰਤ ਹੋਰ ਕਰ ਦੇਣੀ ਉਸੇ ਟਾਈਮ ਤੋਂ। ਹਾਂ, ਉਹ ਬੱਚੇ ਬਹੁਤ ਅੱਛੇ ਰਹਿੰਦੇ ਜਿਨ੍ਹਾਂ ਦੀਆਂ ਮਾਵਾਂ ਮੌਕੇ ਤੇ ਫਾਈਨਲ ਫੈਸਲਾ ਡਾਬਾ। ਬਾਪ ਨੂੰ ਆ ਲੈਣ ਦਿਓ, ਆਲੇ ਜਿਹੜੇ ਬੱਚੇ ਨੇ ਨਾ ਕਦੀ ਨਹੀਂ ਸੋਚਦੇ ਬਾਪ ਨੂੰ ਆ ਲੈਣ ਦਿਓ ਰਾਤ ਨੂੰ। ਲੈ ਉਸਤਾਦ ਜੀ ਮੈਂ ਤੁਹਾਨੂੰ ਤੇ ਬਾਪ ਕਿੱਥੇ ਕਦੇ ਅੱਛਾ ਸਾਇੰਸ ਦੀ ਤਹਿਕੀਕ ਪੜੋ, ਸਾਇੰਸ ਦੀ। ਉਹ ਠਹਿਰ ਜਾ, ਸੜਕ ਪੁੱਟਦੇ ਆ ਗਰਮੀਆਂ 'ਚ, ਸੜਕ ਪੁੱਟਦੇ ਆ, ਮਾਂ ਨੂੰ ਦੇਖਿਆ ਕਿਸੇ ਨੂੰ ਪੁੱਟਦੇ ਆ? ਬਜਰੀ ਪਾਉਂਦੇ ਤੇ ਦੇਖਿਆ ਨਾ, ਇੱਕ ਮਿੰਟ ਠਹਿਰ ਜਾ। ਜਿਹੜੀਆਂ ਘੁੰਮ ਕੇ ਪਾਉਂਦੀਆਂ ਫਰੀਦ ਭਾਈ। ਉਹ ਘੁੰਮ ਕੇ ਨਹੀਂ, ਉਹ ਆਪਣੀ ਘੁੰਮਦੀਆਂ, ਉੱਪਰੋਂ ਸਿਰਫ ਉਹ ਘਮਾਉਂਦੀਆਂ ਨੇ। ਉਹ ਉਸਤਾਦ ਜੀ ਪੱਥਰਾਂ ਤੇ ਸੜਕ ਪਾਉਂਦੇ, ਇੰਨਾ ਯਾਰ ਮਿਹਨਤ ਕਰਦੇ ਜੀ। ਪੱਥਰਾਂ ਦੀ ਸੜਕ ਤੇ ਯਾਰ ਉਹ ਜਿਹੜੀਆਂ ਮਾਂ ਪਿਓ ਨੇ ਨਾ, ਜਿਹੜੇ ਤੂੰ ਗੱਲ ਕਰ ਰਿਹਾ, ਉਹ ਸਾਡੇ ਮੁਆਸ਼ਰੇ ਦੀਆਂ ਔਰਤਾਂ ਨਹੀਂ ਹੈਗੀਆਂ। ਉਹ ਔਰਤਾਂ ਨੇ ਪਿੰਡਾਂ ਦੀਆਂ, ਕੋਈ ਜਿਹੜੀਆਂ ਸਖਤ ਜਾਣ। ਹਾਂਜੀ ਬਿਲਕੁਲ ਸਮਝ ਆ ਰਹੀ? ਤੇਰੀ ਬੁੱਢੀ ਸੜਕ ਤੇ ਕਈ ਲੈ ਕੇ ਪੁੱਟਦੀ ਹੋਵੇ, ਤੂੰ ਲਾਗੇ ਖਲੋਤਾ ਹੋਵੇ ਬੱਚੇ ਫੜ ਕੇ, ਹੁੰਦਾ ਏਦਾਂ? ਨਹੀਂ, ਤੁਸੀਂ ਆਪਣੇ ਢਿੱਡ ਦੇ ਵਿੱਚ ਜਿਹੜਾ 9 ਮਹੀਨੇ ਬੱਚਾ ਪਾਲ ਸਕਦੇ ਹੋ, ਰੱਖ ਸਕਦੇ ਹੋ। ਤੁਹਾਨੂੰ ਪਤਾ ਹੋਵੇ ਸਾਇੰਸ ਦੀ ਤਹਿਕੀਕ ਹੈ ਕਿ 9 ਮਹੀਨੇ ਬਾਅਦ ਜਦੋਂ ਬੱਚਾ ਮਤਲਬ ਪੈਦਾ ਹੁੰਦਾ ਨਾ, ਉਹਦੀ ਤਕਲੀਫ ਪੈਦਾ ਹੋਣ ਦੀ ਜਿਹੜੀ ਉਹ ਇੰਨੀ ਵਾ ਜਿਵੇਂ ਪੂਰੇ ਜਿਸਮ ਦੀਆਂ ਹੱਡੀਆਂ ਟੁੱਟਣ ਦੀ। ਡਨ ਹੋ ਗਿਆ, ਓਕੇ ਮੰਨ ਲਿਆ। ਤੂੰ 2500 ਇੱਟ 6 ਘੰਟਿਆਂ ਜੁੱਤੇ ਸਿੱਟ ਸਕਦਾ? ਰੋਜ਼ਾਨਾ ਤੇਰੀ ਬੁੱਢੀ ਸਿੱਟ ਸਕਦੀ? ਹਲਾ ਮੇਰੀ ਬੁੱਢੀ ਵਾਲੀ ਗੱਲ ਨਹੀਂ ਹੈਗੀ ਮੇਰੀ। ਚਲੋ ਕਿਸੇ ਕੋਈ ਔਰਤ ਸਿੱਟ ਸਕਦੀ? ਤੁਸੀਂ ਔਰਤ ਯਾਰ, ਔਰਤ 2000 ਇੱਕੋ ਬਾਣ ਇੱਟ ਸਿੱਟ ਸਕਦੀ ਔਰਤ? ਓਏ ਔਰਤ ਦੇ ਕੰਮ ਔਰਤ ਨਾਲ ਉਸਤਾਦ ਜੀ। ਹਾਂ, ਤੇ ਔਰਤ ਦੇ ਕੰਮ ਔਰਤ ਦੇ ਨਾਲ ਆ, ਉਹਨੂੰ ਕ੍ਰੈਡਿਟ ਮਿਲਦਾ ਨਾ। ਜਿਹੜੇ ਮਰਦ ਦੇ ਮਰਦ ਨਾਲ, ਉਹਨੂੰ ਕਿਉਂ ਨਹੀਂ ਕ੍ਰੈਡਿਟ ਦਿੰਦੇ? ਕਿਹੜੇ ਮਰਦ ਨਾਲ ਕ੍ਰੈਡਿਟ ਦਿੱਤੇ ਮੈਨੂੰ ਦੱਸੋ। ਰਾਤ ਨੂੰ ਉੱਠ ਕੇ ਕਦੀ ਪੁੱਤਰਾਂ ਦੇ ਪੈਂਪਰ, ਅੱਜ ਪੈਂਪਰ ਚੱਲ ਪਏ, ਉਦੋਂ ਪੋਤੜੇ ਹੁੰਦੇ ਸੀ, ਅਸੀਂ ਨਿੱਕੇ ਹੁੰਦੇ ਸੀ, ਉਦੋਂ ਵਿਛਾਉਣੀਆਂ ਹੁੰਦੀਆਂ ਸੀ, ਕਦੀ ਪਿਓਵਾਂ ਧੋਤੀਆਂ। ਤੂੰ ਤਾਂ ਸਾਰੀ ਜ਼ਿੰਦਗੀ ਕੀ ਸੀ ਕੀਤੀ ਆ। ਉਹ ਜਿਹੜੀ ਗੱਲ ਆ ਕਿ ਮਾਂ ਆਪ ਸੁੱਕੀ ਜਗ੍ਹਾ ਤੇ ਪੈਂਦੀ ਸੀ, ਪੁੱਤਰ ਨੂੰ ਗਿੱਲੀ ਜਗ੍ਹਾ ਤੇ ਪਾਉਂਦੀ। ਹਾਂਜੀ ਨਹੀਂ ਹਾਂ, ਸੁੱਕੀ ਜਗ੍ਹਾ ਤੇ ਆਪ ਪੈਂਦੀ ਸੀ, ਗਿੱਲੀ ਜਗ੍ਹਾ ਤੇ ਪੁੱਤਰ ਨੂੰ। ਲੱਖ ਲਾਨਤ। ਬੜੀ ਸਲਾਹ ਕੀਤੀ ਮੇਰੀ, ਸੇਮ ਟੂ ਸੇਮ ਸਲਾਹ ਕਰਦੀ। ਗਿੱਲੀ ਜਗ੍ਹਾ ਤੇ ਆਪ ਪੈਂਦੀ ਸੀ, ਸੁੱਕੀ ਦੇ ਪੁੱਤਰ ਨੂੰ ਪਾਉਂਦੀ ਸੀ। ਹਾਂਜੀ, ਉਹ ਵੀ ਸਰਦੀਆਂ ਦੀਆਂ ਠਿੱਠਦੀਆਂ ਰਾਤਾਂ। ਪੁਰਾਣੀ ਗੱਲ ਆ। ਹਾਂ, ਤੇ ਕਿਹੜੀ ਪੈਂਪਰ ਹੁਣ ਜਗ੍ਹਾ ਹੀ ਨਹੀਂ। ਹੁਣ ਮਾਂ ਲਹਿਦਾ ਪੈਂਦੀ ਆ, ਪੁੱਤਰ ਲਹਿਦਾ ਚਲੂੰਗੀ ਚ ਪਿਆ ਹੁੰਦਾ, ਔਰ ਉਹਨਾਂ ਪੈਂਪਰ ਲੱਗਾ ਹੁੰਦਾ 60 ਰੁਪਏ ਵਾਲਾ। ਅੱਛਾ ਠੀਕ ਆ ਜੀ। ਉਹ ਪੈਂਪਰ ਕਦੀ ਮਾਂ ਦੀ ਕਦਰ ਨੂੰ ਤੁਸੀਂ ਲੋਕ ਐਵੇਂ ਨਾ, ਇਹੀ ਤੇ ਮੁਆਸ਼ਰਾ ਤੁਸੀਂ ਖਰਾਬ ਕਰਦੇ ਹੋ। ਪਿਓ ਜਿਹੜੇ ਨੇ, ਪਿਓ 4-4 ਵਿਆਹ ਕਰ ਲੈਂਦੇ ਨੇ, ਮਾਵਾਂ ਵਿਚਾਰੀਆਂ ਕੀ ਕਰਦੀਆਂ? ਤੇ 4 ਵਿਆਹ ਕਰਕੇ ਜਿਸ ਅਜ਼ਾਬ ਚੋਂ ਫਸਿਆ ਹੁੰਦਾ, ਉਹ ਤੇਰੀ ਸੋਚ ਵੀ ਨਹੀਂ ਹੋਣੀ। ਕੁਛ ਵੀ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ ਉਸਤਾਦ ਜੀ। ਕਿਉਂ ਤੂੰ ਕਰ ਦੂਜਾ? ਉਸਤਾਦ ਜੀ ਮੇਰੇ ਕੋਲ ਫੈਸਿਲਿਟੀ ਨਹੀਂ ਹੈ, ਮੈਂ ਘੱਟ ਨਾ ਕਰਾਂ। ਫੈਸਿਲਿਟੀ ਮੈਂ ਦੇਣਾ ਕਰਾ ਉਸਤਾਦ ਜੀ, ਮੈਂ ਫੈਸਿਲਿਟੀ ਦੇਣਾ ਤੈਨੂੰ। ਦੂਜੇ ਵਿਆਹ 'ਚ ਕਿਹੜਾ ਫੈਸਿਲਿਟੀ ਦੀ ਕਿਤੇ ਕਮੀ ਹੈ? ਰੁਪਈਏ ਦੀ ਉਸਤਾਦ ਜੀ। ਮੈਂ ਕਹਿੰਦਾ ਤੂੰ ਅਗਰ ਤੇਰੇ ਕੋਲ 10 ਰੁਪਏ ਨਾ, ਤੂੰ ਉਹਨਾਂ 'ਚ ਇਨਸਾਫ ਕਰ ਦੇ। ਲਾਜ਼ਮੀ ਵੀ ਤੂੰ ਕਰੋੜਾਂ ਰੁਪਏ ਹੋਵੇ ਤੇ ਦੂਜਾ ਵਿਆਹ ਤੂੰ ਸਾਰੀਆਂ ਤੂੰ ਕਰ। ਸਾਰੀਆਂ ਤੰਗੀਆਂ ਮੇਰੀ ਪਹਿਲੀ ਬੁੱਢੀ ਵੇਖਣ ਡਈ ਏ। ਹੁਣ ਮੈਂ ਥੋੜਾ ਜਿਹਾ ਸੈੱਟ ਹੋਇਆ ਵਾਂ ਤੇ ਮੈਂ ਦੂਸਰੀ ਨੂੰ। ਤੇ ਜਿਹੜੀ ਦੂਜੀ ਆਊਗੀ ਉਹ ਆਪਣਾ ਰਿਜ਼ਕ ਨਹੀਂ ਲੈ ਕੇ ਆਊਗੀ, ਉਹਦੇ ਨਸੀਬਾਂ 'ਚ ਰਿਜ਼ਕ ਨਹੀਂ ਹੋਣਾ, ਉਹਦੇ ਅੱਲਾ ਨੇ ਮੁਕੱਦਰਾਂ 'ਚ ਰਿਜ਼ਕ ਨਹੀਂ ਲਿਖਿਆ ਹੋਣਾ ਉਸਤਾਦ। ਉਹ ਲੈ ਕੇ ਆਊਗੀ। ਹੋ ਸਕਦਾ ਤੇਰੀ ਪਹਿਲੀ ਬੁੱਢੀ ਦਾ ਵੀ ਥੋੜਾ ਜਿਹਾ ਉਹਦੇ 'ਚ ਹਿੱਸਾ ਹੋਵੇ। ਆ ਹੁਣ ਹਿਸਾਬ ਲਾ, ਮੈਂ ਤੈਨੂੰ ਕਹਿੰਦਾ ਫੈਸਲ ਮੈਂ ਕਰਾਉਣਾ। ਇੱਕ ਔਰਤ ਹੈ ਉਸਤਾਦ ਜੀ, ਉਹਦਾ ਕੰਮ ਹੋਣ ਵਾਲਾ ਉਸਤਾਦ ਜੀ, ਉਹਨੇ ਨਹੀਂ ਕਰਾਉਣਾ। ਕਿਹੜਾ ਕੰਮ ਹੋਣ ਵਾਲਾ ਯਾਰ? ਇੱਕ ਔਰਤ ਹੈ ਉਸਤਾਦ ਜੀ, ਹਾਂ, ਮੈਂ ਕਸਮ 6,500-7,000 ਰੁਪਏ ਉਹਦੇ ਤੇ ਲੱਗਣਾ ਵਾ। ਇੱਕ ਮਿੰਟ ਉਸਤਾਦ ਜੀ, ਇਹਨੂੰ ਮੈਂ ਇੱਧਰ ਕਰ ਲਾਂ ਜ਼ਰਾ। ਕਰ ਲਾ ਖੁਦਾ ਦੀ ਕਸਮ ਉਸਤਾਦ ਜੀ, ਵਾਕਈ ਮੈਨੂੰ ਲੱਗਾ ਕਿ ਯਾਰ ਬਾਪ ਦਾ ਸਾਇਆ ਮੇਰੇ ਸਿਰ ਤੇ ਹੈਗਾ ਜੀ। ਸਹੀ ਗੱਲ। ਤੈਨੂੰ ਹਲੇ ਥੋੜੀ ਦੇਰ ਬਾਅਦ ਲੱਗਣਾ, ਤੈਨੂੰ ਥੋੜੀ ਦੇਰ ਬਾਅਦ ਲੱਗਣਾ ਇੱਕ ਰਾਖਸ਼ ਦਾ ਸਾਇਆ ਵੀ ਦਿੱਤੇ ਆ। ਭਾਜਨ ਵਿਆਹ ਕਰੋ ਭਲਾ ਹੀ ਸੋਚਿਆ ਉਸਤਾਦ, ਆਪਣੇ ਲਈ, ਕੌਮ ਕੇ ਲਈ। ਵਾਹ ਵਾਹ। ਕੌਮ ਕੇ ਲਈ ਕਿਉਂ ਵਿਆਹ ਕਰਨੇ ਚਾਹੀਦੇ ਨੇ। ਸਾਡੀਆਂ ਕਿੰਨੀਆਂ ਤਦਾਦਾਂ ਜ਼ਿਆਦਾ ਹੋ ਗਈਆਂ ਨੇ ਔਰਤਾਂ ਦੀਆਂ। ਤੁਹਾਨੂੰ ਪਤਾ 4-4 5-5 ਧੀਆਂ ਨੇ,
ਇੱਕ ਇੱਕ ਦੋ ਦੋ ਮੁੰਡੇ ਨੇ। ਰੇਸ਼ੋ ਦੇਖੋ ਤੁਸੀਂ, ਪਾਕਿਸਤਾਨ ਦੀ ਰੇਸ਼ੋ ਦੇਖ ਲਓ ਫੀਮੇਲ ਦੀ ਤੇ ਮੇਲ ਦੀ। ਉਸਤਾਦ ਜੀ ਉਹ ਤੁਸੀਂ ਗੱਲ ਜਿਹੜੀ ਕਰ ਰਹੇ ਸੀਗੇ ਵਿਆਹ ਲਈ ਇੱਕ ਔਰਤ ਹੈ, ਹਾਂਜੀ ਉਸਤਾਦ ਜੀ 6300 ਰੁਪਇਆ ਉਹਦੇ ਤੇ ਲੱਗਣਾ ਵਾ, ਮੈਂ ਪਤਾ ਕਰਾਇਆ। ਮਾਡਲ ਕੀ ਸੀਗਾ ਹੈ ਮਾਡਲ ਕਿਹੜਾ 99 ਬਈ ਚਮਲਾ ਮਾਰਦਾ 6300 ਰੁਪਿਆ ਭਾਈ ਨੂੰ 99 ਮਾਡਲ, ਉਹਨੂੰ ਖੰਭੇ 'ਚ ਮਾਰਦੇ ਖੰਭਾ ਵਿੰਗਾ ਕਰ ਦੂਗੀ। ਨਹੀਂ ਪੁਰਾਣੀਆਂ ਮਜ਼ਬੂਤ ਨਹੀਂ ਇਹ ਗੱਲ। ਉਹਦੇ ਟਾਪੇ ਟੈਂਕੀ ਟਾਪੇ ਸਾਰੇ ਜੈਨੂਇਨ ਉਹਦੇ ਮਾਪਿਓ ਕੋ ਘਰ ਪਏ। ਸ਼ੁਗਲ ਕਿਉਂ ਕਰਨ ਦੇ? ਬੁੱਢੀ ਦੀ ਗੱਲ ਕਰਨ ਉਹ ਵੀ ਬੁੱਢੀ ਦੀ ਗੱਲ ਕਰਨ ਦਿਆ। ਉਹ ਯਾਰ ਇੱਕ ਮਿੰਟ ਪੁੱਛ 6300 ਰੁਪਇਆ ਲੱਗਣਾ ਵਾ। ਗੱਲ ਕੀ ਹੈ 6300 ਭੀੜ ਪੂਰਾ ਪੈਣਾ ਉਤਲਾ। ਇਧਰ ਆ ਜਾ ਨਹੀਂ ਉਹ ਬਈਆ ਹਲੇ ਤੂੰ ਗੱਲ ਕਰ ਯਾਰ ਭੀੜ ਉਤਲਾ ਪੈਣਾ ਯਾਰ। ਉਹਦੀ ਉਮਰ 45 40 42 ਸਾਲ ਆ। ਦੋ ਸ਼ੀਜ਼ਾ ਖੂਰ ਰਖੂਰ ਆ। ਲੈਟਰ ਕਾਪੀ ਠੀਕ ਆ। ਓਏ ਉਹਦਾ ਠਹਿਰ ਜਾ, ਮੈਂ ਕਾਵਾਸਾਕੀ ਵਿਆਹਣ ਲੱਗਾ ਉਹਦੇ ਨਾਲ। ਬੀੜ ਤੋਂ ਬਗੈਰ ਹੀ ਕਰ ਲੈ, ਤੂੰ ਕਿਹਦਾ ਕੁਝ ਖਵਾਣਾ ਉਹਨੂੰ। ਨਹੀਂ ਠਹਿਰ ਜਾ। ਨਹੀਂ ਭੀੜ ਉਹਦਾ ਉਤਲਾ ਨਾ, ਭੀੜ ਪੈਣ ਵਾਲਾ ਵਾ। ਆਹੋ। ਇੱਕ ਕੰਨ ਦਾ ਅੰਦਰੋਂ ਪਰਦਾ ਠੀਕ ਹੋਣ ਵਾਲਾ। ਉਹ ਇੱਥੇ ਕਚਹਿਰੀ ਬਾਜ਼ਾਰ ਪਰਦੇ ਵਾਲੀ ਦੁਕਾਨ ਆ, ਉਹਦੇ ਕੋਲ ਤੈਨੂੰ ਮੈਂ ਕਰਾ ਰਿਹਾ। ਤੇ ਸਾਡੇ ਕੋਲੋਂ ਲੈ ਜਾਈਏ ਇੱਥੋਂ ਲਾ। ਠੀਕ ਆ ਜੀ। ਜ਼ਿੰਦਗੀ ਬਣ ਜਾਏਗੀ ਤੇਰੀ। ਮੇਰੀ ਕਾਦੀ ਜ਼ਿੰਦਗੀ ਬਣ ਜਾਣੀ ਤੇ ਥੋੜੀ ਜੀ ਨਾ ਇੰਜ ਆ, ਇੰਜ ਹੈਡਲਾਈਟ ਦਾ ਵੀ ਕੰਮ ਹੋਣਾ। ਹਾਂ ਥੋੜਾ ਜਿਹਾ ਨਾ ਮੀਰਾ ਟੈਕ ਕੰਮ ਆ ਟੀਰਾ। ਠੀਕ ਆ। ਛੋਟੇ ਟੀਰੇ ਦੀ ਕੁਲਫੀ ਸੁਣਿਆ? ਛੋਟੇ ਟੀਰੇ ਦੀ ਕੁਲਫੀ, ਛੋਟੇ ਟੀਰੇ ਦੀ ਵੀਰੇ ਦੀ ਉਹ ਛੋਟੇ ਟੀਰੇ ਦੀ ਕੁਲਫੀ ਆ ਨਾ, ਥੋੜਾ ਕੰਮ ਆ। ਤੇ ਇੱਥੋਂ ਥੋੜਾ ਜਿਹਾ ਖੰਡੀ ਆ ਐ। ਯਾਨੀ ਕਿ ਤੇ ਉਸਤਾਦ ਜੀ ਮੈਂ ਤੁਹਾਨੂੰ ਦੱਸਦਾ, ਕਰਾ ਲੱਕ 6300 ਰੁਪਇਆ ਮੈਂ ਪੂਰਾ ਪੈਕੇਜ ਬਣਾਇਆ। ਬੰਦੇ ਨੇ ਕਿਹਾ ਭਾਈ ਜਦੋਂ ਮਰਜ਼ੀ ਲੈ ਆਉਣਾ, ਮੈਂ ਕੰਮ ਕਰ ਦਿਆਂਗਾ ਸਾਰੇ। ਇਹਨੂੰ ਮੈਂ ਇੱਧਰ ਕਰਦਾ ਨਹੀਂ ਇੱਧਰ ਹੀ ਰਹਿ, ਇੱਧਰ ਤੇ ਮੇਰੀ ਗੱਲ ਸੁਣ, ਹਾਂ ਤੇ ਜ਼ਿੰਦਗੀ ਤੇਰੀ ਦੇਖ, ਜਿੱਤੇ ਤੂੰ 6300 ਰੁਪਇਆ ਲਾਏਗਾ ਉਹ ਤੇਰੀ ਕਿੰਨੀ ਆਸਾਨਮੰਦ ਹੋਏਗੀ। ਨਹੀਂ ਭੀੜ ਉਹਨੇ ਤੇਰੇ ਪੈਰ ਧੋ ਪੀਣੇ। ਭਾਈ ਤੁਸੀਂ ਕਰਾ ਲਓ 1300, ਮੈਂ ਸਲਾਮੀ ਚ ਦੇ ਦਾਂਗਾ। ਕਰਾ ਲਾ। ਯਾਰ 6300 ਲਾਤਾ ਨਾ, ਉਹ ਨਵੀਂ ਹੋ ਜਾਣੀ। ਹਾਂ ਇੱਕ ਬਾਹਰ ਉਹਦਾ ਫਿਪਰਾ ਵੀ ਬਾਹਰ ਆਊਟਸਾਈਡ। ਨਹੀਂ ਯਾਰ ਅੱਲਾ ਮਾਫੀ ਉਹ ਜਿਹੜਾ ਤੁਸੀਂ ਕਹਿੰਦੇ ਸੀ ਕੰਮ ਕਰਾਇਆ ਤੇ ਬਾਹਰ ਲੱਗ ਗਿਆ ਫਿਪਰਾ। ਉਹ ਤੇ 5-7 ਦਿਨ ਉਹਨੇ ਕਿਹਾ ਬਾਹਰ ਲਾਉਣਾ ਵਾ, ਜਦੋਂ ਰਵਾਂਗੀ ਫਿਰ ਅੰਦਰ ਕਰ ਦਿਆਂਗੇ। ਚਲੋ ਠੀਕ। ਤੇ ਸਹੀ ਹੈ ਮੇਰੇ ਯਾਰ ਦੇਖਦਾ ਯਾਰ ਉਹਦਾ ਰੰਗ ਫੈਸਲ ਪਾਣੀ ਪੀਂਦੀ, ਇਥੋਂ ਪਾਣੀ ਨਜ਼ਰ ਆਉਂਦਾ। ਕਿੱਦਾਂ ਉਸਤਾਦ ਜੀ? ਉਹ ਕਿਦਾਂ ਆਪਰੇਸ਼ਨ ਹੋਇਆ ਨਾ ਤੇ ਪੈਪ ਪਿਆ ਮਾਸ ਦੀ ਗੱਲ ਤੇ ਉਹ ਸਾਫ਼ ਨਜ਼ਰ ਆਉਂਦਾ ਪਾਣੀ ਜਾ ਰਿਹਾ। ਇਹਨੂੰ ਇੱਧਰ ਕਰਦਾ ਨਹੀਂ ਯਾਰ ਬਹਿ ਜਾ। ਤੈਨੂੰ ਕਿਉਂ ਦੱਸਾਇਆ? ਗੱਲ ਤੁਸੀਂ ਕਰ ਹੋਇਆ ਹੁਣ ਇੱਕ ਮਿੰਟ। ਦੱਸ ਉਸਤਾਦ ਜੀ ਮੈਂ ਉਹਦੇ ਉਸਤਾਦ ਜੀ ਜਿਹੜੇ ਤੁਸੀਂ ਦੱਸਿਆ ਸੀ ਵੀ ਉਹ ਅੱਖ ਇੱਥੇ ਉਹਦਾ ਡੇਲਾ ਓਏ ਜਿਹੜਾ ਉਹ ਹੋਰ ਸੀ। ਉਹਨੇ ਛੋਟਾ ਸਟੈਂਡ ਲਵਾ ਕੇ ਨਾ ਇੱਕ ਅੱਖ ਇੱਥੇ ਨਹੀਂ ਐਡਾ ਬਕਵਾਸ ਨਾ ਕਰ, ਫੇਕ ਗੱਲਾਂ ਨਾ ਕਰ। ਆਉਣ ਆਉਣ ਦਾ ਬਟਨ ਲਾਇਆ ਉਹਨੇ। ਫੈਸਲ ਸਾਹਿਬ, ਕੱਦ ਕਿੱਡਾ ਕਾ? ਫੈਸਲ ਸਾਹਿਬ ਮੇਰੀ ਗੱਲ ਸੁਣੋ। ਐਡਾ ਹੋਣਾ 2 ਪਹੀਏ ਹੋਣੇ ਹਨਾ। ਤੂੰ ਤਾਂ ਸੇਮ ਤੇ ਉਧਰ ਹੀ ਆ, ਤੇਰਾ ਤੇ ਉਧਰ ਹੀ ਆ ਸੇਮ। ਬਸ ਮੇਨ ਦਿਮਾਗ ਦਾ ਪੁੱਛ, ਦਿਮਾਗ ਨਾ ਕਰੈਕ ਹੋਵੇ। ਉਹ ਕਈ ਐਵੇਂ ਸ਼ੈਵਾਂ ਮਾਰ ਦਿੰਦੀਆਂ, ਬਾਕੀ ਠੀਕ ਆ, ਇਲਾਜ ਕਰਾ ਲਈ। ਆਹੋ ਉਸਤਾਦ ਜੀ ਨਹੀਂ ਜੇ ਹੈ ਭਾਈ ਜਾਨ ਮੇਰੀ ਗੱਲ ਸੁਣੋ, ਤੁਹਾਨੂੰ ਜਿਹਨੇ ਕੁੜੀ ਦੇਣੀ ਨਾ, ਹਾਂਜੀ ਐਸ ਉਮਰ ਚ ਐਸ ਢਿੱਡਣਾ ਐਸ ਨਾਕਣਾ, ਤੂੰ ਸਮਝ ਆਈ ਨਾ? ਤੈਨੂੰ ਰੀਨਾ ਰਾਏ ਦੀ ਉਮਰ ਦੀ ਕੋਈ ਚੀਜ਼ ਲੱਭਣੀ ਆ। ਉਹ ਕੌਣ? ਉਸਤਾਦ ਜੀ ਰੀਨਾ ਰਾਏ ਆਰਟ ਇੰਡੀਆ ਦੀ ਬੜੀ ਖੂਬਸੂਰਤ ਆਰਟਿਸਟ, ਉਸ ਦੌਰ ਦਾ ਤੂੰ ਪ੍ਰਦੇਸ਼ ਜਾ ਕੇ ਉਸਤਾਦ ਜੀ ਪਰਦੇਸੀਆ, ਗੱਲ ਹਾਂ। ਸੁਣੋ ਇੱਕ ਮਿੰਟ। ਉਸਤਾਦ ਜੀ ਕੋਈ ਕਮੀ ਤਾਂ ਨਹੀਂ ਹੈ ਮੇਰੇ ਚ? ਕਿ ਹੈ ਵੇ ਦੱਸੋ ਇਮਾਨਦਾਰ ਉਸਤਾਦ ਜੀ, ਇਮਾਨਦਾਰ ਮੇਰੇ ਹੁਣ ਦੱਸੋ ਹੈ ਵੇ? ਗੈਰਤ ਦੀ ਹੈ ਯਾਰ, ਵਿਟਾਮਿਨ ਸ਼ੂਜ਼ ਦੀ ਕਮੀ ਹੈ ਤੇਰੇ ਚ। ਕਿਹੜੀ ਕਮੀ ਉਸਤਾਦ ਜੀ? ਸਿਹਤ ਤੇਰੀ ਬਿਲਕੁਲ ਓਕੇ ਨਹੀਂ ਗਈ, ਤੈਨੂੰ ਪ੍ਰੋਬਲਮ ਆ। ਤੂੰ ਨੱਸਦਾ ਸਾਹ ਚੜ ਜਾਂਦਾ, ਪੇਟ ਤੇਰਾ ਫੈਟ ਆ, ਤੂੰ ਇਹ ਕਮੀ ਆ। ਇਸ ਤੋਂ ਇਲਾਵਾ ਦੱਸੋ। ਆ ਤੇਰਾ ਹਾਫੇ ਉੱਤੇ ਅੱਖਾਂ ਤੇ ਸ਼ੈਡੋ ਰੱਖ ਰੱਖ ਰੱਖ। ਇਸ ਤੋਂ ਇਲਾਵਾ ਇਸ ਤੋਂ ਦੱਸੋ ਇਲਾਵਾ ਵੀ ਹੈ, ਥੱਲੇ ਕਰ। ਕਿਹੜੀ? ਉਸਤਾਦ ਜੀ ਬਕਵਾਸ ਨਾ ਕਰ ਫਰੀਦ ਯਾਰ। ਯਾਰ, ਅੱਜ ਫੈਸਲਾ ਯਾਰ ਹੋ ਗਿਆ ਉਸਤਾਦ ਜੀ, ਸੱਚੀ ਮੁੱਚੀ ਮੈਂ ਅੱਲਾ ਨੂੰ ਜਾਣ ਦੇਣੀ। ਮੇਰੇ ਬਾਪ ਫੌਤ ਹੋ ਗਏ ਨੇ ਤੇ ਮੈਂ ਆਪਣੇ ਉਸਤਾਦ ਨੂੰ ਵੀ ਆਪਣਾ ਬਾਪ ਹੀ ਤਸਲੀਮ ਕਰਦਾ। ਯਾਰ ਅੱਲਾ, ਇੱਥੇ ਉਸਤਾਦ ਹੀ ਕੱਲਾ ਨਹੀਂ, ਤੇਰੇ ਸਾਰੇ ਅਸੀਂ ਪਿਓ। ਸਾਜੀ ਭਾਈ ਵੇਖਿਆ ਜਿਹੜਾ ਨਾ? 2 ਵੇਖਿਆ ਨਾ? ਕੱਪੜਿਆਂ ਦੇ ਵਿੱਚ ਮੈਂ ਤੈਨੂੰ ਵਿਆਹ ਕੇ ਲਿਆ ਦੇਣੀ ਆ। ਇੱਕ ਮਿੰਟ ਪਹਿਲੇ ਮੈਨੂੰ ਕਮੀ ਦੱਸੋ ਕੀ ਹੈ ਮੇਰੇ 'ਚ? ਕਮੀ ਦੱਸੋ। ਚਿੱਤਰਾਂ ਦੀ ਚਿੱਤਰ। ਠਹਿਰੀ ਇੱਕ ਛੱਡੀ, ਹੱਥ ਛੱਡੀ। ਓਏ ਫਸਲੇ ਨਾ ਗਰਮ ਤੇਰਾ ਸਿਰ, ਇਹ ਬਿਮਾਰੀ ਹੁੰਦੀ ਹੈ। ਉਹ ਜਾਣ ਦਿਓ ਕਿਸੇ ਨੂੰ। ਮੈਂ ਕਹਿੰਦਾ ਤੂੰ ਏਸੀ 'ਚ ਬੈਠਾ, ਤੇਰੀ ਅੰਦਰ ਦੀ ਇੰਜ ਨੱਪੋ, ਇਹ ਬਿਮਾਰੀ ਆ। ਹਾਂਜੀ, ਜਿਹੜਾ ਬੰਦਾ ਦਿਮਾਗ ਦਾ ਗਰਮ ਹੁੰਦਾ, ਬਾਕੀ ਸਾਰਾ 6300 ਰੁਪਇਆ 2 ਕੱਪੜਿਆਂ 'ਚ ਮੈਂ ਤੈਨੂੰ ਵਿਆਹ ਲਿਆ ਦੇਣੀ ਆ। ਮੈਂ ਨਾ ਸਵਾਬ ਦੀ ਨੀਅਤ ਨਾ ਕਰਨੀ ਚਾਹਦੀ, ਸਵਾਬ ਦੀ ਕਿਉਂ? ਮੈਨੂੰ ਲਾਲਚ ਕੋਈ ਨਹੀਂ, ਮੈਂ ਸਿਰਫ ਹਾਂ ਸਵਾਬ ਤੇ ਦੀ। 6300 ਰੁਪਏ ਲਾਉਣਾ। ਦੇਖ ਯਾਰ ਉਹ ਵਿਚਾਰੀ ਬੇਵਾ ਵਾ, ਠੀਕ ਆ ਜੀ। ਕਰ ਬੇਵਾ ਖਾ ਬੇਵਾ। ਕਰ ਬੇਵਾ ਕੋ ਕਹਿੰਦਾ ਕਰ ਬੇਵਾ ਖਾ ਮੇਵਾ। ਮੁੰਦਰੀ ਦਾ ਸੇਵਾ। ਨਹੀਂ ਨਹੀਂ ਯਾਰ ਇੱਕ ਮਿੰਟ ਯਾਰ ਫਰੀਦ ਨਾ ਯਾਰ ਵਿੱਚ ਯਾਰ ਕੋਈ ਗੱਲ ਸੀਰੀਅਸ ਯਾਰ ਨਹੀਂ। ਅਸੀਂ ਤਾਂ ਕਹਿੰਦੇ ਯਾਰ ਤੇਰਾ ਮੈਂ ਘਰ ਰੀਅਲ ਬਸ ਜੇ ਭਰਾਵਾ। ਭਾਈ ਰੀਅਲ ਜਾਨ ਉਹਦੇ ਤੇ ਤੂੰ ਨੇਕੀ ਕਰੇਗਾ। ਹਾਂਜੀ ਉਸਤਾਦ ਜੀ। ਬੇਵਾ ਵਾ, ਠੀਕ ਆ ਜੀ। ਤੇ ਅੱਗੇ ਪਿੱਛੇ ਕੋਈ ਹੈ? ਪਿੱਛੇ ਹੈ ਇੱਕ ਬੰਦਾ,
ਉਹਦੇ ਪਿੱਛੇ ਹੈ। ਇਸ ਤੋਂ ਮੈਂ ਕਹਿੰਦਾ ਤੂੰ ਪਹਿਲੇ ਕਰ ਲਾ। ਹਾਂ ਉਹਦੇ ਮਗਰ ਇੱਕ ਬੰਦਾ ਹੈ, ਕਿਉਂਕਿ ਉਹ ਕੰਮ ਬਹੁਤ ਕਰਦੀ ਫੈਸਲ। ਮਿਹਨਤੀ ਹੈ। ਨਹੀਂ ਮੈਂ ਨਹੀਂ ਕੰਮ ਕਰਾਣੇ, ਸਾਡੇ ਨਹੀਂ ਕੰਮ ਕਰਾਉਂਦੇ ਔਰਤ ਨੂੰ, ਅਸੀਂ ਆਪ ਕਮਾਈ ਕਰਦੇ ਆ। ਤੇ ਘਰ ਦੇ ਕੰਮ ਨਹੀਂ ਕਰਨੇ ਉਹਨੇ, ਝਾੜ ਪੂੰਜਾ, ਹਾਂਡੀ, ਬੱਚੇ ਸਾਹਮਣੇ, ਉਹ ਮੁਲਾਜ਼ਮ ਰੋਟੀ। ਮੁਲਾਜ਼ਮ ਕਰਨਗੇ ਤਾਂ ਆਈ, ਉਹਨੇ ਕਿਉਂ ਕਰਨਾ ਹੈ ਕੰਮ ਕਰਨਾ ਆਏਗੀ ਉਹ। ਲਾਜ਼ਮ ਰੱਖੇ ਘਰ। ਆਹ ਸਿਰਫ ਉਸਤਾਦ ਜੀ ਪਤਾ ਕੀ ਮੈਂ ਚਾਹੁੰਦਾ ਮੈਂ ਕਿ ਨੇਕੀ ਹੋਵੇ ਉਸਤਾਦ ਜੀ। ਹਾਂ ਤੇ ਨੇਕੀ ਕਰਨਾ, ਤੂੰ ਕਰ ਨੇਕੀ। ਤੇ ਉਸਤਾਦ ਜੀ ਉਹਦੇ ਅੱਗੇ ਪਿੱਛੇ ਤਾਂ ਮੈਨੂੰ ਦੱਸੋ ਨਾ, ਉਹ ਕੌਣ ਹੈਗੇ ਉਹਦੇ ਨੇ? ਪਿੱਛੇ ਇੱਕ ਬੰਦਾ ਜਿਹੜਾ ਕਹਿ ਰਿਹਾ ਮੈਂ ਇਹਦੇ ਨਾਲ ਵਿਆਹ ਕਰਨਾ, ਉਹਨੂੰ ਮੈਂ ਆਪ ਹੀ ਸਾਂਭ ਲਾਂਗਾ। ਘਰ ਗ੍ਰਿਸ਼ਤੀ ਕਿੰਨੀ ਗਾਂਦੀ ਉਹਨੂੰ? ਘਰ ਗ੍ਰਿਸ਼ਤੀ ਉਹਨੂੰ ਕਾਫੀ ਆਉਂਦੀ ਆ, ਪੜ੍ਹੀ ਲਿਖੀ ਆ। YouTube ਚੈਨਲ ਬਣਾ ਲਿਓ ਤੁਸੀਂ ਦੋਵੇਂ, ਹਾਂ ਬਹੁਤ ਚੱਲੇਗਾ। ਸਹੀ ਗੱਲ। ਕਿੰਨਾ ਕੁ ਪੜੀ? ਉਹਦਾ ਅੱਗੇ ਵੀ ਚੈਨਲ ਹੈ ਉਹ ਯਾਰ ਪੜੀ ਹੈ? ਪੜ੍ਹੀ ਆ, ਕਿੰਨਾ ਪੜੀ ਉਸਤਾਦ ਜੀ? 16-17 ਪੜ੍ਹੀ ਆ। 17 15 ਤੇ ਟੋਟਲ ਹੁੰਦੀਆਂ, ਉਹ 16 17 ਕਿਵੇਂ ਪੜ ਗਈ? 16 ਹੁੰਦੀਆਂ ਨਾ, ਹੁਣ 16 ਕਰਤੀਆਂ ਗਵਰਨਮੈਂਟ ਨੇ। ਉਸਤਾਦ ਜੀ ਜੇ ਚੈਨਲ ਬਣਾਉਣਾ ਨਾ, ਇੱਥੋਂ ਮਾੜਾ ਨੇ ਵੀ ਟੱਕ ਲਾਵੇ ਤੇ ਖੰਡੀ ਖੰਡਾ ਆਫੀਸ਼ੀਅਲ। ਖੰਡੀ ਖੰਡਾ ਆਪਸ਼ਨ। ਬਹੁਤ ਪਿਆਰਾ ਹੈ। ਖੰਡੀ ਖੰਡਾ ਨਹੀਂ, ਆਫੀਸ਼ੀਅਲ। ਯਾਰ, ਭਾਈ ਜਾਨ, ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ, ਆਪਾਂ 4 ਬੰਦੇ ਲੈ ਕੇ ਜਾਣੇ ਆ ਤੇ ਭਰਜਾਈ ਵਿਆਹ ਲਿਆਉਣੀ ਆ। ਯਾਰ 6300 ਦੀ ਨਾ ਟੈਨਸ਼ਨ ਲੈ। ਜ਼ਿੰਦਗੀ ਬਣ ਜੇਗੀ ਤੇਰੀ ਤੇ ਕਰਾ। ਇਸਲਾਮੀ ਜ਼ਿੰਦਗੀ ਕਾਹਦੇ ਨਾਲ ਬਣ ਜਾਊਗੀ? ਜ਼ਿੰਦਗੀ ਕਿੱਦਾਂ ਬਣ 10,000 ਰੁਪਇਆ ਤੇ ਅਸੀਂ ਸਲਾਮੀ ਪਾ ਦੇਣੀ ਤੈਨੂੰ। ਉਸਤਾਦ ਜੀ 10 6300 ਤੂੰ ਲਾਉਣਾ ਵਾ, 60,000 ਤੂੰ ਇਕੱਠਾ ਕਰ ਲੈਣਾ। ਸਾਡੇ ਲੋ ਅੱਜ ਫੜ 4 ਬੰਦੇ ਆਪਾਂ ਲਿਜਾਣੇ ਆ, 2 ਕੱਪੜਿਆਂ 'ਚ ਵਿਆਹ ਲਿਆਉਣੀ। ਓ ਯਾਰ ਕਾਹਦੇ ਤੋਂ ਤੁਸੀਂ ਆਹ ਹੀ ਗੱਲ ਕਰੀ ਜਾਂਦੇ? ਓ ਯਾਰ ਜੇਦ ਨਹੀਂ ਨਾ ਦੇਣਾ ਉਹਨਾਂ ਨੇ, ਤੁਸੀਂ ਇਹ ਗੱਲ ਨਾ 2 ਕੱਪੜਿਆਂ 'ਚ ਏਦਾਂ ਹੀ ਕਹਿੰਦੇ ਸਾਰੇ। ਜੇ ਸਾਰੇ ਚਾਹੀਦਾ ਵੀ ਕਹਿੰਦੇ। ਨਹੀਂ ਇਹ ਯਕੀਨ ਕਰੋ ਉਸਤਾਦ ਜੀ, ਮੈਂ ਜੈਨੂਇਨ ਕਹਿੰਦਾ ਵੈਰੀ ਟੈਂਸ, ਵਿਲ ਯੂ ਮੈਰੀ ਮੀ? ਘਰ ਵੀ ਤੇਰਾ ਸ਼ਾਦੀ ਕਰਨਾ ਚਾਹੁੰਦਾ। Will you ਉਹ ਮੈਨੂੰ ਕਾਹਤੋਂ ਕਹੀ ਜਾਂਦਾ? ਉਹ ਸ਼ਾਦੀ ਕਰਨਾ ਚਾਹੁੰਦਾ ਮੈਂ। ਸਾਲੇ ਮੇਰੇ ਤੇ 1 ਰੁਪਈਆ ਨਹੀਂ ਲੱਗਣਾ। ਨਹੀਂ 6300 ਰੁਪਇਆ ਉੱਤੇ ਲੱਗਣਾ। ਉਹ ਯੈਸ ਨਹੀਂ ਨਹੀਂ 6300 ਰੁਪਈਆ ਉਸਤਾਦ ਜੀ ਗੱਲ, ਉਹਦੇ ਦੰਦ ਬਚਪਨ ਤੋਂ ਟੁੱਟੇ ਨੇ ਕਿ ਉੱਪਰਲਾ ਦਾ ਭੀੜ ਨਾ, ਉਹਦਾ ਪਹਿਲੇ ਬੰਦੇ ਨੇ ਮਾਰਦਾ ਸੀ ਉਹਨੂੰ, ਤਦੀ ਉਹ ਤਲਾਕ ਲਈ। ਤਦੀ ਕਹਿੰਦਾ ਨੇਕੀ ਕਰੇਗਾ ਤੂੰ। ਮੇਰਾ ਦਿਲ ਕਰਦਾ ਜਿਹੜੇ ਬੰਦੇ ਔਰਤਾਂ ਦੇ ਹੱਥ ਚੁੱਕਦੇ ਮੈਂ ਉਹਨਾਂ ਨੂੰ ਮਾਰਦਾ। ਮੈਂ ਤੇਰੇ ਤੇ ਔਰ ਮੈਂ ਤੇਰੀ ਨੇਕੀ 'ਚ ਭਾਈਵਾਲ ਵੀ ਬਣ ਜਾਵਾਂਗਾ। ਹੋਰ ਦੱਸ, ਓਏ ਹੋਏ ਮੈਂ ਪੈਸੇ ਤੇਰੇ ਵਿਆਹ ਤੇ ਲਾਵਾਂਗਾ। ਵਾਹ ਵਾਹ ਵਾਹ। ਮੈਂ ਤੇਰੇ ਵਿਆਹ ਦੇ ਪੈਸੇ ਲਾਵਾਂਗਾ, ਤੈਨੂੰ ਭਰਜਾਈ ਅਸੀਂ ਵਿਆਹ ਕੇ ਲਿਆ ਕੇ ਦੇਾਂਗੇ। ਉਸਤਾਦ ਜੀ ਫੇਰ ਵੀ ਇੱਕ ਦਫਾ ਤੂੰ ਨਜ਼ਰ ਮਾਰ ਲੈ, 6300 ਹੀ ਉੱਤੇ ਲੱਗਣ ਵਾਲਾ, ਕਿਤੇ ਬਹੁਤੇ ਨਾ ਲੱਗਣ ਵਾਲਾ। ਭਾਜੀ ਉਹਦੇ ਬੰਦੇ ਨੇ ਨਾ ਉਹਦੇ ਕੋਈ ਚੀਜ਼ ਮਾਰੀ ਹੈ ਛੱਡਵੀਂ, ਉਹਦੇ ਆ ਵੱਜੀ, ਉਹਦੀ ਵਿਚਾਰੀ ਦੇ ਦੰਦ ਟੁੱਟ ਗਏ। ਉਹਨੂੰ ਮਾਰ ਲਿਆ, ਦੀਵਾਰ ਨੂੰ ਮਾਰ ਲਿਆ, ਇੱਕ ਬਰਾਬਰ ਹੀ ਆ। ਆਲਣੇ ਵਰਗਾ ਮੂੰਹ ਹੋਇਆ ਬਸ ਉਹਦਾ ਵਿੱਚ। ਇਸੇ ਤੋਂ ਮੈਂ ਕਹਿ ਰਿਹਾ ਕਿ ਖੂਬਸੂਰਤ ਆ, ਨਕਸ਼ੇ ਸੋਹਣੇ ਆ, ਹਾਏ ਹਾਏ। ਸਹੀ ਆ, ਠੀਕ ਆ ਜੀ। ਇਹ ਮੈਂ ਉੱਤੇ ਪੈਸੇ ਲੱਗਣੇ ਆ, ਦਵਾਈ ਖਾ ਰਹੀ ਆ, ਉਹਨੂੰ ਇੱਕੋ ਵਾਰੀ ਉਹਦਾ ਆਪਰੇਸ਼ਨ ਕਰਾ ਕੇ ਸਾਰਾ ਸੈੱਟ ਕਰਾ ਲੈਣਾ। ਦਵਾਈ ਕਾਦੀ ਖਾ ਰਹੀ? ਮਤਲਬ ਹਾਲੇ ਇਲਾਜ ਨਹੀਂ ਨਾ ਹੋਇਆ ਤੇ ਉਹ ਚੀਜ਼ਾਂ ਦੀ ਨਾ ਉਹ ਓਕੇ ਕਰਾ ਲੈਣਾ। 2 ਕੱਪੜਿਆਂ 'ਚ ਆਪਾਂ ਵਿਆਹ ਲਿਆਉਣਾ। ਉਸਤਾਦ ਜੀ ਕੀ ਮਸਲਾ ਤੁਹਾਨੂੰ? 2 ਕੱਪੜੇ ਏਦਾਂ ਹੀ ਕਹਿੰਦੇ ਸਾਰੇ। ਓਏ ਕਿਉਂ ਕੌਣ ਕਹਿੰਦਾ ਵਾ ਯਾਰ ਕਿੱਡੀ ਗੰਦੀ ਗੱਲ ਆ? ਓ ਯਾਰ ਤੁਸੀਂ ਪ੍ਰੈਕਟੀਕਲੀ ਨਾ ਜਾਓ। ਦੇਖੋ ਮੈਂ 36,000 ਵਾਰੀ ਸੁਣਿਆ, ਪੁੱਤ ਸਾਨੂੰ ਕੁਝ ਨਹੀਂ ਚਾਹੀਦਾ, ਧੀਏ ਉਹਦੇ ਮਾਪਿਆਂ ਨੂੰ ਕਹਿੰਦੇ ਆ ਭਰਾਵਾ ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ 2 ਕੱਪੜਿਆਂ 'ਚ ਕੁੜੀ ਤੋਰ ਦੇ। ਹਾਂਜੀ ਚਾਹੀਦਾ। 2 ਕੱਪੜਿਆਂ 'ਚ ਕੁੜੀ ਤੋਰ ਦਿਓ। ਹੁਣ 2 ਕੱਪੜੇ 'ਚ ਤੁਰਦੀ ਕਿੱਦਾਂ ਦੀ ਲੱਗੇਗੀ ਹਿਸਾਬ ਨਾਲ? ਜੇ ਤੂੰ ਪ੍ਰੈਕਟੀਕਲ ਆਵੇਂ ਫਿਰ ਤੇ ਛੱਡ ਦੇ। ਲੇਕਿਨ ਇਹ ਇੱਕ ਮੁਹਾਵਰਾ ਤਾਂ ਕੁਝ ਗੱਲਾਂ ਹੁੰਦੀਆਂ ਨੇ। ਮੁਹਾਵਰਾ ਤਾਂ ਉਸਤਾਦ ਜੀ ਪਤਾ ਕੀ ਮੈਂ ਚਾਹੁੰਦਾ, ਮੇਰੇ ਨਾਲ ਨਾ ਕੋਈ ਖਲੋਤੀ ਬੈਠੀ ਉੱਠੀ ਚੰਗੀ ਲੱਗੇ। ਉਹ ਬੈਠੀ ਆ, ਖਲੋਤੀ ਨਹੀਂ ਜਾਣਾ। ਤੇ ਕੰਮ ਕਰਾ ਨਾ, ਪੋਲੀਓ ਫੇਰ ਹੀ ਉਹਨੇ ਪੋਲੀਓ। ਚੰਗੀ ਲੱਗਣਾ। ਭਾਜੀ ਨਾ ਤੁਸੀਂ ਵਿਆਹ ਲਿਆਓ। ਉਸਤਾਦ ਜੀ ਜੋੜੀ ਸਹੀ ਲੱਗੇ, ਮੈਂ ਇਹ ਚਾਹੁੰਦਾ ਮੇਰੇ ਮੁਤਾਬਕ ਦੀ ਹੋਵੇ। ਹਾਂ ਤੇਰੇ ਮੁਤਾਬਕ ਨਹੀਂ, ਤੇਰੇ ਨਾਲੋਂ 21 ਲੱਗੇਗੀ। ਇੱਕ ਹੀ ਹਾਂ 21 ਲੱਗੇਗੀ ਤੇਰੇ ਨਾਲੋਂ। 19 21 ਆਪਣਾ ਰਿਜ਼ਕ ਨਾਲ ਲੈ ਕੇ ਆਏਗੀ। ਐਦਾਂ ਹੀ ਉਸਤਾਦ ਜੀ। ਠੀਕ ਆ ਜੀ। ਬਿਲਕੁਲ ਉਹਦੇ ਕੋਲ ਫੋਨ ਆਪਣਾ ਵਾ, ਕੰਟੈਕਟ ਸਾਰੇ ਉਹਦੇ ਆਪਣੇ, ਰਿਜ਼ਕ ਪੂਰਾ ਆਪਣਾ ਨਾਲ ਲੈ ਕੇ ਆਏਗੀ। ਨਹੀਂ ਸਹੀ ਮੈਂ ਫੋਨ ਨਹੀਂ ਰੱਖਣ ਦੇਣਾ ਬੇਗਮ ਨੂੰ। ਨਹੀਂ ਰੱਖਣ ਦੇਣਾ। ਸਾਡੇ ਨਹੀਂ ਘਰ ਜਦ ਤੇ ਤੈਨੂੰ ਕਿੱਦਾਂ ਫੋਨ ਕਰੇਗੀ? ਉਹਨੇ ਕਹਿਣਾ ਵੇ ਤੈਨੂੰ ਆਈ ਮਿਸ ਯੂ ਕਿੱਦਾਂ ਕਹੇਗੀ? ਪੀਟੀਸੀਐਲ ਤੋਂ। ਪੀਟੀਸੀਐਲ ਤੋਂ? ਆਹੋ। ਬਸ ਠੀਕ ਆ, ਚਲੋ ਫਿਰ ਘਰ ਮੇਰੇ ਪੀਟੀਸੀਐਲ ਸਾਡੇ ਮੋਬਾਈਲ ਨਹੀਂ ਰੱਖਣ ਦਿੰਦੇ ਔਰਤਾਂ ਨੂੰ। ਅੱਛਾ ਜੀ। ਸਾਡੇ ਪੂਰੇ ਖਾਨਦਾਨ ਚ ਨਹੀਂ ਲਾਓ ਹੈਗਾ। ਵੈਸੇ ਤੇ ਚੌਂਕ ਚ ਬੰਦੀਆਂ ਡਾਈਆਂ। ਨਹੀਂ ਉਹ ਪਤਾ ਕੀ, ਉਹ ਅੱਜ ਤੋਂ ਕੁਝ 20 ਸਾਲ ਪਹਿਲੇ ਨਾ ਇੱਕ ਨੇ ਰੱਖਿਆ ਸੀ ਤੇ ਉਹਨੇ ਐਸੀ ਇਹਨਾਂ ਨੂੰ ਸਬਕ ਸਿਖਾਇਆ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਨਹੀਂ ਵੀ ਮੋਬਾਈਲ ਨਹੀਂ ਰੱਖਣਾ। ਯਾਰ ਭਾਈ PTCL ਦਾ ਵੀ ਨੰਬਰ ਹਰ ਟਾਈਮ ਬਿਜ਼ੀ ਹੋ ਰਹਿੰਦਾ, ਉਹ ਕਿਹੜੇ ਮਿਲਦਾ? ਉਹਦੀ ਅਕਸਰ ਭਾਈ ਜਾਨ ਉਹਨੇ ਆਪਣਾ ਰਿਜ਼ਕ ਨਾਲ ਲੈ ਕੇ ਆਉਣਾ। ਕੀ ਲੈ ਠੀਕ ਕੇ ਆ ਆਈ ਜੀ। ਡੈਕ ਇੱਕ ਨਾਂ ਟਿੱਕੀ ਘੁੰਗਰੂ। ਉਹ ਠਹਿਰ ਜਾ ਓਏ। ਇੱਕ ਕਹਿੰਦਾ ਨਾਨ ਟਿੱਕੀ। ਉਹਨੇ ਆਪਣਾ ਰਿਜ਼ਕ ਲੈ ਕੇ ਆਉਣਾ ਵਾ। ਉਹਨੇ ਆਪਣਾ ਜੋ ਰੱਬ ਨੇ ਉਹਦੇ ਮੁਕੱਦਰਾਂ 'ਚ ਭਾਗਾਂ 'ਚ ਲਿਖਿਆ ਨਾ, ਉਹਨੇ ਲੈ ਕੇ ਆਉਣਾ। ਉਸਤਾਦ ਜੀ ਗੱਲ ਪਤਾ ਕੀ ਹੈ, ਮੈਂ ਅਸੀਂ ਸਿਰਫ 2 ਕੱਪੜਿਆਂ 'ਚ ਵਿਆਹ ਲਿਆਉਣੇ। ਯਾਰ ਕੀ ਮਸਲਾ ਉਸਤਾਦ? ਓ ਯਾਰ ਹਾਂਜੀ ਕਹਿੰਦਾ ਵਾ ਜਦੋਂ ਕਹਿੰਦਾ ਨਹੀਂ ਇੰਜ ਕਹਿੰਦਾ ਹੁੰਦਾ 2 ਇੰਝ ਹੀ ਕੱਪੜੇ। ਕਹਿੰਦਾ। ਠਹਿਰ ਜਾ, ਤੂੰ ਜੇਜ਼ ਲੈਣਾ ਉਸਤਾਦ ਜੀ ਜੇ ਸਾਡੇ ਚ ਉਹ ਵੀ ਨਹੀਂ ਮੁਨਾਸਬ ਸਮਝਦੇ। ਤੇ ਫਿਰ ਇਹਨੂੰ ਸਮਝਾ। ਫਿਰ ਇਹੀ ਕਹਿੰਦੇ ਆ ਕਿ ਵੀ 2 ਲੀੜਿਆਂ 'ਚ ਕੁੜੀ ਤੋਰ ਦਿਓ ਤੁਸੀਂ। ਓ ਯਾਰ 2 ਲੀੜਿਆਂ 'ਚ ਲੀੜੇ ਕਿਹੜੇ ਹੁਣ? ਲੀੜਾ ਵੱਡਾ ਪੂਰੀ ਚੱਦਰ, ਭਾਵੇਂ ਉਹ 'ਚ 10 ਬੰਦੇ ਵਾੜ ਲਾ ਤੂੰ। ਮੈਂ ਕਿਹੜਾ ਕਹਿ ਰਿਹਾ ਵੀ ਟਾਕੀਆਂ ਨਹੀਂ। ਅੱਲਾ ਮਾਫੀ, ਤੇਰਾ ਜ਼ੇਨ ਗੰਦਾ। ਉਹ ਉਂਝ ਵੀ ਗੰਦਾ ਉਹਨੇ ਹੈ। ਰਿਜ਼ਕ ਆਪਣਾ ਲੈ ਕੇ ਆਉਣਾ ਹੀ। ਅੱਛਾ ਹਾਂ ਤੇ ਤੂੰ ਉਹਨੂੰ ਮਨਾ ਨਹੀਂ ਕਰਨਾ। ਆਪਣਾ ਤੇਰਾ ਤੂੰ ਉਹਦੇ ਰਿਜ਼ਕ 'ਚ ਲੱਤ ਨਹੀਂ ਮਾਰਨੀ। ਹਾਂ ਤੇਰਾ ਕੰਮ ਬਹਿ ਕੇ ਵੇਖਣਾ ਵੀ ਕਿੰਨਾ ਰਿਸਕ ਲਿਆਉਂਦੀ। ਉਹਦੇ ਜੋ ਭਾਗਾਂ 'ਚ ਰੱਬ ਨੇ ਲਿਖਿਆ ਉਹ ਤੇਰੇ ਘਰ ਆਊਗੀ, ਲੈ ਕੇ ਨਹੀਂ ਆਊਗੀ।
ਏਦਾਂ ਹੀ ਉਸਤਾਦ ਜੀ। ਹੋ ਸਕਦਾ ਤੂੰ ਹੋਰ ਅਮੀਰ ਹੋ ਜਾਵੇਂ। ਬਿਲਕੁਲ ਜੀ। ਤੇ ਕਿਤੇ ਅੱਗੇ ਹੀ ਮਾਸ਼ਾਅੱਲਾ ਅੱਲਾ ਦੀ ਕਾਫੀ ਤੰਗਦਸਤੀ ਆ ਤੇ ਹੋਰ ਨਹੀਂ ਹੋਏਗੀ ਨਹੀਂ ਤੇ ਉਸਤਾਦ ਜੀ, ਤੰਗਦਸਤੀ ਨਹੀਂ ਹੈ। ਪਤਾ ਕੀ ਰਿਜ਼ਕ ਹੁੰਦਾ ਹੀ ਔਰਤ ਦੇ ਨਸੀਬਾਂ ਦਾ, ਯੈਸ ਔਲਾਦ ਛੋਟੇ ਭਾਈਆਂ ਦੇ ਨਾਲ। ਹਾਂ ਰਹਿੰਦੀ ਹੈ ਸਾਰੀ ਦਿਹਾੜੀ ਲੂਰ ਲੂਰ ਫਿਰਦੀ ਹੈ ਚਾਚਿਆਂ ਕੋਲ ਵੀ ਜ਼ਿਆਦਾ ਚਾਚਿਆਂ ਕੋ। ਹਾਂ ਠੀਕ ਹੈ। ਕੰਨ ਕਾਠ ਪੁੱਛ ਲਓ। ਰਿਜ਼ਕ ਔਰਤ ਦੇ ਮੁਕੱਦਰਾਂ ਦਾ ਤੇ ਔਲਾਦ ਮਰਦ ਦੇ ਮੁਕੱਦਰਾਂ ਦੀ, ਠੀਕ ਹੈ ਨਾ? ਤੇ ਫਿਰ ਤੂੰ ਕਿਉਂ ਘਬਰਾ? ਤੂੰ 3-4 ਵਿਆਹ ਕਰ, 4 ਵਿਆਹ ਕਰ। ਹਾਂ ਸਹੀ ਗੱਲ। ਤੈਨੂੰ ਕਿਤੇ ਸਾਰੀ ਢੇਰੀ ਦਾ ਹੀ ਸਿਧਾਂਤ- ਸੌਦਾ ਮਾਰ ਜਾ। ਕਿਹਦਾ? ਢੇਰੀ ਦਾ ਹੀ। ਨਹੀਂ ਨਹੀਂ ਫਰੀਦ ਪਤਾ ਗੱਲ ਕੀ ਹੈ, ਐ ਨਹੀਂ ਗੱਲ ਉਸਤਾਦ ਜੀ। ਮੈਂ ਪਤਾ ਕੀ ਚਾਹ ਰਿਹਾ ਹਾਂ, ਮੈਂ ਕਹਿੰਦਾ ਵਾਂ ਕਿ ਪੜ੍ਹੀ ਲਿਖੀ ਹੋਵੇ, ਚਲੋ ਘਰ ਹੈ ਨਾ, ਮੈਂ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਵੇ ਸਿਰਫ। ਟਿਊਸ਼ਨ ਪੜਾਵੇ। ਨਹੀਂ, ਉਹ ਵਿਚਾਰੀ ਪੜ੍ਹੀ ਨਹੀਂ ਗਈ ਨਾ, ਮਤਲਬ ਉਹਦੇ ਕੋ ਪੜਿਆ ਨਹੀਂ ਗਿਆ। ਲੈ ਤੁਸੀਂ ਨਾਲੇ ਕਹਿ ਰਹੇ 16-17 ਕੀਤੀਆਂ। ਨਹੀਂ ਉਹਦੀ ਸਮਝ ਨਹੀਂ ਆ, ਉਹ ਬੋਲਦੀ ਨਹੀਂ ਉਹ ਨਹੀਂ ਐਦਾਂ ਠਹਿਰ ਜਾ ਯਾਰ। ਤੇਰੀ ਸਹਾਈ ਆ ਫੈਸਲ ਸਾਹਿਬ। ਸਾਨੂੰ ਕੁਝ ਨਹੀਂ ਚਾਹੀਦਾ, ਸਾਈ ਮੰਨ ਸਾਨੂੰ ਕੋਈ ਉਹ ਨਹੀਂ ਚਾਹੀਦਾ, ਜਹੇਜ਼ ਨਹੀਂ ਚਾਹੀਦਾ ਸਾਨੂੰ ਕੋਈ। ਅਸੀਂ ਕੋਈ ਹੱਕ ਮਹਿਰ ਵੀ ਉਹਨਾਂ ਨੇ ਤੇਰੇ ਕੋ ਕੋਈ ਐਡਾ ਨਹੀਂ ਲਿਖਾਉਣਾ ਵੀ ਤੇਰੇ ਕੋ 50 ਲੱਖ ਲਿਖਾ ਲੈਣ। ਅੱਛਾ ਤੁਸੀਂ ਸੀਰੀਅਸ ਕਹਿਣ ਦਿਓਗੇ? ਹਾਂ ਦੱਸੋ ਵਾਕਈ ਸੀਰੀਅਸ? ਹਾਂ ਸਾਜੀ ਵਾਕਈ? ਹਾਂ ਯਾਰ। ਸਾਜੀ ਸ਼ੋਅ ਤੋਂ ਹਟ ਕੇ? ਹਾਂ ਹਾਂ ਸਹੀ ਕਹਿਣ। ਇਹ ਸਾਡੇ ਨਾਲ ਪਹਿਲਾਂ ਵੀ ਗੱਲ ਕਰਨ ਦੇ ਸੀ ਕਿ ਯਾਰ ਫੈਸਲ ਮੈਂ ਕਿਹਾ, ਮੈਨੂੰ ਕਿਸੇ ਨੇ ਕਿਹਾ ਕਿ ਜੀ ਫੈਸਲ ਰਾਮੇ ਦੀ ਸ਼ਾਦੀ ਕਰਵਾ ਦਿਓ। ਫੈਸਲ ਰਾਮੇ ਮਾਸ਼ਾਅੱਲਾ ਜਵਾਨ ਹੋ ਜਾਏਗਾ। ਭਾਈ ਨੇ ਸਹੀ ਹੈ, ਫਿਰ ਨੇਕੀ ਚ ਦੇਰ ਕਾਦੀ। ਤੂੰ ਸਿਰਫ ਏਦਾਂ ਕਰ, ਭਾਬੀ ਨੂੰ ਪੁੱਛ ਪਹਿਲੇ ਕਰੋ, ਹਾਂ ਜਾ ਲੈ ਫਿਰ ਤੇ ਹੋ ਗਿਆ। ਉਹਨੇ ਮੰਨਣਾ ਭਲਾ? ਫਿਰ ਨਾ ਪੁੱਛ, ਉਹਨੂੰ ਆਪਾਂ ਕਰਕੇ ਦੱਸਾਂਗੇ। ਆਪਾਂ ਕੀ ਕਰਕੇ? ਵਿਆਹ ਤੁਸੀਂ ਕਿੱਧਰ ਵਿੱਚ ਆ ਨਹੀਂ ਗਏ? ਤੂੰ ਕਰਕੇ। ਆਹੋ ਆਪਾਂ ਜੇ ਨਹੀਂ ਰਲ ਕੇ ਵਿਆਹ ਲਿਆਵਾਂਗੇ ਨਾ ਤੇਰੇ ਲਈ, ਆਹੋ। ਫਿਰ ਉਹਨੂੰ ਦੱਸਾਂਗੇ ਦੂਜੀ ਨੂੰ। ਉਸਤਾਦ ਜੀ ਪਤਾ ਕੀ ਕਰੀਏ ਪਹਿਲੀ ਨੂੰ। ਉਸਤਾਦ ਜੀ ਅਸੀਂ ਪਲਾਨਿੰਗ ਕਰੀਏ। ਹਾਂ ਤੁਸੀਂ ਹੈ ਨਾ ਮੇਰੇ ਘਰ ਅਫਵਾਹ ਉਡਾ ਦਿਓ। ਗੱਲ ਇੱਥੋਂ ਬਾਹਰ ਨਾ ਜਾਏ। ਲਓ ਵੀ ਤੁਸੀਂ ਵੀ ਸੁਣ ਲਓ। ਆਹੋ ਯਾਰ ਨਹੀਂ, ਆਹ ਵੀ ਉਹ 1.5 ਲੱਖ ਬੰਦਾ ਵੇਖਣ ਡਿਆ। ਸਬਰ ਤੇ ਕਰ ਲੈ ਫਰੀਦ, ਸਬਰ ਕਰ ਲੈ। ਪਤਾ ਕੀ ਉਸਤਾਦ ਜੀ, ਤੁਸੀਂ ਹੈ ਨਾ ਮੇਰੇ ਘਰ ਅਫਵਾਹ ਉਡਾ ਦਿਓ ਕਿ ਫੈਸਲ ਨੇ ਵਿਆਹ ਕਰਾ ਲਿਆ, ਹਾਂ ਫਿਰ ਤੇ ਜੇ ਕੋਈ ਐਕਸ਼ਨ ਲਿਆ ਤੇ ਆਪਾਂ ਬਾਜੀ ਡਰ ਗਈ, ਬਾਜੀ ਡਰ ਗਈ। ਹਾਂ ਇਦਾਂ ਕਰ ਲਓ। ਇਹਦਾ ਕਹਿ ਲਾਂਗੇ। ਨਹੀਂ ਮੈਂ ਤੇ ਨਹੀਂ ਨਾ ਕਹਿ ਸਕਦਾ। ਮੈਂ ਆਪਣੀ ਕਹਿ ਦਾਂਗਾ ਕੁੜੀ- ਨਾ, ਆਹੋ ਮੈਂ ਕਹਿ ਦਾਂਗਾ ਬਾਜੀ ਡਰ ਗਈ, ਬਾਜੀ ਡਰ ਗਈ। ਤੇ ਯਾਰ ਉੱਤੇ ਦੀ ਬੁੱਢੀ ਨੇ ਤਜ਼ਾਬ ਪੀ ਲੈਣਾ ਉਸਤਾਦ ਜੀ, ਮੈਨੂੰ ਪਤਾ ਵਿਚਾਰੀ। ਓਏ ਨਹੀਂ ਓਏ, ਮੇਰੀ ਉਹਨੇ ਭੈਣ ਨਾ ਸਗੋਂ ਦਾ ਰੇਸ਼ਾ ਰੂਸ਼ਾ ਖਤਮ ਹੋਏਗਾ ਸਾਰਾ। ਉਹਨੇ ਮੇਰੇ ਤੇ ਪਾ ਦੇਣੀ, ਆਪ ਨਹੀਂ ਪੀਂਦੀ, ਏਡਾ ਨਹੀਂ ਉਹਦੇ ਚ ਹੌਸਲਾ। ਉਹਨਾਂ ਨੇ ਹਮੇਸ਼ਾ ਅਗਲੇ ਨੂੰ ਹੀ ਕੰਮ ਠੀਕ ਦਿਖਾਇਆ। ਹੈ, ਇਸੇ ਵੇ ਤੋਂ ਮੈਂ ਕਹਿ ਰਿਹਾ ਨਵੀਂ ਬੁੱਢੀ ਕਰ। ਲੇਕਿਨ ਤੇਰੇ ਕਿੰਨਾ ਜ਼ਹਿਰ ਭਰਿਆ ਆਪਣੀ ਪਹਿਲੀ ਬੁੱਢੀ ਓਏ ਨੇ ਹੋਏ। ਤੇਰੇ ਦਿਲ 'ਚ। ਭਾਈ ਕੋਈ ਵੀ ਇਹਦੇ ਨਹੀਂ ਬੰਦੇ ਉਸਤਾਦ ਜੀ, ਆਹ ਜਾਣ ਦੇਖ ਦੋ ਲੈ, ਕਿਸੇ ਨੂੰ। ਕਹਿੰਦਾ ਨਾ ਉਹਨੇ ਆਪ ਨਹੀਂ ਪੀਣਾ, ਚੱਲ। ਤੈਨੂੰ ਪਿਆਉਣਾ। ਨਜਾਇਜ਼ ਹੀ। ਨਹੀਂ ਨਹੀਂ ਫਿਰ ਅੱਛਾ ਯਾਰ ਤੂੰ ਹੱਕ ਮਹਿਰ ਕਿੰਨਾ ਦੇਂਗਾ? ਮੈਂ ਉਹਨਾਂ ਨਾਲ ਗੱਲ ਕਰਦਾ। ਉਸਾਈ ਤੁਹਾਨੂੰ ਪਤਾ ਹੀ ਹੈ ਕਿ ਔਰਤ ਦਾ ਹੱਕ ਨਹੀਂ ਕਦੇ ਰੱਖਣਾ ਚਾਹੀਦਾ ਜਿਹੜੇ ਰੂਟੀਨ ਦੇ ਨਾਲੋਂ 32.5 ਰੁਪਏ ਹੁੰਦਾ। ਅੱਧ ਪਾ ਲੈਣੀ ਹੈ ਔਰਤ। ਉਹ ਯਾਰ ਠਹਿਰ ਜਾ ਇੱਕ ਮਿੰਟ ਯਾਰ। ਉਹ ਇੰਨਾ ਭਾਈ ਹੀ ਜਨ ਹੁੰਦਾ ਵਾ। 32 ਇੱਕ ਐਂਡ ਫਾਈਨਲ ਆ। ਲੋਕੀ ਤੇ 2-2 ਕਰੋੜ ਵੀ ਲਾਉਂਦੇ। ਉਹਨਾਂ ਨੇ ਕਹਿਣਾ ਫਿੱਟੇ ਮੂੰਹ ਵੀ 32 ਰੁਪਏ। ਠੀਕ ਹੈ 32 ਦਾ ਹੁੰਦਾ, ਲੇਕਿਨ ਤੂੰ ਵਧਾ ਕੋਈ 5-10 ਲੱਖ ਲਾ, ਅਗਲੇ ਨੂੰ ਪਤਾ ਲੱਗੇ ਸਾਡਾ ਅਸੀਂ ਜਵਾਈ ਸੇੜਿਆ ਕੋਈ, ਉਹਨਾਂ ਨੂੰ ਪਤਾ ਲੱਗੇ, ਉਹਨਾਂ ਨੇ ਕਹਿਣਾ ਕੰਗਾਲ ਸੇੜ ਲਿਆ 32 ਰੁਪਏ। ਉਸਤਾਦ ਜੀ ਫਿਰ ਉਹਨਾਂ ਨੂੰ ਮੇਰੀ ਨਹੀਂ ਲੋੜ, ਦੌਲਤ ਦੀ ਖਾਤਰ ਕਰਨ ਦੇ। ਨਹੀਂ ਮੈਂ ਕਹਿ ਰਿਹਾ, ਉਹਨਾਂ ਨੇ ਤਾਂ ਕਿਹਾ ਹੀ ਕੁਛ ਨਹੀਂ ਹਲੇ ਵਿਚਾਰਿਆਂ ਨੇ। ਨਹੀਂ ਤੇ ਉਹ ਹੁਣ ਉਹਨਾਂ ਨੇ ਜੇ ਮੈਂ ਜ਼ਿਆਦਾ ਲਿਖਾਤਾ ਦਿਲ ਕਰਨ ਉਹਨੂੰ ਕਹਿਣ ਸਾਨੂੰ ਫੈਸਲਾ ਦੇ ਤੇ ਹੱਕ ਮਹਿਰ ਦੇ। 2 ਲੱਖ ਰੁਪਏ ਲਿਖਾ ਦੇ। ਉਸਤਾਦ 2 ਲੱਖ ਵੀ ਜ਼ਿਆਦਾ ਨਾ। ਯਾਰ ਤੂੰ ਸਾਬੇ ਹਸੀਆ ਤਾਂ ਤੂੰ ਲਿਖ ਦੇ 2 ਲੱਖ। ਲੱਖ ਰੁਪਏ ਲਿਖਾ ਦੇ। ਤੁਸੀਂ ਪਹਿਲੇ ਮੈਨੂੰ ਵਿਖਾਓ ਤੇ ਸਹੀ, ਮੈਂ ਫਿਰ ਵੇਖ ਕੇ ਹੀ ਲਾਵਾਂਗਾ। ਉਹ ਯਾਰ ਜਦੋਂ ਯਾਰ ਇੱਕ ਮਿੰਟ ਠਹਿਰ ਉਸਤਾਦ ਜੀ ਮੈਂ ਤੁਸੀਂ ਤੈਨੂੰ ਵਿਖਾਉਣਾ ਯਾਰ, ਠਹਿਰ ਜਾ। ਉਸਤਾਦ ਜੀ ਤੁਸੀਂ ਤੁਹਾਡੀ ਜ਼ੁਬਾਨ ਤੇ ਨਹੀਂ ਯਕੀਨ। ਇੱਕ ਮਿੰਟ ਠਹਿਰ ਜਾ। ਠਹਿਰ ਯਾਰ ਮੈਨੂੰ ਵਿਖਾਉਣਾ। ਆ ਦੇ ਬੰਦ ਵਾ ਮੋਬਾਈਲ ਉਸਤਾਦ। ਹੈਡਮਾ ਕਰਨ ਦੇ। ਆ ਸਹੀ ਹੈ, ਆ ਸਹੀ ਹੁੰਦੇ। ਸਹੀ ਆ ਸਹੀ ਉਸਤਾਦ ਜੀ। ਆ ਸਹੀ ਹੈ। ਆਹੋ ਹੁਣ ਵੀ ਬੰਦ ਹੀ ਹੈ ਬਗੈਰ ਤਾਂ। ਭਾਈ 6300 ਰੁਪਏ ਹੈ ਵਾ। ਯਾਰ ਅੱਲਾ ਦਾ ਸ਼ੁਕਰ ਆ ਮੇਰੇ ਕੋਲ ਹੈ ਵਾ ਟ੍ਰੇਨ। ਯਾਰ ਤੁਸੀਂ ਇਦਾਂ ਕਰੋ ਨਾ, ਤੁਸੀਂ ਦੋਵੇਂ 3200 ਪਾ ਲਓ। ਚਲੋ ਠੀਕ ਓਕੇ। ਠੀਕ। ਤੇ ਕੱਪੜਾ ਵੀ ਇੱਕ ਲੈ ਨਹੀਂ 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 ਵਿਆਹ ਨਹੀਂ ਕਰਨਾ ਵਾ। ਦਿਓ ਐਜ਼ ਅ ਦਿਓਰ। ਅੱਛਾ। ਐਜ਼ ਅ ਦਿਓਰ ਫਾਇਦਾ ਹੋ ਦੂਜਾ ਵਿਆਹ ਕਰ। ਠੀਕ ਉਸਤਾਦ ਜੀ ਮੈਨੂੰ ਦੂਜਾ ਵਿਆਹ ਕਰ, ਮਕਾਨ ਤੈਨੂੰ ਮੈਂ ਲੈ ਕੇ ਦੇਣਾ। ਠੀਕ ਹੈ। ਠੀਕ ਆ ਜੀ। Okay. ਰਿਜ਼ਕ ਉਹਨੇ ਆਪਣਾ ਨਾਲ ਆਪ ਲੈ ਕੇ ਆਉਣਾ ਵਾ। 2 ਕੱਪੜੇ 'ਚ ਆਪਾਂ ਵਿਆਹ। ਓ ਯਾਰ ਵੇਖੋ ਉਸਤਾਦ ਜੀ ਬਸ ਵੀ ਕਰ ਦਿਓ ਤੁਸੀਂ। ਤੈਨੂੰ ਕਾਹਦੀ ਤਕਲੀਫ ਹੁੰਦੀ 2 ਕੱਪੜਿਆਂ ਦੀ? ਉਸਤਾਦ ਜੀ ਤੁਸੀਂ ਕੱਪੜੇ ਵਧਾ ਲਓ ਤੇ ਚਵਲ ਹੈ, ਤੁਸੀਂ ਕੱਪੜੇ ਵਧਾ ਲਓ। ਦੋ ਕੱਪੜਿਆਂ ਦੇ 2 ਕੱਪੜੇ ਜਿਹੜੇ ਹੋਰ ਮਤਲਬ ਕਿੱਦਾਂ ਦੇ ਕੱਪੜੇ ਚੱਲੇ, ਤੁਸੀਂ ਸਾਈਜ਼ ਵੀ ਨਹੀਂ ਦੱਸਣ ਦੇ ਕੱਪੜਿਆਂ ਦਾ। ਚਲੋ ਜੀ 2 ਕੱਪੜੇ ਤੇ 3 ਟਿਸ਼ੂ ਆਪਾਂ ਚ ਵਿਆਹ ਲਿਆਉਣੀ। ਟਿਸ਼ੂ ਕੀ ਕਰਨੀ? ਉਹ ਇੰਜ ਕਰਕੇ ਨਹੀਂ ਰੱਖਣਾ। ਉਹ ਰੁਮਾਲ ਰੱਖੋ ਜਿਹੜਾ ਉਸਤਾਦ ਜੀ, ਟਿਸ਼ੂ ਕਿਧਰ ਆ? ਰੁਮਾਲ ਲਾਣੇ ਰੱਖਦੇ।
ਅੱਛਾ ਜੀ, ਤੁਸੀਂ ਕੀ ਹਿੱਸਾ ਪਾਓਗੇ ਆਪਣਾ? ਸਰ ਸਾਡੀ ਜਾਨ ਹਾਜ਼ਰ ਹੈ। ਉਹ ਜਿੱਦਾਂ ਇੱਕ ਦੁਲਹਨ ਨਾਲ ਔਰਤ ਆਂਦੀ ਹੈ ਯਾਰ ਮੈਂ ਜੇਦ ਨਹੀਂ ਲੈਣਾ ਤੁਹਾਡੇ ਕੋਲੋਂ। ਯਾਰ, ਅਸੀਂ ਨਹੀਂ ਯਾਰ, ਭਾਈ ਨੇ ਹੁਣ ਇੱਕ ਗੱਲ ਜਿੱਦਾਂ ਭਾਈ ਦੁਲਹਨ ਨਾਲ ਇੱਕ ਔਰਤ ਆਂਦੀ ਹੈ, ਆਹੋ। ਇਦਾਂ ਅਸੀਂ ਦੁਲਹੇ ਵੱਲੋਂ ਨਾਲ ਅਸੀਂ ਜਾਵਾਂਗੇ। ਤੁਸੀਂ ਕੀ ਦੇਣਾ? ਮੈਂ ਇੱਕ ਦਰੀ ਲੈ ਜਾਵਾਂਗਾ ਉਹਨੂੰ ਅੱਛਾ, ਤੇ ਨਾਲ ਇੱਕ ਮਟਕਾ ਲੈ ਕੇ ਦਿਆਂਗਾ ਪਾਣੀ ਪੂਣੀ ਪੀ ਕੇ, ਕਿਉਂਕਿ ਜਿੱਦਾਂ ਦੀ ਔਰਤ ਤੁਸੀਂ ਲਿਆਉਂਦੇ ਹੋ ਉਹਨੇ ਆਸਤਾਨਾ ਜਿਹਾ ਬਣਾ ਲੈਣਾ ਦੀ ਲੜ ਉਹ ਲੋਕਾਂ ਉਹਨੂੰ ਵੇਖਣਾ ਕਰਨਾ, ਉਹਨੇ ਕੋਈ ਦਮਦਰੂਦ ਕਰਿਆ ਕਰਨਾ। ਤੂੰ ਕੀ ਦੇਗਾ? ਮੈਂ ਭਾਈ ਆਪਣੀ ਇਹਨਾਂ ਦੀ ਬੀਵੀ ਨੂੰ ਜੋ ਦੇਣਾ ਉਹਨਾਂ ਨੂੰ ਦੇਣਾ, ਇਹਨਾਂ ਨੂੰ ਕੁਝ ਨਹੀਂ ਦੇਣਾ। ਆਹੋ, ਕੀ ਦੇਗਾ? ਮਠਿਆਈ ਜਾਂ ਕੋਈ ਕੰਗਣ ਜਾਂ ਕੋਈ ਸੈੱਟ ਤੂੰ ਸੂਟ। ਕੰਗਣ ਸੈੱਟ ਕਿਸ ਚੱਕਰ ਚ ਦੇਗਾ? ਭਰਜਾਈ ਟੈਪ? ਹਾਂਜੀ ਭਰਜਾਈ। ਨਹੀਂ ਨਹੀਂ, ਤੂੰ ਫਰੀ, ਤੂੰ ਕੀ ਦੇਗਾ? ਯਾਰ ਮੈਂ ਜੋ ਵੀ ਦਾਂਗਾ ਉਸਤਾਦ ਜੀ, ਦਰੀ- ਤੁਸੀਂ ਕੀ ਦਿਓਗੇ? ਹੈ ਹੁਣ ਆਈ ਇਹ ਗੱਲ, ਹੁਣ ਆਈ ਤੁਸੀਂ ਮੈਨੂੰ ਲੱਗਦਾ ਇੱਥੇ ਪਤਾ ਲੱਗਣਾ ਬਾਪ ਦਾ। ਇਹ ਤਾਂ ਪਤਾ ਲੱਗਣਾ ਬਾਪ ਦਾ। ਯਾਰ ਮੈਂ ਕੁਝ ਨਹੀਂ ਦੇਣਾ, ਮੈਂ ਲੈਣਾ। ਕੀ? ਜੋ ਵੀ ਆਪਣੀ ਖੁਸ਼ੀ ਨਾਲ ਦੇ ਦੇਗਾ। ਮੈਂ ਇੰਨੀ ਮਿਹਨਤ ਨਹੀਂ ਕਰਨੀ। ਸੂਟ ਨਹੀਂ ਦਿੰਦੇ ਹੁੰਦੇ ਵਿਚੋਲੇ ਨੂੰ, ਸੂਟ ਜੁੱਤੀ ਪੈਸੇ। ਮਠਿਆਈ ਦਾ ਡੱਬਾ ਵੀ ਮਿਲਦਾ। ਹਾਂ, ਠੀਕ ਹੋ ਗਿਆ ਉਸਤਾਦ ਜੀ, ਮੇਰੇ ਵੱਲੋਂ ਸੂਟ ਵੀ ਜੁੱਤੀ ਵੀ ਤੁਹਾਡੇ। ਰੋਟੀ, ਰੋਟੀ ਉਸਤਾਦ ਜੀ ਉਹ ਵਿਆਹਣ ਜਾਣਾ ਉਹਨਾਂ ਨੂੰ, ਹਾਂਜੀ, ਗੱਡੀਆਂ ਗੁੱਡੀਆਂ ਗੱਡੀਆਂ, ਇਹ ਉਹ 2-4-5 ਲੱਖ ਰੁਪਇਆ ਲੱਗਣਾ। ਬਿੱਦ ਰੋਟੀ ਉਸਤਾਦ ਜੀ ਕੁੜਮਾਂ ਲੋ ਹੁੰਦੀ ਹੈ। ਕੁੜਮ ਕੌਣ ਹੁੰਦਾ? ਉਹ ਤਿੰਨ ਦੂਸਰੇ ਦਿਨ ਹੁੰਦੀ ਹੈ। ਉਹ ਤਾਂ ਤੇਰੇ ਫੌਤ ਹੋਣ ਤੇ ਪੱਕਣੀ ਨਾ ਕੁੜਮਾਂ ਦੀ। ਆਹ ਉਹ ਰੋਟੀ ਜਿਹੜੀ ਕੁੜਮਾਲ ਹੁੰਦੀ ਨਾ, ਉਹ ਪਹਿਲੇ ਦਿਨ ਨਹੀਂ ਹੁੰਦੀ, ਦੂਸਰੇ ਦਿਨ ਹੁੰਦੀ ਹੈ, ਤੀਸਰੇ ਦਿਨ ਮਾਮੇ ਵੱਲੋਂ ਹੁੰਦੀ ਹੈ। ਓ ਯਾਰ ਕਾਹਦੇ ਤੁਸੀਂ ਰੋਟੀ ਉਹਨੇ ਦੇਣੀ ਆ, ਇਹ ਫੌਤਗੀ ਦੀਆਂ ਗੱਲਾਂ ਤੁਸੀਂ ਕਰਨ ਡੇ। ਅੱਛਾ ਠੀਕ ਆ। ਉਸਾਈ ਰੋਟੀ ਉਹ ਸਾਰਾ ਰੇਜ ਤੁਸੀਂ ਹੀ ਕਰਨਾ। ਮੈਂ ਕਰ ਲਾਂਗਾ। ਮੇਰੇ ਤੇ ਗੱਲ ਨਾ ਆਵੇ। ਜਦੋਂ ਮੇਰੀ ਬੁੱਢੀ ਪੁੱਛੇ ਮੈਂ ਉਹਨੂੰ ਕਹਿਣਾ ਮੈਨੂੰ ਪਤਾ ਹੀ ਨਹੀਂ, ਮੁੱਕਰ ਜਾਣਾ ਸੈਰ ਪੈਰਾ। ਅੱਛਾ ਕਿਹੜੀ ਉਹ ਪਹਿਲੀ ਪਹਿਲੀ? ਭਾਬੀ, ਆਹ। ਉਹ ਮੇਰੇ ਤੇ ਪਾ ਦੀ ਤੂੰ। ਕਿਉਂ? ਮਤਲਬ ਉਹ ਸਾਰਾ ਕੁਝ ਮੇਰੇ ਤੇ ਪਾ ਦੀ ਕਿ ਜੀ ਇੰਨੇ ਕਰਾਇਆ। ਆਹੋ ਸਾਹ ਜੀ, ਸਹੀ ਗੱਲ। ਇਹ ਵੀ ਠੀਕ। ਓਕੇ ਹੋ ਗਿਆ ਉਸਤਾਦ ਜੀ, ਜਹੇਜ਼ ਉਹਨਾਂ ਕੀ ਦੇਣਾ? ਜੇਦ ਲੈਣਾ ਹੀ ਨਹੀਂ, ਤੈਨੂੰ ਕਹਿੰਦੇ ਜੇਦ ਦੀ ਮੈਨੂੰ ਲੋੜ ਹੀ ਨਹੀਂ, ਨਹੀਂ। ਥੋੜਾ ਬਹੁਤ ਯਾਰ ਉਹਨਾਂ ਨੇ ਬਣਾਇਆ, ਉਹ ਕਹਿੰਦੇ ਅਸੀਂ ਬਣਾਇਆ, ਐਡੇ ਵੀ ਅਸੀਂ ਕਹਿੰਦੇ ਹੁਣ ਨਹੀਂ ਹੈਗੇ, ਅਸੀਂ ਥੋੜਾ ਬਹੁਤ ਕੁਝ ਭਾਈ ਦਿਆਂਗੇ। ਉਹਨੂੰ ਕੋ 47 ਇੰਚ ਦੀ LED ਦੇ ਦੇਵੇ ਬਸ, ਉਹ ਲੈਣੀ ਹੈ ਇੱਕ ਮੈਂ। ਹਾਂ, ਤੇ 1 to 5 ਤੇ ਇੱਕ ਹੱਥ ਵਾਲੀ ਰੇੜੀ ਜਿਹਦੇ ਤੇ ਕੱਟਾ ਵੇਚਿਆ ਕਰਨਾ। ਨਹੀਂ ਨਹੀਂ ਹੋਰ ਨਹੀਂ ਉਹ ਨਹੀਂ ਉਸਤਾਦ ਜੀ, ਜਿਹੜੀਆਂ ਫਰਿੱਜ। ਚੀਜ਼ਾਂ ਰੋਟੀ ਮੈਨੂੰ ਅਸੀਂ ਤੇ ਭਾਈ ਸੁੱਕਾ ਮਿਸਾ ਵੀ ਪਾਣੀ ਪੀ ਲੈਂਦੇ ਆ। ਸੁੱਕਾ ਉਹਨੇ ਹੀ ਮਿੱਸਾ ਪੀਣਾ। ਪਾਣੀ ਨਹੀਂ ਹੁੰਦਾ, ਰੋਟੀ ਹੁੰਦੀ ਅੱਛਾ, ਹੈ। ਫ੍ਰਿਜ ਵੀ। ਆਹੋ ਉਹਨੇ ਹੀ ਭਾਈ ਠੰਡਾ ਹੋਰ? ਪਾਣੀ ਪੀਣਾ। AC ਹੋ ਜੇ ਤੇ ਫਿਰ ਕਿਆ ਹੀ ਬਾਤ। ਏਸੀ, ਫ੍ਰਿਜ, 1 to 5 LED LED। ਉਹਨਾਂ ਦੇ ਖਾਨਦਾਨ ਚ ਇੱਜ਼ਤ ਹੋਣੀ। ਅੱਛਾ ਮੈਂ ਇੱਕ ਗੱਲ ਦੱਸਾਂ, ਜਿਹੜੀ ਉਹਨਾਂ ਨੇ ਹਾਲਤ ਦੱਸੀ ਨਾ, ਉਹਦਾ ਬੀੜ ਵੀ ਨਹੀਂ, ਇਹ ਉਹ ਟਰਮੀਨੇਟਰ ਜਿਹੀ ਆ, ਉਹਦੇ ਨਾਲ ਇੰਨਾ ਕੁਝ ਨਹੀਂ ਹੋਣਾ। 150 ਰੁਪਇਆ ਉਹਦੇ ਨਾਲ ਜੀ ਕਰੇ ਤੈਨੂੰ ਸਕਰੂ ਸੈੱਟ ਆ ਜਾਵੇ, ਕੋਈ ਪਲਾਸ ਆ ਜਾਣ, ਇਹਨੂੰ ਠੀਕ ਠੂਕ ਕਰ ਲਿਆ ਕਰ। ਪਤਾ ਤੂੰ ਕੀ ਵੀ ਇੰਨੀਆਂ ਚੀਜ਼ਾਂ ਨਾ ਮੰਗ। ਆਹੋ ਉਹ ਕਹਿੰਦਾ ਹਾਇਰ ਵਾਲਿਆਂ ਦੀ ਬੁੱਢੀ LCD ਵੀ ਦੇ ਦੋ, ਉਹ ਵੀ ਦੇ ਦੋ, ਉਹ ਵੀ। ਤੈਨੂੰ ਤੇ ਸੌ ਲਾਣੇ ਪੈਣੇ ਉੱਤੇ ਤੇ 150 ਰੁਪਇਆ ਉੱਤੇ ਲੱਗਣਾ। ਕਿਦੋਂ ਕਿਹੜਾ ਹਾਇਰ ਵਾਲਿਆਂ ਦੀ ਬੁੱਢੀ। ਨਹੀਂ ਨਹੀਂ, ਪਤਾ ਕੀ ਗੱਲ ਹੈ ਯਾਰ ਫਰੀਦ, ਸ਼ਾਦੀ ਕਰਨੀ ਚਾਹੀਦੀ ਕਿਉਂਕਿ ਸ਼ਾਦੀ ਬਹੁਤ ਜ਼ਰੂਰੀ ਹੈ। ਕਿਉਂਕਿ ਬੰਦਿਆਂ ਦੀ ਤਾਦਾਦ ਜ਼ਿਆਦਾ ਵਾ, ਉਹ ਘੱਟ। ਔਰਤਾਂ ਦੀ ਘੱਟ ਵਾ। ਉਹ ਬੰਦਿਆਂ ਦੀ ਘੱਟ ਆ, ਨਹੀਂ ਔਰਤਾਂ ਦੀ ਜ਼ਿਆਦਾ ਹੈ। ਘੱਟ ਆ ਬੰਦਿਆਂ ਦੀ। ਤੇ 4 ਸ਼ਾਦੀਆਂ ਦੀ ਇਜਾਜ਼ਤ ਵੀ ਤੇ ਹੈ ਵੇ। ਯਾਰ ਇਹ ਤੇ ਮਸਲਾ ਬਾਹਰ ਦਾ 4 ਸ਼ਾਦੀ ਅਗਰ ਇੱਕ ਬੰਦਾ ਕਰੇਗਾ ਤੇ ਫਿਰ ਔਰਤਾਂ ਜਿਹੜੀਆਂ ਪੂਰੇ ਵਰਲਡ ਦੀਆਂ ਜਿਹੜੀਆਂ ਨੇ ਨਾ ਲੈ ਪੂਰੇ ਵਰਲਡ ਦੀਆਂ ਸ਼ਾਦੀ ਜਦੋਂ ਵੀ ਕਰਨੀ ਹੈ ਨਾ, ਹਾਂ ਪਹਿਲੇ ਵੇਖ ਲੈਣਾ ਕਿ ਬਾਹਰ ਪਾਰਕਿੰਗ ਲਈ ਇੰਨੀ ਜਗ੍ਹਾ ਹੈ ਵਾ ਕਿ ਨਹੀਂ। ਪਾਰਕਿੰਗ ਲਈ ਕੀ ਕਰਨੀ ਅੱਲਾਹ ਨੇ। ਆਉਣਾ ਨਹੀਂ ਬਰਾਤੀਆਂ ਨੇ। ਮਹਿਮਾਨ ਨਹੀਂ ਹੈ। ਉਹ ਤੇ ਹਾਲ ਚ ਕਰਾਂਗੇ ਉਸਤਾਦ ਜੀ ਸੀ। ਹਾਲ ਚ? ਆਹੋ। ਕਿਸ ਹਾਲ ਚ? ਅੱਛੇ ਜਿਹੇ ਹਾਲ ਚ ਕਰਾਂਗੇ ਉਸਤਾਦ ਜੀ। ਹਾਂ ਚਲੋ ਠੀਕ। ਅੱਛਾ ਹਾਲ ਤਾਂ ਡਾਵੇ ਨਾ ਤੇ ਉਹ ਬੈਠੀ ਰਹੇ। ਨਹੀਂ ਨਹੀਂ, ਸ਼ਾਦੀ ਉਹਨੂੰ ਮੂੰਹ ਵਹਾਈ ਚ ਕੀ ਦੇਗਾ? ਧੋਖਾ। ਇੱਕ ਮਿੰਟ ਠਹਿਰ ਜਾ, ਮੈਂ ਆਪਣੇ ਮਸ਼ਵਰਾ ਲਾਂਗਾ ਉਸਤਾਦ ਜੀ। ਉਹਨੂੰ ਮੂੰਹ ਵਿਖਾਈ ਚ ਕੀ ਦਵਾਂ? ਮੇਰਾ ਨੰਬਰ ਦੇ ਦੇ। ਉਹਨੂੰ ਕੀ ਹੈ, ਤੇਰੇ ਜੇਠ ਦਾ ਨੰਬਰ ਆ, ਕੋਈ ਵੀ ਸ਼ਿਕਾਇਤ ਹੋਵੇ ਤੂੰ ਇਸ ਨੰਬਰ ਤੇ ਰਾਬਤਾ ਕਰ। ਤੇਰੇ ਜੇਠ ਦਾ ਨੰਬਰ ਹੈ, ਇਹਨੂੰ ਹਾਰਡ ਦੇ ਹਾਰਡ ਫੂਕ। ਇੱਕ ਮਿੰਟ ਠਹਿਰ ਜਾ, ਫਿਰ ਤੁਸੀਂ ਬਾਅਦ ਚ ਚਿੜਦੇ ਹੁੰਦੇ ਹੋ ਮੇਰਾ ਨੰਬਰ ਨਾ ਕਿਸੇ ਨੂੰ ਦਿਆ ਕਰੋ। ਮੇਰਾ ਨੰਬਰ ਕਿਉਂ ਦਿੰਦੇ ਯਾਰ ਤੁਸੀਂ? ਉਹ ਨੰਬਰ ਤੂੰ ਉਹਨੂੰ ਪਰਸਨਲ ਦੇਣਾ ਵਾ। ਨਹੀਂ ਮੈਂ ਨਹੀਂ ਦੇਣਾ। ਤੂੰ ਕੀ ਦੇਗਾ ਮੂੰਹ ਵਹਾਈ ਚ ਜੇ ਉਹਦਾ ਵਿਆਹ ਹੋ ਜਾਏ ਤੇ? ਉਸਤਾਦ ਜੀ ਮੈਂ ਜੋ ਕਵੇ ਮੂੰਹ ਕਸਮੇ ਮੈਂ ਧਿਆਨ। ਦੱਸ। ਫਰੀਦ ਵਾਕਈ ਹਾਂ ਲੋ ਜੀ, ਫੈਸਲ ਦਾ ਅਸੀਂ ਵਿਆਹ ਕਰਨ ਲੱਗੇ ਆ। ਮੂੰਹ ਵਹਾਈ ਚ ਤੂੰ ਕੀ ਦੇਗਾ? ਮੈਂ ਮੂੰਹ ਵਕਾਈ ਚ ਇੱਕ ਕੱਪੜਾ ਵੱਧ ਕਰਨਾ ਵਾ। ਉਹ ਜਿਹੜੇ ਤੁਸੀਂ 2 ਕਰਦੇ ਹੋ ਨਾ, ਮੈਂ 3 ਇੱਕ ਕਰਨੇ। ਮਿੰਟ ਪਹਿਲੇ ਮੈਂ ਵੱਡਿਆਂ ਨੂੰ ਪੁੱਛ, ਸਾਈ ਤੁਸੀਂ ਕੀ ਦੋਗੇ ਮੂੰਹ ਵਿਖਾਈ ਚ? ਮੂੰਹ ਵਹਾਈ ਚ ਆਹੋ ਓਏ ਉਹ ਮੂੰਹ ਵਿਖਾਈ ਤੂੰ ਯਾਰ ਇਹ ਕਿਉਂ ਨਹੀਂ ਸਮਝਦਾ? ਯਾਰ ਉਹ ਭਾਈ ਨੇ- ਉਹਨਾਂ ਨੇ ਕਦੋਂ ਕਿ ਮੂੰਹ ਵਿਖਾਈ ਦੇਣੀ ਹੈ? ਇਹ ਉਹ ਸਾਨੂੰ ਯਾਰ ਇਹਨਾਂ ਨੇ ਮੈਨੂੰ ਕੀ ਦੇਣਾ? ਯਾਰ ਤੂੰ ਮੈਨੂੰ ਕੀ ਸਲਾਮੀ ਜੀ ਦੇਣਗੇ? ਤੇਰੇ ਜਿਹੜੇ ਸਾਰਾ ਵਿਆਹ ਤੇਰਾ ਮੈਂ ਹੀ ਕਰਾਉਣ ਲੱਗਾ। ਨਹੀਂ ਤੇ ਸਲਾਮੀ ਵੀ ਤਾਂ ਦੇਣੀ ਹੈ ਨਾ, ਉਹ ਅਲੱਗ ਹੁੰਦੀ ਹੈ।
ਉਹ ਤਾਂ ਦਿਆਂਗੇ 10-10,000 ਰੁਪਇਆ ਕਿਹਾ ਦਿਆ। ਮੂੰਹ ਉਸਤਾਦ ਜੀ- ਦਿਖਾਈ ਦਾ ਪੁੱਛ ਲੈਂਦੇ ਪਹਿਲਾਂ। ਉਸਤਾਦ ਜੀ ਮੈਨੂੰ ਨਾ ਸੋਨੇ ਦੀਆਂ ਤਾਰਾਂ ਦਾ ਸਿਹਰਾ ਵੀ ਲਾਣਾ ਤੁਸੀਂ। ਹੈ ਵਿੱਚ ਕਰੰਟ ਛੱਡ ਕੇ ਜਦੋਂ ਬੇਵਾ ਨਾ ਕਰਾਈਏ ਉਦੋਂ ਨਹੀਂ ਪਾਈ ਦਾ ਸੋਨੇ ਦਾ, ਉਦੋਂ ਜਿਹੜਾ ਲੱਭੇ ਉਹ ਹੀ ਪਾ ਕੇ ਚੱਲ ਜੀਦਾ ਹੈ। ਬੁੱਢੀ ਤੂੰ ਡੈਮੇਜ ਲਿਆਉਂਦੇ ਆ ਮਟੀਰੀਅਲ, ਤੂੰ ਬਾਬਾ ਜੀ ਤਾਜ ਮਹਿਲ ਵਾਲੇ ਕੱਢੀ। ਦੱਸ ਓਏ ਆਹੋ ਮੂੰਹ ਦਿਖਾਈ ਚ ਭਾਈ ਕੀ ਦੱਸੋ ਯਾਰ, ਮੂੰਹ ਕੀ ਦੇਣਾ? ਦਿਖਾਈ ਚ ਕੀ ਦੇਣਾ? ਰੇਟ ਲਿਸਟ ਦਿਓ, ਦੱਸ ਦਿੰਨੇ ਉੱਚੋਂ ਦੇਖ ਕੇ। ਉਹ ਲੱਖ ਲਾਂਤ ਮਰੇ ਮੈਂ ਕੀ ਕਿ ਹੈ? ਭਾਈ ਮੂੰਹ ਵਹਾਈ ਚ ਕੁਛ- ਡਰਾਈਵਰ ਹੋਟਲ ਤੇ ਮੂੰਹ ਦਿਖਾਈ ਕਰਨ ਆਇਆ ਤੂੰ? ਅੱਛਾ ਵਿਆਹ ਵਾਲੀ, ਹਾਂ ਵਿਆਹ ਵਾਲੀ। ਮੈਂ ਨਹੀਂ ਕੁਛ। ਅੱਛਾ ਦਾਨਸ਼ ਦੀ ਵੀ ਮੂੰਹ ਆਈ ਹੋਈ ਸੀ। ਉਹ ਕਹਿੰਦੇ ਇਹੋ ਜੀ ਮੂੰਹ ਵਹਾਈ ਨਾਲੋਂ ਦੋ ਪੈਰ ਹੀ ਵੇਖ ਲਵੇ। ਮੇਰੀ ਮੂੰਹ ਦਿਖਾਈ ਨਹੀਂ, ਮੇਰੀ ਰੂਹ ਮਾਈ ਹੋਈ ਸੀ। ਆਹੋ ਪਰ ਮੈਂ ਫਿਰ ਫੈਸਲ ਭਾਈ ਤੁਹਾਡੀ ਸ਼ਾਦੀ ਦੀ ਮੈਨੂੰ ਬੜੀ ਖੁਸ਼ੀ ਹੈ, ਤੁਸੀਂ ਜੋ ਆਰਡਰ ਲਾਓਗੇ ਤੁਹਾਨੂੰ ਮੂੰਹ ਦਿਖਾਈ। ਅੱਛਾ ਇਹਦੀ ਜੁੱਤੀ ਲਗਾਉਣੀ ਸੀ ਸਾਲੀਆਂ ਨੇ, ਹਾਂ ਉਹਨਾਂ ਨੇ ਜਦੋਂ ਆ ਕੇ ਭਣਵਈਆ ਵੇਖਿਆ ਨਾ, ਉਹਨਾਂ ਨੇ ਇੱਕ ਹੋਰ ਜੁੱਤੀ ਲਿਆ ਕੇ ਉਹਦੇ ਨਾਲ ਆਤੀ। ਉਹਨੇ ਕਿਹਾ ਭੈਣ ਜੀ ਐ ਨਾ ਲੱਭੇ ਤੇ ਆਪ ਆ ਜਾਣ। ਅੱਛਾ ਇਹਦੇ ਮੂੰਹ ਤੇ ਸੇਰਾ ਸੀ ਤੇ ਬੁੱਢੀ ਨਾਲ ਬੈ ਗਈ ਤੇ ਉਹ ਮੇਕਅਪ ਆਪਣਾ ਖਰਾਬ ਨਾ ਹੋਵੇ, ਇਸ ਵਜ੍ਹਾ ਤੋਂ ਰੋਣ ਨੇ ਸੀ ਡਈ ਤੇ ਉਸਤਾਦ ਜੀ ਨੇ ਸੇਰਾ ਸਿਰਾ ਪਰੇ ਕੀਤਾ ਤੇ ਉਹਦੀਆਂ ਚੀਕਾਂ ਨਿਕਲ ਗਈਆਂ। ਫੈਸਲ ਮੈਨੂੰ ਦਾਲ ਜੀ ਕਰਕੇ ਬੇਗਮ ਦਾ ਘੋਟ ਚੁੱਕਿਆ ਕਦੀ ਲਾ ਆਪਣਾ ਕਹਿੰਦਾ ਮੈਂ ਫੈਸਲ ਮੈਂ ਭਾਈ ਵਿਆਹਣ ਗਏ ਤੇ ਪੂਰੀਆਂ ਮਾਈਆਂ ਪਿੰਡ ਦੀਆਂ ਗੱਲਾਂ ਕਰਨ ਦੀ, ਨਹੀਂ ਹਾਏ ਹਾਏ ਨਹੀਂ ਲਾੜੇ ਦਾ ਪੂਰਾ ਮੂੰਹ ਵੇਖੀਏ। ਤੂੰ ਇਹ ਪੂਰਾ ਡਰਾਮਾ ਵੇਖਿਆ? ਨਹੀਂ ਜਦੋਂ ਦਾਨਿਸ਼ ਦੀ ਸ਼ਾਦੀ ਹੋਈ ਨਾ ਉਸਤਾਦ ਜੀ, ਤੇ ਪਹਿਲੇ ਦਿਨ ਉਹਨਾਂ ਦੀ ਬੇਗਮ ਬੈਠੀ ਹੋਈ ਤੇ ਘੁੰਡ ਚੁੱਕਿਆ ਜਾ, ਕਹਿੰਦਾ ਤੇਰੀ ਫੈਮਿਲੀ ਨੂੰ ਪਤਾ ਤੂੰ ਇੱਥੇ ਵੇ? ਚਲੋ ਠੀਕ ਹੈ ਫਿਰ, ਠੀਕ। ਅੱਛਾ ਹੁਣ ਇਹਦਾ ਵੀ ਵਿਆਹ ਆ, ਐਸਾ ਸਾਈ ਆ ਕਰੈਕਟਰ ਵਿਆਹ ਆ। ਤੇ ਪਹਿਲੇ ਦਿਨ ਜਦੋਂ ਇੰਟਰੋਡਿਊਸ ਹੁੰਦਾ ਨਾ ਬੁੱਢੀ ਦੇ ਨਾਲ ਬੰਦਾ, ਤੇ ਉਹਨੂੰ ਕਹਿੰਦਾ ਤੇਰਾ ਪਹਿਲੇ ਵੀ ਕਿਸੇ ਨਾਲ ਚੱਕਰ ਸੀ? ਉਹ ਕਹਿੰਦੀ ਨਹੀਂ। ਕਹਿੰਦਾ ਕਿਸੇ ਨੇ ਤੈਨੂੰ ਕੋਈ ਖਤ ਖੁਦ ਭੇਜਿਆ ਹੋਵੇ? ਕਹਿੰਦੀ ਨਹੀਂ ਕਦੀ ਵੀ ਨਹੀਂ। ਕਹਿੰਦਾ ਕਿਸੇ ਦੇ ਨਾਲ ਤੇਰਾ ਮੁਹੱਬਤ ਪਿਆਰ? ਕਹਿੰਦੀ ਨਹੀਂ। ਕਹਿੰਦਾ ਕੋਈ ਕਿਸੇ ਨਾਲ ਥੋੜੀ ਬਹੁਤ ਹੈਲੋ ਐ ਸਲਾਮ ਦੁਆ ਦੋਸਤੀ? ਕਹਿੰਦੀ ਨਹੀਂ। ਤੇ ਤਲਾਕ ਦੇ ਦਿੱਤੀ ਉਹਨੂੰ? ਕਿਉਂ? ਉਹਨਾਂ ਨੇ ਪੁੱਛਿਆ ਤਲਾਕ ਕੋ ਦਿੱਤੀ? ਕਹਿੰਦਾ ਜਿਹੜੀ ਕਿਸੇ ਦੀ ਨਹੀਂ ਬਣੀ ਉਹਨੇ ਮੇਰੀ ਕੀ ਬਣੀ? ਇਹਦਾ ਵਿਆਹ ਹੋਇਆ ਤੇ ਆਪਣੀ ਬੁੱਢੀ ਦਾ ਘੁੰਡ ਚੁੱਕ ਕੇ ਕਹਿੰਦਾ ਕੋਈ ਮੇਰੇ ਸ਼ਾਨ में मेरी मोहब्बत में कोई अल्फाज बोलो। ਉਹ ਕੋ ਕਹਿੰਦੀ ਮੈਨੂੰ ਤੇ ਮੰਤਰ ਆਉਂਦੇ ਉਹ ਸੁਣ। ਫਿਰ ਭਾਈ ਨੂੰ ਫਿਰ ਵਿਆਹ ਹੋ ਗਿਆ ਤੇ ਇਹਨੇ ਇੰਜ ਕਰਕੇ ਘੁੰਡ ਚੁੱਕਿਆ ਔਰ ਰੋਂਦੇ ਹੀ। ਕਿਉਂ? ਇਹਨੇ ਪੁੱਛਿਆ ਤੁਮ ਕਿਉਂ ਰੋ ਰਹੀ ਹੋ? ਕਹਿੰਦੀ ਮੈਨੂੰ ਘਰ ਵਾਲੋਂ ਕੀ ਯਾਦ ਆ ਰਹੀ। ਤੇ ਉਹਨੂੰ ਤਲਾਕ ਦੇ ਦਿੱਤੀ। ਕਹਿੰਦਾ ਜਾ ਘਰ, ਮੈਂ ਤੇਰੀਆਂ ਅੱਖਾਂ ਚ ਆਂਸੂ ਨਹੀਂ ਦੇਖਦਾ। ਮੈਂ ਬੜੀ ਤਲਖ ਜੀ ਗੱਲ ਕਰਨ ਲੱਗਾ ਯਾਰ। ਗੱਲ ਇਹ ਆ ਭਾਵੇਂ ਤੁਸੀਂ ਬੁੱਢੀ ਨੂੰ ਨਾ ਦੱਸੋ, ਬਾਹਰ ਸ਼ਰਾਬ ਪੀ ਲਓ, ਹੋਰ ਕੁਝ ਕਰ ਲਓ, ਠੀਕ ਆ ਜੀ, ਗੈਰ ਔਰਤਾਂ ਨਾਲ ਤਲਕ ਰੱਖ ਲਓ, ਘਰ ਜਦੋਂ ਵੜੋ ਨਾ ਤਾਂ ਸਾਰਾ ਕੁਝ ਬਾਹਰ ਛੱਡ ਕੇ ਆਓ। ਲੈ ਤੁਹਾਡੀ ਬੁੱਢੀ ਨੇ ਕਹਿਣਾ ਮੇਰਾ ਬੰਦਾ ਫਰਿਸ਼ਤਾ ਵਾ। ਤੁਸੀਂ ਇਦਾਂ ਹੀ ਕਰ ਰਹੇ ਇਹ ਅਲਮੀਆਂ ਤੈਨੂੰ ਦੱਸਣ ਲੱਗਾ, ਬਹੁਤ ਸਾਰੇ ਬੰਦੇ ਕਰਦੇ ਹੋਣਗੇ। ਘਰ ਸੈੱਟ ਰੱਖਿਆ ਆਪਣਾ, ਬਾਹਰ ਸਾਰਾ ਕੁਝ ਕਰਕੇ ਬਾਹਰੋਂ ਬਾਹਰ ਫਾਰਗ। ਜਿੱਥੇ ਤੂੰ ਕੋਈ ਤੈਨੂੰ ਅੱਛੀ ਲੱਗ ਗਈ ਔਰਤ ਹੋਰ, ਉਹਦੇ ਨਾਲ ਤੂੰ ਸ਼ਰੀ ਅੱਛੇ ਤਰੀਕੇ ਨਾਲ ਨਿਕਾਹ ਪੜਵਾ ਲਿਆ ਤੇ ਘਰ ਪਤਾ ਲੱਗ ਗਿਆ ਤੇ ਤੇਰੀ ਜ਼ਿੰਦਗੀ ਖਤਮ ਆ। ਹਾਂ ਇਹ ਬੁੱਢੀਆਂ ਐਡੀਆਂ ਭੋਲੀਆਂ ਨੇ, ਇਹਨਾਂ ਦਾ ਪਤਾ ਨਹੀਂ ਕੀ ਹਿਸਾਬ ਆ। ਬਾਹਰ ਬੰਦਾ ਜੋ ਮਰਜ਼ੀ ਕਰਦਾ ਰਵੇ, ਬੰਦਾ ਰਾਤ ਨੂੰ ਘਰ ਆਵੇ ਕੋਈ ਚੱਕਰ ਨਹੀਂ, ਕੋਈ ਗੱਲਬਾਤ ਨਹੀਂ, ਠੀਕ ਹੈ। ਮੋਬਾਈਲ ਵੀ ਦਿਲ ਕਰੇ ਸਵਿਚ ਆਫ ਕਰਕੇ ਆ ਜਾਵੇ, ਠੀਕ ਹੈ। ਉਹਨੇ ਕਹਿਣਾ ਸਾਡਾ ਬੰਦਾ ਇਦਾਂ ਹੈ। ਤੇ ਜਿਹੜਾ ਫਸ ਜਾਂਦੇ ਵਿਚਾਰੇ, ਜਿਹੜੇ ਮਤਲਬ ਕਹਿੰਦੇ ਨਹੀਂ ਯਾਰ ਮੈਂ ਨਹੀਂ ਇਹ ਕੰਮ ਕਰਨਾ ਗਲਤ, ਮੈਂ ਨਿਕਾਹ ਕਰ ਲੈਣਾ, ਬਸ ਉਹਨਾਂ ਦੀ ਫਿਰ ਕੁੱਤਿਆਂ ਵਾਲੀ ਸ਼ੁਰੂ ਹੋ ਜਾਂਦੀ। ਓਏ ਹੋਏ ਅਮਾਨੁੱਲਾ ਸਾਹਿਬ ਦਾ ਇੰਟਰਵਿਊ ਸੁਣੀ, 4 ਵਿਆਹ ਵਾਲਾ। ਉਹ ਤਾਂ ਰੋ ਪਏ ਸੀ। ਉਹ ਕਹਿੰਦੇ ਮੈਂ ਕਦੇ ਵਿਆਹ ਨਾ ਕਰਿਓ, ਕਹਿੰਦੇ ਕੋਈ ਉਸਤਾਦ ਜੀ ਮੈਂ ਸੱਚ ਦੱਸਿਆ ਜਾ ਕੇ ਬੇਗਮ ਨੂੰ। ਕੀ ਮੈਂ ਕਿਹਾ ਯਾਰ ਮੈਂ ਬੇਗਮ ਨਾਲ, ਮੇਰੀ ਹੈ ਸੀ ਦੋਸਤ ਇੱਕ, ਮੈਂ ਉਹਨੂੰ ਮਿਲਣ ਗਿਆ ਸੀ, ਆਈਸਕ੍ਰੀਮ ਵਗੈਰਾ ਖਾਣਾ ਵਗੈਰਾ ਖਾਧਾ, ਤੇ ਮੈਂ ਉਹਨੂੰ ਬੇਗਮ ਨੂੰ ਜਾ ਕੇ ਦੱਸਿਆ। ਮੈਂ ਕਿਹਾ ਯਾਰ ਮੈਂ ਝੂਠ ਨਹੀਂ ਬੋਲਣਾ। ਮੈਂ ਉਹਨੂੰ ਕਿਹਾ ਮੈਂ ਇੱਕ ਦੋਸਤ ਦੇ ਨਾਲ ਸੀ, ਕਲਾਸ ਫੈਲੋ ਸੀ ਮੇਰੀ, ਮੈਂ ਉਹਦੇ ਨਾਲ ਸੀ, ਮੈਂ ਖਾਣਾ ਖਾਧਾ ਇਹ। ਉਹ ਕਹਿੰਦੀ ਸ਼ਕਲ ਵੇਖੀ ਆ ਬੜੀ ਤੁਸੀਂ। ਉਹ ਮੰਨੀ ਨਹੀਂ। ਅੱਛਾ ਮੇਰੀ ਗੱਲ ਸੁਣ, ਤੇਰਾ 26 ਸਾਲ ਦੀ ਉਮਰ 'ਚ ਵਿਆਹ ਹੋਇਆ, 27-28 ਸਾਲ ਦੀ ਉਮਰ 'ਚ ਤੇਰਾ ਵਿਆਹ ਹੋਇਆ। ਨਾਰਮਲ 25-26-27 ਸਾਲ ਦੀ ਉਮਰ 'ਚ ਮਰਦ ਦਾ ਵਿਆਹ ਹੁੰਦਾ। 26 ਸਾਲ ਦੀ ਉਮਰ 'ਚ ਤੇਰੀ ਬੀਵੀ ਆਈ। 26 ਸਾਲ ਦੇ ਵਿਆਹ ਤੋਂ ਪਹਿਲੇ ਤੇਰਾ ਦਿਲ ਕਰੇ 1000 ਲੜਕੀਆਂ ਨਾਲ ਤਲਕ ਹੋਵੇ, ਸਕੂਲ 'ਚ, ਕਾਲਜ 'ਚ, ਵੈਸੇ ਨਾਰਮਲ ਤੂੰ ਜਿੱਦਾਂ ਮਰਜ਼ੀ, ਮਤਲਬ ਗਲਤ ਤਰੀਨ ਆਦਮੀ ਹੋਵੇ, ਲੇਕਿਨ ਉਹਨੂੰ ਉਸ ਤੋਂ ਬਾਅਦ ਦੀ ਕਰਜ਼ਾ, ਉਹਨੂੰ ਪਹਿਲੇ ਦੀ ਨਹੀਂ ਕਰਜ਼। ਇੱਕ ਐਸੀ ਬੋਂਗੀ ਜੀ ਮਤਲਬ ਦਲੀਲ ਆ। ਯਾਨੀ ਜਦੋਂ ਤੇਰਾ ਨਿਕਾਹ ਉਹਦੇ ਨਾਲ ਪੜਿਆ ਗਿਆ, ਉਹਨੇ ਕਹਿਣਾ ਹੁਣ ਤੂੰ ਮੇਰੇ ਨਾਲ ਵਫਾ ਕਰਨੀ, ਪਹਿਲਾਂ ਸਾਰਾ ਕੁਝ ਛੱਡ।
ਪਹਿਲਾਂ ਤੂੰ ਕੀ ਕਰਦੇ ਵੀ ਹੋਗਾ ਤਾਂ ਮੈਨੂੰ ਕੋਈ ਨਹੀਂ, ਕਿਹੜਾ ਮੇਰੇ ਹੁੰਦਿਆਂ ਕਰਦਾ ਸੀ। ਇਹ ਕੈਸੀ ਦਲੀਲ ਆ ਵੀ ਮੇਰੇ ਹੁੰਦਿਆਂ ਨਹੀਂ ਹੁਣ ਕਰਨਾ, ਪਹਿਲੇ ਤੂੰ ਕਰਦਾ ਰਿਹਾ ਜਿੱਡਾ ਮਰਜ਼ੀ ਗੰਦਾ ਸੀ ਤੂੰ, ਮੈਨੂੰ ਉਹਦੇ ਨਾਲ ਕੋਈ ਗਰਜ਼ ਨਹੀਂ। ਇਹ ਕੈਸੀ ਗੱਲ ਆ? ਪਹਿਲੇ ਇਹਦੇ ਵਾਲ ਪੁੱਟੇ ਆਹੋ ਕਿ ਤੂੰ ਪਹਿਲੇ ਗਲਤ ਯਾਰ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ। ਆ ਵਿਆਹ ਜਿਨ੍ਹਾਂ ਦੇ ਹੁੰਦੇ ਆ ਕੀ ਪਤਾ ਲੱਗਦਾ ਵੀ ਪਹਿਲੇ ਮਤਲਬ ਕਿੱਥੇ ਕੀ ਸੀ ਕੀ ਹਿਸਾਬ, ਲੇਕਿਨ ਜਦੋਂ ਸ਼ਾਦੀ ਉਹ ਸਮਝਦੇ ਨੇ ਵੀ ਹੁਣ ਅਸੀਂ ਦੋਵੇਂ ਵਫਾਦਾਰ ਆ। ਸਹੀ ਤੇ ਜਦੋਂ ਤੂੰ ਹਲੇ 20 ਸਾਲ ਦਾ ਵਾਂ, 19 ਸਾਲ ਦਾ ਵਾਂ, 18 ਸਾਲ ਦਾ ਕੁਵਾਰਾ ਵਾਂ, ਤੇਰੇ ਉਦੋਂ ਨਹੀਂ ਤੈਨੂੰ ਯਾਦ ਹੋਣਾ ਕਿ ਮੈਂ ਕਿਸੇ ਨਾ ਕਿਸੇ ਦੇ ਇਨਡਾਇਰੈਕਟਲੀ ਵੀ ਕਿਸੇ ਨਾ ਕਿਸੇ ਦਾ ਹੈਗਾ ਵਾਂ, ਭਾਵੇਂ ਮੇਰੇ ਸਾਹਮਣੇ ਜ਼ਾਹਰੀ ਨਹੀਂ ਹੈਗੀ ਇਸ ਟਾਈਮ, ਵਾਹ ਵਾਹ ਵਾਹ। ਭਾਵੇਂ ਮੇਰੇ ਜ਼ਾਹਰੀ ਨਹੀਂ, ਭਾਵੇਂ ਮੈਨੂੰ ਨਹੀਂ ਪਤਾ ਮੇਰਾ ਵਿਆਹ ਕਿਦਣ ਹੋਣਾ, ਲੇਕਿਨ ਕੋਈ ਤੇ ਹੈ ਨਾ ਜਿਹਦੇ ਨਾਲ ਮੇਰਾ ਹੋਣਾ, ਤੇ ਮੈਂ ਅੱਜ ਹੀ ਉਹਨੂੰ ਆਪਣੇ ਆਪ ਨੂੰ ਉਹਦੇ ਲਈ ਮੈਂ ਸੰਭਾਲ ਲਵਾਂ। ਵੈਰੀ ਗੁੱਡ। ਤੇ ਫਿਰ ਉਹ ਹੈ ਤੇ ਉਹ ਵੀ ਕਿ ਵਿਆਹ ਤੋਂ ਬਾਅਦ ਹੀ ਤੂੰ ਕਹਿਣਾ ਅੱਛਾ ਇਹਦੇ ਨਾਲ ਹੋਇਆ ਹੁਣ ਮੈਂ ਇਹਦੇ ਨਾਲ ਵਫਾ ਕਰੂੰਗਾ। ਲੈ ਸਹੀ ਗੱਲ। ਤੁਹਾਡਾ ਇੱਕ ਸਾਡਾ ਅਲਮੀਆ ਇਹ ਵੀ ਆ ਉਸਤਾਦ ਜੀ ਕਿ ਅਸੀਂ ਇਹ ਵੇਖ ਲਓ, ਤੁਹਾਨੂੰ ਮੈਂ ਕਿਹਾ ਤਰਗੀਬ ਦੇਵੋ ਕਿ ਨਿਕਾਹ ਆਸਾਨ ਕੀਤਾ ਜਾਵੇ ਕਿ ਜਿਹਦੇ 'ਚ ਬੁਰਾਈ ਖਤਮ ਹੁੰਦੀ ਆ। ਜਿੰਨੇ ਨਿਕਾਹ ਕਰ ਸਕਦੇ ਹੋ ਨਿਕਾਹ ਕਰਕੇ ਤੁਸੀਂ ਇਹ ਮੁਆਸ਼ਰੇ ਨੂੰ ਤੁਸੀਂ ਤਬਦੀਲ ਕਰ ਸਕਦੇ ਹੋ। ਥੱਲੇ ਬਹੁਤ ਜੁੱਤੀਆਂ ਤੈਨੂੰ ਬੀਬੀਆਂ ਭੈਣਾਂ ਨੇ ਵੇਖੀ ਤੈਨੂੰ। ਓ ਯਾਰ ਮੇਰੀ ਗੱਲ, ਅੱਲਾ ਜ਼ਿੰਦਗੀ ਕਰੇ ਮੇਰੀ ਬੇਗਮ ਦੀ ਯਾਰ, ਉਹਨੂੰ ਖੁਸ਼ ਰੱਖੇ। ਇਹ ਤੇਰੇ ਨਾਲ ਬਹੁਤੀ ਮੈਂ ਦੁਆ ਕਰਦਾ। ਉਹ ਕੀ ਗੱਲ ਆ ਯਾਰ, ਤੂੰ ਮੇਰੀ ਤੁਹਾਡਾ ਭੈਣ ਆ, ਸਹੀ ਹੈ। ਇਹ ਦਿਲੋਂ ਨਹੀਂ ਕਰਦਾ। ਨਹੀਂ ਨਹੀਂ ਉਸਤਾਦ ਜੀ, ਮੈਂ ਦਿਲੋਂ ਕਸਮ ਵਾਲੀ ਗੱਲ ਜੀ ਉਸਤਾਦ ਜੀ, ਮੇਰੀ ਬੇਗਮ ਵੱਲੋਂ ਮੈਨੂੰ ਇਜਾਜ਼ਤ ਹੈ। ਕਹਿੰਦੀ ਫੈਸਲ ਤੁਸੀਂ ਜਦੋਂ ਮਰਜ਼ੀ ਸ਼ਾਦੀ ਕਰ ਲਓ, ਮੇਰੇ ਵੱਲੋਂ ਇਜਾਜ਼ਤ। ਯਾਰ ਉਹਦਾ ਇੰਨਾ ਹੌਸਲਾ, ਮੈਂ ਕਿਹਾ ਨਹੀਂ ਯਾਰ ਤੂੰ। ਇਹ ਸਿਰਫ ਨਾ ਕਹਿਣ ਦੀ ਗੱਲ ਹੁੰਦੀ। ਉਸਤਾਦ ਜੀ ਜੈਨੂਨ ਗੱਲ। ਮੈਂ ਕਹਿੰਦਾ ਇਹ ਸਿਰਫ ਕਹਿਣ ਦੀ ਗੱਲ ਹੁੰਦੀ ਆ। ਓਏ ਕਹਿਣ ਦੀ ਗੱਲ ਹੁੰਦੀ, ਤੈਨੂੰ ਮੈਂ ਕਹਿਣ ਨਹੀਂ ਆ, ਮੇਰੇ ਕੋਲ ਮੇਰਾ ਮੂੰਹ ਨਾ ਖਲਾਈ। ਐਵੇਂ ਮੂੰਹ ਨਾ ਖਲਾਓ ਇਹ ਸਿਰਫ ਇਹਨਾਂ ਨੂੰ ਸਿਰਫ ਇਹ ਗੇੜੇ ਦਿੰਦੀਆਂ ਨੇ। ਉਸਤਾਦ ਜੀ। ਹਾਂ ਅੱਲਾ ਦੀ ਕਸਮ ਹੈ, ਉਹ ਭਲਾ ਕਾਤੋਂ ਕਹਿੰਦੀ ਇਹਦੀ? ਅੱਲਾ ਦੀ ਕਸਮ ਹੈ, ਇਹ ਸਿਰਫ ਗੇੜੇ ਦਿੰਦੀਆਂ ਨੇ। ਮੈਂ ਤੁਹਾਨੂੰ ਦੱਸਾਂ, ਉਸਤਾਦ ਜੀ। ਕਦੀ ਕਿਸੇ ਬੁੱਢੀ ਦੀ ਇਸ ਗੱਲ ਦੇ ਪਿੱਛੇ ਲੱਗ ਕੇ ਨਾ ਕਰੇ। ਇੱਕ ਮਿੰਟ ਕੀ ਕਿਉਂ ਉਹ ਭਲਾ ਕਾਤੋਂ ਕਹਿੰਦੀ ਹੈ ਕਰਾਣਾ? ਕਾਤੋਂ? ਉਹ ਜਗ੍ਹਾ ਜੁਗਾ ਤੇ ਉਹਨੇ ਨਾਮ ਕਰਾ ਲਈ ਆ, ਹੁਣ ਸਾਰਾ ਕੁਝ ਉਹਨੇ ਰੱਬ ਕਰ ਲਿਆ। ਕਿਹੜੀ ਜਗ੍ਹਾ ਕਿਹੜੀ ਜਗ੍ਹਾ ਜਿਹੜੀ ਸਵਾ ਕਮਰਲਾ ਲਈ ਜਗ੍ਹਾ ਉਹਨੇ ਨਾ ਕਰਾ ਲਈ ਹੈ। ਨਹੀਂ ਉਸਤਾਦ ਜੀ, ਉਹ ਸੀਰੀਅਸ ਕਹਿੰਦੀ ਏ ਮੈਨੂੰ। ਉਹਨੇ ਬਾਈ ਰਿਟਨ ਵੀ ਕਹਿੰਦੀ ਮੈਂ ਲਿਖ ਦਿੰਨੀ ਆ ਤੁਹਾਨੂੰ ਫੈਸਲ, ਜਦੋਂ ਮਰਜ਼ੀ ਮੈਨੂੰ ਕੋਈ। ਮਾਜ਼ਰਤ ਫੈਸਲ ਸਾਹਿਬ, ਮੈਂ ਆਖਰੀ ਗੱਲ ਕਰਾਂ ਉਸਤਾਦ ਜੀ, ਸਾਡਾ ਪਾਕਿਸਤਾਨ ਇੰਡੀਆ ਦਾ ਕਲਚਰ ਪਤਾ ਕੀ ਹੈ? 30 ਸਾਲ ਯਾਨੀ ਬੱਚਾ ਕਮਾਉਣ ਦੇ ਲਾਇਕ ਹੋ ਗਿਆ, ਵੱਡਾ ਹੋ ਗਿਆ, ਤਗੜਾ ਹੋ ਗਿਆ, ਜਿੰਨਾ ਚਿਰ ਉਹਨੇ ਕੁਝ ਬਣਾਇਆ ਨਹੀਂ ਉਹਦਾ ਵਿਆਹ ਨਹੀਂ ਹੋਣਾ। ਹੁਣ ਮਸਲੇ ਇੱਥੋਂ ਸ਼ੁਰੂ ਹੁੰਦੇ ਨੇ ਕਿ ਜਿਹੜੇ 30 ਸਾਲ ਤੋਂ ਬਾਅਦ ਲੋਕ ਵਿਆਹ ਕਰਾਉਂਦੇ ਨੇ ਨਾ, ਵਿਆਹ ਦੀ ਉਮਰ ਜਿਹੜੀ ਅਸਲ ਵਾ ਨਾ ਯਾਰ ਉਹਨੂੰ ਛੱਡ ਦੇ ਤੂੰ। ਜਿਹੜਾ ਸਭ ਤੋਂ ਵੱਡਾ ਰੌਲਾ ਨਾ ਸਾਡੇ ਨਾਲ ਹੋਇਆ, ਉਹ ਹੋਇਆ ਜਿਹੜਾ ਅੱਜ ਤੋਂ 40 50 60 ਸਾਲ ਪਹਿਲੇ ਮੇਰੀ ਮਾਂ ਫੈਸਲਾਬਾਦ ਤੋਂ ਮੁਲਤਾਨ ਵਿਆਹੀ ਚਲੀ ਗਈ। ਕੋਈ ਦੂਰ ਦੂਰ ਤੱਕ ਸਲਾਮਦੁਆਰੀ ਵਿੱਚ ਇੱਕ ਵਿਚੋਲਾ ਪਿਆ, ਉਹਨਾਂ ਦਾ ਕਲਚਰ ਹੀ ਹੋਰ ਆ, ਮੇਰੇ ਨਾਨਕਿਆਂ ਦਾ ਖਾਣ ਪੀਣ ਰਹਿਣ ਸਹਿਣ ਕਲਚਰ ਹੀ ਹੋਰ ਆ। ਜਿੱਥੇ ਮੇਰੀ ਮਾਂ ਪਲੀ, ਬਾਕੀ ਭੈਣਾਂ ਪਲੀਆਂ, ਦਾਦਕਿਆਂ ਦਾ ਕਲਚਰ ਹੀ ਹੋਰ ਆ, ਉਹਨਾਂ ਦੀ ਬੋਲੀ ਹੋਰ ਆ, ਉਹਨਾਂ ਦਾ ਰਹਿਣ ਸਹਿਣ ਖਾਨਦਾਨ ਦੀ ਤਰਬੀਅਤ ਹੀ ਹੋਰ ਆ। ਕੋਈ ਅੰਡਰਸਟੈਂਡਿੰਗ ਨਹੀਂ, ਕੋਈ ਗੱਲਬਾਤ ਨਹੀਂ, ਕੋਈ ਚੱਕਰ ਨਹੀਂ। ਉਹਨਾਂ ਨੇ ਤਸਵੀਰ ਕਿਤੇ ਆਉਂਦੀ ਹੁੰਦੀ ਸੀ, ਤਸਵੀਰ ਮਾੜੀ ਜੀ ਵੇਖ ਲਈ, ਉਹਨੇ ਵੇਖ ਲਈ, ਓਕੇ। ਕੋਈ ਪਤਾ ਨਹੀਂ ਜਾ ਕੇ 10 15 20 ਦਿਨ ਕਿ ਮੁੰਡਾ ਕਿਸ ਤਰ੍ਹਾਂ ਦਾ ਵਾ, ਮੁੰਡੇ ਦੀ ਆਦਤ ਕਿਸ ਤਰ੍ਹਾਂ ਦੀ ਆ, ਕੁੜੀ ਦੀ ਕਿਸ ਤਰ੍ਹਾਂ ਦੀ ਆ, ਕੀ ਨੇਚਰ ਆ, ਮਿਲੇਗੀ ਨਹੀਂ। ਚੁੱਕ ਕੇ ਠੱਕ ਵਿਆਹ ਕੇ ਫੈਸਲਾਬਾਦ ਤੋਂ ਮੁਲਤਾਨ। ਇਹ ਮੈਂ ਮਿਸਾਲ ਆਪਣੀ ਮਾਂ ਦੀ ਇਸ ਤੋਂ ਦਿੱਤੀ ਹੈ ਕਿ ਹਰ ਘਰ 'ਚ ਇਦਾਂ ਹੋਇਆ ਵਾ। ਕਿਸੇ ਨੇ ਚੁੱਕ ਕੇ ਮੁਲਤਾਨੋਂ ਲਾਹੌਰ ਸਿੱਟਦੀ, ਕਿਸੇ ਨੇ ਲਾਹੌਰੋਂ ਕਿਤੇ ਸਿੱਟਦੀ। ਮਤਲਬ ਸੁਣ ਲੈ ਮੇਰੀ ਗੱਲ ਸੁਣ ਲੈ। ਅੱਛਾ ਹੁਣ ਅੱਗੇ ਜਾਂਦਿਆਂ ਕਿਉਂ ਕਰਨ ਕੀ ਨਾ ਅਹਲੀ ਆ, ਨਾ ਅਹਲੀ ਆ ਭੈਣ ਮੇਰੀ, ਤੂੰ ਕਿੱਦਾਂ ਕਰ ਮੇਰੀ ਗੱਲ ਸੁਣ। ਜਾਂਦਿਆਂ ਹੀ ਪਤਾ ਲੱਗੇ ਕਿ ਜੀ ਬੰਦਾ ਨਹੀਂ ਸਹੀ ਨਿਕਲਿਆ, ਨਸ਼ਈ ਨਿਕਲ ਆਇਆ, ਖਰਾਬ ਨਿਕਲ ਆਇਆ, ਕਮਾਈ ਨਹੀਂ ਕਰਦਾ, ਨਖੱਟੂ ਨਿਕਲ ਆਇਆ, ਮਾਰਨ ਲੱਗ ਪਿਆ, ਫੋਨ ਹੈ ਨਹੀਂ, ਫੋਨ ਹੈ ਨਹੀਂ, ਮੋਬਾਈਲ ਹੈ ਨਹੀਂ, ਪਾਪਾ ਮੁਝੇ ਮਾਰਾ ਇਹ ਹੈ ਨਹੀਂ, ਪੀਟੀਸੀਐਲ ਉਹਨੂੰ ਵੀ ਤਾਲਾ ਲੱਗਾ ਉੱਤੇ ਪੇਟੀ, ਉਹ ਵੀ ਪੀਟੀਸੀਐਲ ਵੀ ਗਲੀ 'ਚ 1 2 ਘਰ, ਉਹ ਨਾ ਦੱਸ ਸਕਦੀ ਆ ਦੂਜੇ ਸ਼ਹਿਰ ਬੈਠੀ ਨਾ ਕੁਛ। ਜਦੋਂ ਕਿਤੇ ਜ਼ਿੰਦਗੀ 'ਚ ਉਹਨੇ ਆਉਣਾ ਜਾਂ ਮਾਂ ਪਿਓ ਨੇ 8 ਘੰਟੇ ਦਾ ਸਫ਼ਰ ਕਰਕੇ ਧੀ ਵੱਲ ਜਾਣਾ, ਫਿਰ ਉਹਨੇ ਦੱਸਣਾ ਮੇਰੇ ਨਾਲ ਆ ਹੁੰਦਾ ਵਾ। ਸਹੀ ਗੱਲ ਫਰੀਦ ਸਾਹਿਬ, ਉਹ ਜ਼ਿੰਦਗੀਆਂ ਬਰਬਾਦ ਹੋਈਆਂ ਨੇ, ਕਰੋੜਾਂ ਜ਼ਿੰਦਗੀਆਂ ਬਰਬਾਦ ਹੋਈਆਂ ਨੇ ਇਸ ਚੱਕਰ 'ਚ। 60 ਸਾਲ ਔਰਤਾਂ ਨੇ ਤੇ ਬੰਦਿਆਂ ਨੇ ਕੰਪਰੋਮਾਈਜ਼ ਦੀ ਜ਼ਿੰਦਗੀ ਗੁਜ਼ਾਰੀ ਆ। ਯਾਰ ਤੁਸੀਂ ਹੁਣ ਇਸ ਚੀਜ਼ ਦਾ ਹੱਲ ਕੱਢੋ ਕਿ ਯਾਨੀ ਇਹਦਾ ਹੱਲ ਅੱਜ ਹੱਲ ਹੋਇਆ ਨਾ, ਇਹਦਾ ਅੱਜ ਹੱਲ ਹੋਇਆ। ਥੋੜੀ ਅਵੇਅਰਨੈਸ ਆਈ, ਪੜ੍ਹਾਈ ਲਿਖਾਈ ਹੋਈ ਤੇ ਆਪ ਮਾਂ ਪਿਓ ਨੂੰ ਉਧਰੇ ਹੋ ਗਏ, ਔਲਾਦਾਂ ਆਪਣੇ ਵੇਖ ਕੇ ਆਪਣੇ ਫੈਸਲੇ ਕਰਨ ਲੱਗ ਪਏ। ਅੱਛਾ ਹੋ ਗਏ ਨਾ ਆਪ ਉਧਰੇ, ਉਹ ਜਾਣਨ ਉਹਨਾਂ ਦਾ ਕੰਮ ਜਾਣੇ, ਫਿਰ ਕਿਉਂ ਛੱਡ ਦਿਓ ਉਹਨਾਂ ਨੂੰ। ਉਹ ਜਿਹੜਾ ਮਾਂ ਪਿਓ ਪੈਦਾ ਕਰਦਾ ਉਹਦਾ ਕੰਮ ਤਹਿਕੀਕ ਕਰਕੇ ਬੱਚੀ ਦੀ ਸ਼ਾਦੀ ਆ, ਬੱਚੇ ਦੀ ਸ਼ਾਦੀ ਇੱਕ ਅੱਛੇ ਖਾਨਦਾਨ 'ਚ ਕਰੇ। ਹਾਂ ਠੀਕ ਹੋ ਗਿਆ,
ਠੀਕ ਹੋ ਗਿਆ ਨਾ। ਹੁਣ ਅੱਜ ਕੱਲ ਤਹਿਕੀਕ ਕਿੰਨੀ ਈਜ਼ੀ ਹੋ ਗਈ ਹੈ। ਜਿਸ ਦੌਰ ਦੀ ਮੈਂ ਗੱਲ ਕਰਦੇ ਹਾਂ ਤੂੰ ਤਹਿਕੀਕ ਦੇ ਆਪਸ਼ਨ ਹੀ ਨਹੀਂ ਸੀ ਹੈਗੇ। ਵਿਚੋਲੇ ਨਹੀਂ ਆ ਕੇ ਕਹਿਣਾ ਤੂੰ ਕੀ ਸਮਝ, ਮਤਲਬ ਮੇਰੀ ਧੀ ਨਹੀਂ, ਮੈਂ ਮਾੜੀ ਜਗ੍ਹਾ ਤੇ ਤਾਊਂਗਾ। ਉਹਨੇ ਕਹਿਣਾ ਅੱਛਾ ਭਾ ਠੀਕ ਆ, ਮੇਰੀਆਂ ਧੀਆਂ ਰਗੀ ਆ। ਉਹ ਵਿਚੋਲੇ ਨੂੰ ਵੀ ਨਹੀਂ ਪਤਾ ਹੁੰਦਾ ਅਗਲੇ ਦਾ, ਉਹਨੇ ਕਰਾਤਾ। ਅੱਜ ਆਪਸ਼ਨ ਬਹੁਤ ਜ਼ਿਆਦਾ ਨੇ ਫਰੀਦ ਸਾਹਿਬ। ਓਏ ਪਹਿਲੇ ਤੇ ਮੈਨੂੰ ਇਹ ਦੱਸ ਫਰੀਦਾ, ਤੇਰਾ ਦੁਨੀਆ ਤੇਰੇ ਘਰ ਬੇਟੀ ਪੈਦਾ ਹੁੰਦੀ ਆ, ਤੂੰ ਸਿਰਫ ਉਹਨੂੰ ਦੇਣਾ ਬਸ ਹਾਏ ਕੱਪੜੇ ਜੁੱਤੀਆਂ ਸਾਰਾ ਕੁਝ। ਉਹ ਜਦੋਂ 20-22 ਸਾਲ 23 ਸਾਲ ਦੀ ਹੁੰਦੀ ਆ, ਤੂੰ ਉਹਦੇ ਤੇ ਚੰਗੇ ਭਲੇ ਪੈਸੇ ਲਾਏ ਹੁੰਦੇ। ਔਰ ਜਿਹੜਾ ਔਲਾਦ, ਜਿਹੜਾ ਮੁੰਡਾ ਹੁੰਦਾ ਨਾ ਸਨ ਬੱਚਾ, ਉਤੋਂ ਫਿਰ ਵੀ ਬੰਦਾ ਕਿਤੇ ਨਾ ਕਿਤੇ ਬੈਕ ਤੇ ਕਿਤੇ ਨਾ ਕਿਤੇ ਹੁੰਦਾ ਕਿ ਯਾਰ ਇਹਨੇ ਸਾਡੇ ਕੋਲ ਰਹਿਣਾ ਤੇ ਸਾਨੂੰ ਸਾਂਭੂ। ਧੀ ਵੱਲੋਂ ਤੇ ਤੁਹਾਡੇ ਕੋਲ ਆਪਸ਼ਨ ਹੀ ਨਹੀਂ ਹੁੰਦਾ ਕਿ ਜਿੰਨੇ ਮੈਂ ਲਾ ਰਿਹਾ ਇਹ ਮੈਨੂੰ ਰਿਟਰਨ ਆਊਗਾ। ਧੀ ਵੱਲੋਂ ਤੇ ਆਪਸ਼ਨ ਹੀ ਨਹੀਂ ਹੁੰਦਾ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਾਉਂਦੇ ਹੋ। ਮੈਂ ਕਹਿੰਦਾ ਪੁੱਤਰ ਨੂੰ ਬੰਦਾ ਵਾਧਾ ਘਟਾ ਵੀ ਕਰ ਲੈਂਦਾ, ਮਾੜੇ ਸੂਟ ਵੀ। ਧੀ ਨੂੰ ਨਹੀਂ ਦਿਲ ਕਰਦਾ, ਧੀ ਨੂੰ ਦਿਲ ਕਰਦਾ ਜੋ ਮੰਗਦੀ ਨਾ ਇਹਨੂੰ ਮੈਂ ਦਵਾਂ। ਈਦ ਆਉਂਦੀ ਨਾ ਤੂੰ ਬੱਚੇ ਲੈ ਕੇ ਜਾ ਤੇ ਤੂੰ ਮੁੰਡੇ ਨੂੰ ਕਹਿ ਦੇਗਾ ਨਹੀਂ ਆ ਨਹੀਂ ਲੈਣਾ, ਧੀ ਨੂੰ ਨਾ ਨਹੀਂ ਹੁੰਦੀ। ਠੀਕ ਆ, ਉਸ ਧੀ ਨੂੰ ਕਿਹੜੀ ਅਸੀਂ ਕੌਣ ਲੋਕ ਆ ਕਿ ਅਸੀਂ ਉਹਨੂੰ ਸਾਰਾ ਕੁਝ ਦੇ ਕੇ ਉੱਤੋਂ ਜਿਹੜੀ ਧੀ ਆ ਉਹ ਜਿਗਰ ਦਾ ਟੁਕੜਾ, ਪੈਸੇ ਛੱਡ ਦਿਓ, ਜੋ ਉੱਤੇ ਲਾਇਆ ਛੱਡ ਦਿਓ, ਜਿਹੜੀ ਉਹਦੇ ਨਾਲ ਮੁਹੱਬਤ ਆ ਬਾਪ ਦੀ, ਉਹਨੂੰ ਦੇਤੀ ਕਿਸੇ ਨੂੰ, ਉਹ ਕਿਸੇ ਨੂੰ ਦੇਤੀ, ਪੜ੍ਹਾ ਲਿਖਾ ਕੇ ਤਾਲੀਮ ਸਭ ਕੁਝ ਕਰਕੇ ਉਹਨੂੰ ਦੇਤੀ। 20 ਲੱਖ ਦਾ ਚੀਜ਼ਾਂ ਵੀ ਨਾਲ ਦੇਣੀਆਂ ਨੇ। ਸਹੀ 20 ਲੱਖ ਦੀਆਂ ਚੀਜ਼ਾਂ ਵੀ ਨਾਲ ਦੇਣੀਆਂ ਨੇ। ਬੈਨੀਫਿਟ ਚੈੱਕ ਕਰ ਮੁੰਡੇ ਵਾਲਿਆਂ ਦਾ। ਧੀ ਵੀ ਲੈਣ ਦੀ, ਘਰ ਵੀ ਭਰਤਾ। ਉਹ ਯਾਰ ਕਿਹੜਾ ਉਹਨੇ ਗੁਨਾਹ ਕਰ ਲਿਆ ਧੀ ਜੰਮ ਕੇ? ਉਤੋਂ ਕੀ ਮਕਾਨ ਆਪਣਾ ਵਾ, ਮਕਾਨ ਆਪਣਾ ਵਾ, ਕਰਦਾ ਕੱਖ ਨਹੀਂ, ਮਕਾਨ ਆਪਣਾ ਵਾ, ਨਸ਼ਾ ਕਰਦਾ, ਇਹ ਕਰਦਾ, ਉਹ ਆਪੇ ਠੀਕ ਕਰ ਲੂਗੀ। ਮੇਰੇ ਹਾਲੇ ਤੱਕ ਕਈ ਭਾਂਡੇ ਧਾਰ ਆ ਮੇਰੇ ਸਹੁਰੇ ਵੱਲ, ਉਹਨਾਂ ਨੇ ਕਿਹਾ ਸੀ ਅਸੀਂ ਬਾਅਦ ਚ ਭੇਜ ਦਿਆਂਗੇ। ਮੈਂ ਤਾਂ ਨਹੀਂ ਮੰਗੇ ਦੁਬਾਰਾ। ਤੁਸੀਂ ਆਪ ਹੀ ਦਵੋ ਆ ਕੇ, ਤੁਹਾਡਾ ਬਣਦਾ ਵਾ ਦਵੋ। ਦੱਸ ਕਦੀ ਕੋ ਬੰਦਾ। ਅਲਹਮਦੁਲਿਲਾ ਸਾਡੀ ਭੈਣ ਵੀ ਆ, ਸਾਡੀ ਮਾਂ ਵੀ ਆ। ਇਹ ਦੀ ਗੱਲ ਨਹੀਂ ਸਾਜੀ ਜਿਹੜੀ ਤੁਸੀਂ ਗੱਲ ਦੱਸਣ ਦੇ ਨਾ, ਇਹ ਠੀਕ ਆ, ਲੇਕਿਨ ਇਹਨੂੰ ਇੱਕ ਸਾਡੇ ਕਲਚਰ 'ਚ ਕਿੰਨੇ ਵਾੜਿਆ ਤੇ ਕਿੰਨੇ ਪਾਇਆ? ਦੇਖੋ ਮੇਰੀ ਗੱਲ ਸੁਣੋ, ਰਾਏ ਹਮੇਸ਼ਾ ਆਪਣੀ ਭਰੀ ਹੁੰਦੀ ਫਰੀਦ ਸਾਹਿਬ। ਮੈਂ ਅਗਰ ਗੱਲ ਕੀਤੀ ਨਾ, ਮੇਰੀ ਰਾਏ ਆ ਔਰ ਮੇਰੇ ਹਿਸਾਬ ਨਾਲ ਸਹੀ ਆ। ਔਰ ਮੈਨੂੰ ਇਹ ਜ਼ਰੂਰਤ ਨਹੀਂ ਕਿ ਮੈਂ ਤੇਰੇ ਤੇ ਥੋਪਾਂ ਕਿ ਤੂੰ ਵੀ ਮੰਨ, ਤੂੰ ਨਾ ਮੰਨ। ਸਹੀ ਗੱਲ। ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਅਕਸਰ ਕਹਿੰਦਾ ਨਾ ਕਿ ਇੱਥੇ ਬੈਠੇ ਮੈਂ ਜਿਹੜੀ ਗੱਲ ਕਰਦੇ ਆ, ਮੈਂ ਕੋਈ ਟੀਚਰ ਬਣ ਕੇ ਨਹੀਂ ਕਰ ਰਿਹਾ, ਮੈਂ ਆਪਣੀ ਰਾਏ ਦੱਸ ਰਿਹਾ। ਮੇਰੀ ਰਾਏ ਦੇ ਮੁਤਾਬਕ ਇਹ ਜਿੰਨੇ ਵੀ ਰੂਲ ਬਣਾਇਆ, ਜਿੰਨੇ ਵੀ ਅਸੂਲ ਬਣਾਇਆ ਜੇਜ਼ ਵਾਲਾ, ਮੇਰੀ ਸਮਝ ਨਹੀਂ ਆ ਰਿਹਾ। ਮੈਂ ਇਹਨੂੰ ਡਿਨਾਈ ਕਰਦਾ ਇਸ ਚੀਜ਼ ਨੂੰ ਕਿ ਮੈਂ ਕਹਿੰਦਾ ਕਿ ਯਾਰ ਮੇਰੀ ਬੇਟੀ ਹੈ, ਮੈਂ ਉਹਨੂੰ ਪਾਲਿਆ ਪੋਸਿਆ, ਉਹਨੂੰ 20-22 ਸਾਲ ਦਾ ਕੀਤਾ, ਉਹਦੀ ਮੈਂ ਹਰ ਤਰ੍ਹਾਂ ਦੀ ਚੀਜ਼ ਪੂਰੀ ਕੀਤੀ। ਸਭ ਤੋਂ ਵੱਡੀ ਗੱਲ, ਉਹਨੂੰ ਕੋਈ ਲੈ ਕੇ ਚੱਲਾ ਵਿਆਹ ਕੇ, ਠੀਕ ਆ ਜੀ, ਮੇਰੀ ਇੱਕ ਲਾਈਫ ਆ, ਉਹਦਾ ਹਿੱਸਾ ਮੈਂ ਉਹਨੂੰ ਵਿਆਹਣਾ ਵਾ, ਵਿਆਹ ਕੇ ਚੱਲ। ਉਹ ਜਦੋਂ ਮੈਂ ਉਹਨੂੰ ਨਾਲ ਤੋੜ ਦਿੱਤੀ, ਹੋਰ ਮੈਂ ਕੀ ਦਵਾਂ ਉਹਨੂੰ? ਉਸ ਮੁੰਡੇ ਵਾਲੇ ਨੂੰ ਮੈਂ ਕੀ ਦਵਾਂ? ਹੋਰ ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਉਹ ਕਿਹੜੇ ਮੁੰਡੇ ਵਾਲੇ ਹੋ ਤੁਸੀਂ? ਆਪਣਾ ਬੈੱਡ, ਕੁਰਸੀਆਂ, ਸੋਫੇ ਨਹੀਂ ਬਣਾ ਸਕਦੇ ਆਪਣੀ ਨੌ ਘਰ ਲਿਆਉਣ ਲਈ। ਵਾਹ ਵਾਹ, ਬੜੀ ਅੱਛੀ ਗੱਲ। ਉਹ ਤੁਸੀਂ ਮਹਿਮਾਨ ਘਰ ਆਉਂਦੇ ਨੇ ਤੇ ਤੁਸੀਂ ਲੈ ਕੇ 6 ਕੁਰਸੀਆਂ ਲੈ ਆਓ ਯਾਰ। ਪ੍ਰਾਹੁਣੇ ਆਉਂਦੇ ਨੇ, ਕੁਰਸੀਆਂ ਨਹੀਂ ਆ। ਪ੍ਰਾਹੁਣੇ ਵਾਸਤੇ ਮੁੰਡੇ ਵਾਲੇ ਕੁਰਸੀਆਂ ਲੈ ਆਉਂਦੇ ਨੇ, ਪ੍ਰਾਹੁਣੇ ਵਾਸਤੇ ਬੈਠਕਾਂ ਸਜਾ ਲੈਂਦੇ ਨੇ। ਮੁੰਡਾ ਆਪਣੇ ਯਾਰਾਂ ਦੋਸਤਾਂ ਵਾਸਤੇ ਬੈਠਕ ਸਜਾ ਲੈਂਦਾ, ਪੂਰੀ ਡੈਕ ਨਵਾਂ ਬਣਵਾ ਲੈਂਦਾ। ਬਿਲਕੁਲ। ਘਰਾਂ ਦੇ ਵਿੱਚ ਮਹਿਮਾਨਾਂ ਵਾਸਤੇ ਬਿਸਤਰ, ਤੇ ਨੌ ਜਿਹੜੀ ਆ ਰਹੀ ਹੈ ਉਹਦੇ ਵਾਸਤੇ ਤੁਸੀਂ ਕੁਝ ਨਹੀਂ ਕਰ ਸਕਦੇ। ਨੌ ਨੂੰ ਕਹਿੰਦੇ ਇਹ ਲੈ ਕੇ, ਉਹ ਨੌ ਤੁਸੀਂ ਤੋਰੋ ਹੱਥੀ ਆਪਣੀ ਜਾਨ ਨਿਕਲ ਜਾਂਦੀ ਆ ਮਾੜੀ ਜੀ ਕੋਈ ਧੀ ਨੂੰ ਨਿੱਕੀ ਹੋਵੇ, ਬੰਦਾ ਕਹਿੰਦਾ ਮੈਂ ਸਾਰਾ ਕੁਝ ਦੇ ਦਿਆਂ ਨੂੰ। ਉਹ ਤੁਹਾਨੂੰ ਦੇ ਰਿਹਾ, ਤੁਹਾਡੇ ਘਰ ਦੇ ਰਿਹਾ, ਤੁਸੀਂ ਉਹਨੇ ਤੁਹਾਡੇ ਘਰ ਜਾ ਕੇ ਪੋਚੇ ਮਾਰਨੇ, ਤੁਹਾਡੀਆਂ ਸਫਾਈਆਂ ਕਰਨੀਆਂ, ਤੁਹਾਡੇ ਉਹਨੇ ਬਰਤਨ ਧੋਣੇ। ਮੇਰੀ ਧੀ ਨੇ, ਜਿਹਨੂੰ ਮੈਂ ਆਪਣੇ ਘਰ ਹੱਥ ਨਹੀਂ ਲਾਉਣ ਦਿੰਦਾ। ਬਿਲਕੁਲ। ਪਤਾ ਨਹੀਂ ਤੁਸੀਂ ਜਾ ਕੇ ਉਹਦੇ ਨਾਲ ਕੀ ਕਰਨਾ ਵਾ। ਤੁਸੀਂ ਉਹਨੂੰ ਦਿਲ ਕਰੇ ਮਾਰੋ, ਤੁਸੀਂ ਉਹਨੂੰ ਦਿਲ ਕਰੇ ਸਾਰੀ ਦਿਹਾੜੀ ਰੋਟੀ ਨਾ ਦਿਓ ਮੇਰੀ ਧੀ ਨੂੰ। ਇਸ ਆਪਸ਼ਨ 'ਚ ਬਾਪ ਆਪਣੀ ਧੀ ਨੂੰ ਸਿੱਟ ਦਿੰਦਾ ਵਾ, ਤੇ ਉੱਤੋਂ ਉਹਨੇ 20 ਲੱਖ ਦਾ ਸਮਾਨ ਵੀ ਦੇਣਾ ਵਾ। 20 ਲੱਖ ਦਾ 25 ਲੱਖ ਦਾ ਸਮਾਨ ਦੇ ਕੇ ਕੋਈ ਦੁਨੀਆ ਦਾ ਬੰਦਾ ਗਰੰਟੀ ਦਿੰਦਾ ਮੁੰਡੇ ਦਾ ਪਿਓ ਜਾਂ ਮੁੰਡਾ ਐਵੇਂ ਲਿਖ ਕੇ ਦੇਣਾ ਜੀ ਇਹ ਤੁਸੀਂ 20 ਲੱਖ ਦਾ ਸਮਾਨ ਦੇਤਾ, ਤੁਸੀਂ ਧੀ ਵੀ ਸਾਨੂੰ ਦੇਤੀ, ਤੁਸੀਂ ਹਰ ਚੀਜ਼, ਤੁਸੀਂ ਆਪਣੀ ਬੇਟੀ ਨੂੰ ਵਿਆਹਤਾ, ਅਸੀਂ ਤੁਹਾਡੇ ਤੋਂ ਰਾਜ਼ੀ ਹਾਂ, ਇੱਕ ਡੀਲ ਹੋ ਗਈ, ਲਿਆਓ ਅਸੀਂ ਲਿਆਓ ਐਗਰੀਮੈਂਟ ਤੇ ਲਿਖ ਦਿੰਦੇ ਅਸੀਂ ਤੁਹਾਡੀ ਧੀ ਨੂੰ ਕੋਈ ਦੁੱਖ ਨਹੀਂ ਦਿਆਂਗਾ। ਕੋਈ ਲਿਖਦਾ ਮੁੰਡੇ ਦਾ ਪਿਓ? ਇੰਨਾ ਕੁਛ ਧੀ ਦਾ ਪਿਓ ਕਰਦਾ, ਕਦੀ ਕਿਸੇ ਨੇ ਐਗਰੀਮੈਂਟ ਤੇ ਲਿਖ ਕੇ ਦਿੱਤਾ? ਹੱਕ ਨਹੀਂ ਬਣਦਾ ਫਿਰ ਧੀ ਦੇ ਪਿਓ ਦਾ ਕਿ ਕਵੇ ਓਏ ਮੈਂ ਆਪਣੀ ਧੀ ਵੀ ਦਿੱਤੀ ਆ, 20 ਲੱਖ ਦਾ ਜ਼ੇਵਰ ਵੀ ਦਿੱਤਾ, 8 ਲੱਖ ਦੀ ਤੁਹਾਡੇ ਰੋਟੀ ਵੀ ਖਵਾਈ 300 ਬੰਦੇ ਨੂੰ, ਇੱਥੇ ਲਿਖ ਕੇ ਦਿਓ ਮੇਰੀ ਧੀ ਨੂੰ? ਰਾਈਟ ਨਹੀਂ ਬਣਦਾ ਉਹਦਾ ਕਿ ਇੱਥੇ ਲਿਖ ਕੇ ਦੇ ਮੇਰੀ ਧੀ ਨੂੰ ਆਂਚ ਨਹੀਂ ਆਏਗੀ? 100% ਕੋਈ ਲਿਖ ਕੇ ਦਿੰਦਾ?
ਵਾਹ ਵਾਹ ਇਹਦੇ ਬਾਵਜੂਦ ਧੀ ਦਾ ਪਿਓ ਫਿਰ ਝੁਕਿਆ ਹੁੰਦਾ ਅੱਗੇ। ਹਾਏ 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 ਇਨਡਾਇਰੈਕਟਲੀ ਸੋ ਤੈਨੂੰ ਜੱਲਾਦ ਨਜ਼ਰ ਆਉਣਗੇ ਮੁੰਡੇ ਵਾਲੇ, ਏਦਾਂ ਹੀ ਆ, ਰਾਖਸ਼ ਨਜ਼ਰ ਆਉਣਗੇ ਤੈਨੂੰ। ਬਿਲਕੁਲ ਏਦਾਂ ਹੀ। ਤੇ ਮੈਂ ਨਹੀਂ ਭਾਈ ਐਗਰੀ ਕਰਦਾ। ਸਹੀ, ਬਹੁਤ ਅੱਛੇ ਉਸਤਾਦ ਜੀ। ਠੀਕ ਹੈ। ਦੂਸਰੀ ਗੱਲ ਇਹ ਆ, ਬਹੁਤ ਸਾਰੇ ਲੋਕ ਐਸੇ ਹੋਣਗੇ ਜਿਹੜੇ ਕਹਿਣਗੇ ਨਹੀਂ ਅਸੀਂ ਚੀਜ਼ ਨਹੀਂ ਲੈਂਦੇ। ਭੈਣ ਤੇਰੀ ਅੱਲਾ ਧੀ ਹੈਗੀ ਤੇਰੀ, ਹਾਂਜੀ ਹਾਂ ਅੱਲਾ ਉਹਦੀ ਜ਼ਿੰਦਗੀ ਤੰਦਰੁਸਤੀ ਕਰੇ, ਤੂੰ ਪਾਲ ਰਿਹਾ ਉਹਨੂੰ। ਹਾਂਜੀ ਤੈਨੂੰ ਅੱਜ ਤੇਰੀ 10 ਲੱਖ ਰੁਪਏ ਮਹੀਨੇ ਦੀ ਆਮਦਨ ਹੋ ਜਾਣੀ ਹੈ, ਤੂੰ ਉਹਨੂੰ ਉਸ 10 ਲੱਖ ਦੇ ਹਿਸਾਬ ਨਾਲ ਪਾਲਣਾ ਸ਼ੁਰੂ ਕਰ ਦੇਗਾ। ਤੂੰ ਇਹ ਨਹੀਂ ਸੋਚੇਗਾ ਕਿ ਇਹਨੂੰ ਅਗਰ ਮੈਂ ਮਹੀਨੇ ਦਾ ਇਹਦੇ ਤੇ ਮੇਰਾ 1000 ਰੁਪਇਆ ਲੱਗ ਰਿਹਾ ਸੀ ਤੇ ਕਿਉਂਕਿ ਮੈਂ 50,000 ਜਾਂ 60 ਜਾਂ ਲੱਖ ਜਾਂ 30 ਕਮਾ ਰਿਹਾ ਸਾਂ ਤੇ ਮੈਂ ਇਹਨੂੰ 1000 ਦੇ ਰਿਹਾ ਸਾਂ, ਤੇਰੀ ਤਨਖਾਹ ਹੋ ਜੇ 5 ਲੱਖ, ਤੂੰ ਉਹਦਾ 1000 ਤੋਂ 20,000 ਕਰ ਦੇਗਾ। ਹਾਂਜੀ ਕਰੇਗਾ ਧੀ ਦਾ, ਕਰੇਗਾ ਨਾ, ਜਿਉਂ ਜਿਉਂ ਤੇਰਾ ਵਧੇਗਾ। ਜੇ ਅੱਜ ਈਦ ਤੇ ਤੂੰ ਉਹਨੂੰ 1000 ਰੁਪਏ ਦਾ ਸੂਟ ਲੈ ਕੇ ਦੇਣਾ ਨਾ ਤੇ ਤੇਰੇ ਕੋਲ ਬੈਂਕ ਦੇ ਵਿੱਚ 30 40 50 ਲੱਖ ਪਿਆ ਹੋਵੇ ਨਾ, ਤੂੰ ਈਦ ਤੇ ਉਹਨੂੰ ਕਹੇਗਾ ਜੋ ਲੈਣਾ ਬੇਟਾ ਲੈ ਲਓ, ਬਿਲਕੁਲ ਇਸ ਤਰ੍ਹਾਂ 50,000 ਦਾ ਸਮਾਨ ਲੈ ਲਓ, ਏਦਾਂ ਹੀ ਤੇ ਤੈਨੂੰ ਰਿਟਰਨ ਦੀ ਉਹਦੇ ਤੋਂ ਜ਼ਰਾ ਉਮੀਦ ਨਹੀਂ ਹੋਏਗੀ। ਇਦਾਂ ਪਾਲ ਕੇ ਕਿਸੇ ਨੇ ਮਾੜੀ ਪਾਲੀ, ਕਿਸੇ ਨੇ ਚੰਗੀ ਪਾਲੀ। ਅੱਛਾ ਅਮੀਰ ਆਦਮੀ ਅੱਛਾ ਉਹ ਬਹੁਤਾ ਪਿਆਰ ਕਰਦਾ ਹੀ ਜਿਹੜਾ ਮਾੜਾ ਪਾਲਦਾ, ਕਿਉਂਕਿ ਮਾੜੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਕੇ ਪੂਰਾ ਕਰਨਾ ਵਾ। अमीर के खोलते हैगा, कहना ले लो ये लो चेक बुक, जाओ कार्ड मामा के साथ ही है, ठीक है मारो पापा मैंने 1.5 लाख की शॉपिंग करी है, कोई पार नहीं उसको हैगा। जिद को है नहीं ਉਹ ਜਦੋਂ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਕੇ ਜੇਬ ਚੋਂ ਕਹਿੰਦਾ ਨਾ ਮੈਂ ਆਪਣੀ ਧੀ ਨੂੰ ਆ ਚੀਜ਼ ਲੈ ਕੇ ਦੇਣੀ, ਉਹ ਜ਼ਿਆਦਾ ਮੁਹੱਬਤ ਹੁੰਦੀ ਹੈ ਉਹਦੇ ਨਾਲੋਂ, ਅਮੀਰ ਨਾਲੋਂ। ਏਦਾਂ ਹੀ ਉਸਤਾਦ ਜੀ। ਤੂੰ ਅਗਲੇ ਪਾਸੇ ਸੋਚ, ਮੁੰਡੇ ਵਾਲੇ ਪਾਸੇ ਇਨਡਾਇਰੈਕਟਲੀ ਸੋਚ, ਦਿਮਾਗ 'ਚ। ਸਾਡੇ ਇਸਲਾਮ 'ਚ ਤੇ ਹੈ ਨਹੀਂ ਚੀਜ਼, ਨਿਕਾਹ ਵਾ, ਕਿਤੇ ਤਸਵਰ ਹੈਗਾ ਜੇਜ਼ ਦਾ? ਨਹੀਂ ਸਹੀ ਕਿਤੇ ਜੇਜ਼ ਦਾ ਤਸਵਰ? ਪੇਟੀਆਂ ਟਰੰਕ ਸਮਾਨ ਭੇਜਤਾ, 4-4 ਗੇੜੇ ਲੱਗ ਰਹੇ ਨੇ, ਜੇਜ਼ ਦਾ ਸਮਾਨ ਲੱਥ ਰਿਹਾ, ਕੱਖ ਵੀ ਨਹੀਂ ਹੁੰਦੇ। ਉਹ ਕੁੜੀਆਂ ਹੁੰਦੀਆਂ ਚ ਘਰ ਭਰ ਜਾਂਦਾ ਪੂਰਾ, ਬੱਚੀ ਵੀ ਆ ਗਈ, ਕੰਮ ਵੀ ਕਰੇਗੀ, ਬੈੱਡ ਟਰੰਕ VCR ਫਲਾਣਾ DV ਸਾਰਾ ਉਹ ਵੀ ਭਰ ਦਿੱਤਾ, LCDਆਂ ਵੀ ਲੱਗ ਗਈਆਂ, ਸਾਰਾ ਕੁਝ ਹੋ ਗਿਆ ਤੇ ਕੁੜੀ ਵੀ ਆ ਗਈ, ਠੀਕ ਹੈ ਜੀ, ਤੇ ਹੁਣ ਕੰਮ ਵੀ ਕਰੇਗੀ। ਐ ਸੀ ਮੁੰਡਾ ਵਿਆਹਿਆ ਜੀ। ਇਹ ਕਲਚਰ ਸਾਜੀ ਸਾਡੇ ਹੈ ਨਾ, ਫਿਰ ਇਹ ਸਾਡੇ ਬਣਾਏ ਹੋਏ ਕਲਚਰ ਨੇ, ਬਣਾਏ ਹੋਏ। ਬਾਹਰ ਲੈ ਭਾਈ, ਇਹ ਮੇਰੀ ਸੋਚ ਆ, ਇਹਦੇ ਤੇ ਕੋਈ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਤੁਹਾਡੇ ਤੇ ਮੈਂ ਥੋਪਾਂ, ਜਾਂ ਹੋ ਸਕਦਾ ਬਹੁਤ ਇਖਤਲਾਫ ਵੀ ਕਰਦੇ ਹੋਣ, ਮੇਰੀ ਆਪਣੀ ਇੱਕ ਸੋਚ ਆ। ਬਹੁਤ ਖੂਬਸੂਰਤ ਉਸਤਾਦ ਜੀ। ਨਹੀਂ ਸੱਚੀ ਗੱਲ ਮੈਂ ਮੁੰਡਾ ਵਿਆਹਿਆ ਆਪਣਾ, ਮੈਂ ਮੁੰਡਾ ਵਿਆਹਣਾ ਆਪਣਾ, ਮੈਂ ਉਹਨਾਂ ਨੂੰ ਸਿੱਧਾ ਕਹਿ ਦੇਣਾ ਸਾਫ਼ ਕਿ ਭਾਜੀ ਤੁਸੀਂ 50 ਲੱਖ ਨਗਦ ਦੇ ਦੇਣਾ, ਅਸੀਂ ਸਮਾਨ ਕੋਈ ਨਹੀਂ ਲੈਣਾ। ਅਜੇ ਕੋਈ ਹਾਲ ਹੈਗਾ ਤੁਹਾਡਾ? ਕਿੱਥੇ ਇਮੋਸ਼ਨਲ ਕਰਕੇ ਜੋ ਤੁਸੀਂ ਕਿੱਥੇ ਸਿੱਟਦੇ ਪਏ ਆ? ਕਿਹੜੀ ਗੱਲ ਉਸਤਾਦ ਜੀ, ਮੈਨੂੰ ਇਹ ਦੱਸੋ। ਕੋਈ ਹਾਲ ਨਹੀਂ ਤੁਹਾਡਾ ਉਸਤਾਦ। 5 ਮਿੰਟ ਸਾਡਾ ਰੋਣ ਵਾਲਾ ਮੂੰਹ ਹੋ ਗਿਆ। ਉਹਨਾਂ ਦੀ ਕਸਮ ਹੈ, ਮੈਂ ਉਹ ਯਕੀਨ ਕਰੋ, ਮੈਂ ਪਤਾ ਨਹੀਂ ਕਿਸ ਤਰ੍ਹਾਂ ਯਾਰ ਤੂੰ ਨਾ ਇੰਨੇ ਮੁੰਡਿਆਂ ਦੇ ਫਾਲਟ ਕੱਢ, ਤੇਰੀ ਕਿਹੜਾ ਬੁੱਢੀ ਸਹੀ, ਉਹ ਵੀ ਰਹਿਮਾ ਜੀ ਆ, ਕਿੰਨਾ ਕੰਮ ਹੋਣ ਵਾਲਾ। ਨਹੀਂ ਭਲਾ ਜਿਹੜੀ ਨਵੀਂ ਲਿਆਉਣੀ, ਇਹ ਵੀ ਗੱਲ ਕਰ। ਮੈਂ ਸੱਚੀ ਸਾਡੇ ਕੋਲੋਂ ਵੈਸੇ ਨਾ ਲੋਕ ਐਕਸਪੈਕਟ ਵੀ ਨਹੀਂ ਕਰਦੇ ਵੀ ਏਡੀ ਅੱਛੀ ਗੱਲਾਂ ਕਰਨਗੇ। ਨਹੀਂ ਮੈਨੂੰ ਕਸਮ ਲਈ ਫਰੀਦ ਹੋਰਾ ਤੇ ਇੰਨਾ ਕਿ ਮੈਨੂੰ ਦੁੱਖ ਸਾਈ, ਮੈਂ ਘਰ ਗਿਆ, ਮਦਰ ਦੀ ਸ਼ਾਦੀ ਨਹੀਂ ਕੀਤੀ ਛੋਟੇ ਦੀ, ਇਹਨਾਂ ਨੇ ਕਿਹਾ ਜੀ ਸਾਨੂੰ ਜੇਜ਼ ਜੂਜ਼ ਨਹੀਂ ਚਾਹੀਦਾ। ਹੁਣ ਇਹਦੀ ਬੇਗਮ ਤੇ ਇਹਦੀ ਅੰਮੀ ਕੀ ਲੈ ਕੇ ਆਈਆਂ, ਕੀ ਲੈ ਕੇ ਆਈਆਂ, ਕਿੱਡੀ ਦੁੱਖ ਵਾਲੀ ਗੱਲ ਹੈ। ਲਾਸਟਕ ਪਵਾ ਲਾ, ਵਾਸਤਕ ਨਹੀਂ ਉਹ ਮੇਰੇ ਤੋਂ ਮਾਰਤੀ ਆ। ਮੁਨਾਫਕਾ ਭੈਣ ਮੈਂ ਵੈਸੇ ਤਾਂ ਨਾ ਲੱਗਾ ਸਾਂ, ਨਹੀਂ ਅੱਛਾ ਤੁਸੀਂ ਚਲ ਲੋ ਜੀ ਮੁੰਡੇ ਆ ਲਿਓ, ਤੁੰਨ ਕੇ ਰੱਖੋ, ਕਾਤੋਂ ਤੁੰਨ ਕੇ ਰੱਖਣ। ਚਲੋ ਕੁੜੀ ਵਾਲਿਆਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਕਹੋ ਭਾਜੀ ਨਾਲ ਕੀ ਦਿਓਗੇ, ਵਿਚੋਲੇ ਦੇ ਹੱਥ ਨਾ ਭੇਜੋ, ਡਾਇਰੈਕਟ ਨਾ ਕਹੋ, ਕਿਉਂਕਿ ਅੱਛੇ ਵੀ ਬਣਨਾ ਨਾ, ਅੱਛੇ ਵੀ ਬਣੇ ਰਹਿਣਾ ਉਹਨਾਂ ਦੇ ਸਾਹਮਣੇ। ਵਿਚੋਲੇ ਨੂੰ ਕਹਿਣਾ ਕਿ ਸਾਡਾ ਨਾ ਦੱਸੀ, ਆਪਣੇ ਤੌਰ ਤੇ ਪੁੱਛੀ, ਇੰਜ ਕਰਕੇ ਨਾ ਧੂ ਲੋ, ਕਿਉਂਕਿ ਰੋਜ਼-ਰੋਜ਼ ਨਹੀਂ ਦੇਣਾ ਉਹਨਾਂ ਨੇ, ਧੂ ਲੋ ਜਿੰਨਾ ਧੂਤਾ ਜਾਂਦਾ ਨਾ ਬਾਬਾ ਜੀ। ਮਾਫ ਕਰੇ ਜੀ। ਐਂਡ ਤੇ ਮਿਹਣੇ ਵੀ ਮਾਰਦੇ, ਕੀ ਲੈ ਕੇ ਆਈਆਂ, ਕੀ ਲੈ ਕੇ ਨਹੀਂ ਲੈ ਕੇ ਆਈ ਬੜਾ ਕੁਝ ਭਾਈ, ਲੈ ਕੇ ਉਹਨਾਂ ਨੂੰ ਅਰੇਂਜ ਕਰਨਾ ਪੈਣਾ ਜੀ, ਨਹੀਂ ਤੇ ਕਿਸੇ ਨਾ ਕਿਸੇ ਨੇ ਮਿਹਣੇ ਮਾਰਨੇ ਹੀ ਮਾਰਨੇ ਨੇ। ਸਾਜੀ ਜਿੰਨੇ ਬਿੱਲ ਪਾਸ ਹੁੰਦੇ ਅਸੈਂਬਲੀਆਂ 'ਚ, ਇਹ ਬਿੱਲ ਕਿਉਂ ਨਹੀਂ ਪਾਸ ਹੁੰਦਾ? ਜੇਜ਼ ਵਾਲਾ ਹਾਂ ਪਤਾ ਨਹੀਂ, ਮੈਨੂੰ ਕੀ ਪਤਾ ਭਰਾਵਾ, ਮੈਂ ਕਿਹੜਾ ਉੱਥੇ ਦਾ ਮਨੀਟ ਹੈਡ ਮਾਸਟਰ ਮੈਂ ਪਾਸ ਕਰਾਂਗਾ। ਐਤਕੀ ਕਿਤੇ ਇਲੈਕਸ਼ਨ ਲੜ ਲਓ, ਚਲੋ। ਕਿੱਥੇ ਦੀ ਗੱਲ ਕਰ ਰਿਹਾ ਤੂੰ? ਕਿਹੜੇ ਅਸੈਂਬਲੀ, ਕਿਹੜੇ ਮੁਆਸ਼ਰੇ, ਕਿਹਦੇ ਨਿਜ਼ਾਮ ਦੀ ਗੱਲ ਕਰ ਰਿਹਾ? ਛੱਡ ਦੇ ਤੂੰ, ਬਾਤ ਨਿਕਲੇਗੀ ਤਾਂ ਬਹੁਤ ਕੂੜ ਤਲਕ ਜਾਏਗੀ। ਵਾਕਈ ਵਾਹ ਛੱਡ ਦੇ। ਸਾਦ ਨੇ ਨਾ ਮਾਹੌਲ ਐਡਾ ਨਾ ਯਾਰ, ਕੋਈ ਗੱਲ ਇਦਾਂ ਦੀ ਵੀ ਹੁੰਦੀ ਆ, ਬੰਦਾ ਕੋਈ ਹਾਸੇ ਖੇਡੇ ਵਾਲੀ ਗੱਲਾਂ ਕਰੇ, ਗੱਲਾਂ ਤੇ ਅਸੀਂ ਹੁਣ ਮਤਲਬ ਕੀ ਕਰੀਏ, ਗੱਲ ਹੀ ਨਹੀਂ ਹੋਣ ਦੀ ਕਸਮ ਹੈ, ਐਡਾ ਦਰਦ। ਫਰੀਦ ਤੂੰ ਨਾ ਗੈਰਤਮੰਦ ਬਣੀ। ਕੌਣ? ਤੂੰ ਆਪਣੇ ਧੀ ਆਪੋ ਤੋਂ ਵਿਆਹਣੇ, ਤੂੰ ਉਸਤਾਦ ਜੀ ਆਪਣੀ ਧੀ ਨੂੰ ਹਰ ਚੀਜ਼ ਦੇ ਕੇ ਤੂੰ ਤੋਰਨਾ ਹੀ। ਉਸਤਾਦ ਜੀ ਦੀ ਚੁਗਲ ਦੀ ਆਦਤ ਨਹੀਂ ਗਈ, ਕਹਿੰਦੇ ਗੈਰਤਮੰਦ ਬਣੀ। ਸ਼ੁਗਲ ਕਰਦੇ ਰਹਿੰਦੇ ਉਸਤਾਦ ਜੀ। ਫਕੀਰ ਬਗੈਰਤੀ ਦਾ ਦਾਮਨ ਨਾ ਛੱਡੀ। ਉਸਤਾਦ ਜੀ ਮੈਂ
ਹਾਂ ਉਸਤਾਦ ਜੀ ਵੈਰੀ ਗੁੱਡ। ਮੈਂ ਜ਼ਿੰਦਗੀ 'ਚ ਇਹ ਕੰਮ ਨਹੀਂ ਕਰਨਾ। ਮੈਂ ਇਨਸ਼ਾਅੱਲਾ ਮੈਂ ਆਪਣੇ ਪੁੱਤਰ ਦਾ ਵਿਆਹ ਕਰਨਾ ਨਾ, ਹਾਂ ਮੈਂ ਉਸਤਾਦ ਜੀ ਨੂੰ ਲਿਸਟ ਭੇਜ ਦੇਣੀ ਸਮਾਨ। ਹਾਂ ਆ ਇਹ ਹੁੰਦੀ ਆ ਜਿਹੜੇ ਸਹੀ ਨਸਲੀ ਖਾਨਦਾਨੀ ਮੁੰਡੇ ਵਾਲੇ ਹੁੰਦੇ ਨਾ, ਉਹਨਾਂ ਦਾ ਇਹ ਤਰੀਕਾ ਹੁੰਦਾ, ਉਹ ਕਦੀ ਨਹੀਂ ਮੂੰਹ ਕੱਢਣਗੇ ਸਾਨੂੰ ਆ ਚੀਜ਼ ਚਾਹੀਦੀ, ਸਾਨੂੰ ਆ, ਉਹ ਲਿਸਟ ਭੇਜ ਦੇਣਗੇ। ਲਿਸਟ ਭੇਜ ਦੇਣੀ, ਮੈਂ ਕਹਿਣਾ ਭਾਈ ਆਹ ਚੀਜ਼ਾਂ ਚਾਹੀਦੀਆਂ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਵੇਚ ਮੁੰਡਾ ਸਹੀ ਚੰਗਾ ਠੋਕ ਕੇ ਰੱਖ ਕੇ ਵੇਚੀ ਕੁੜੀ ਵਾਲਿਆਂ ਨੂੰ, ਉਹਨਾਂ ਨੂੰ ਕਹੀ ਆ ਵੀ ਦਿਓ, ਆ ਵੀ ਦਿਓ, ਹਰ ਸ਼ੈ ਲਈ ਉਹਨਾਂ ਕੋਲੋਂ, ਹਰ ਸ਼ੈ ਲਈ। ਮੁੰਡੇ ਵਾਲਾ ਤੂੰ ਭਾਈ, ਤੂੰ ਮੁੰਡੇ ਵਾਲਾ ਤੇਰੀ ਮੰਨਣਗੇ। ਛਿੱਤਰ ਵੀ ਮਾਰੀ ਉਹਨਾਂ ਦੇ ਸਿਰ 'ਚ, ਛਿੱਤਰ ਵੀ ਮਾਰੀ, ਜੇਦ ਵੀ ਲਈ, ਕੁੜੀ ਵੀ ਲਈ, ਕੁੜੀ ਕੋ ਕੰਮ ਵੀ ਕਰਾਈ, ਸਾਰੀ ਦਿਹਾੜੀ ਕੁੜੀ ਕੋ ਕੰਮ ਵੀ ਕਰਾਈ, ਲੱਖਾਂ ਰੁਪਈਆਂ ਦਾ ਜੇਦ ਵੀ ਲਈ। ਜਦੋਂ ਉਹਨਾਂ ਦੇ ਸਿਰ 'ਚ ਜੁੱਤੀਆਂ ਵੀ ਮਾਰੀ, ਹੈ ਬਗੈਰਤਾ। ਓਕੇ ਨਾਜ਼ਰੀਨ, ਅੱਲਾਹ ਹਾਫਿਜ਼, ਆਪਣਾ ਬਹੁਤ ਖਿਆਲ ਰੱਖਣਾ ਜੀ। ਇਹ ਕਿਹੜੀ ਤਮਹੀਦ ਮੇਰੇ ਤੋਂ ਬੰਨੀ ਸੀ।